ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਪਡੇਟ ਅਮਰੀਕਾ ਸਵਾਗਤ ਹੈ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਜੂਨ ਦੀ 20 ਤਰੀਕ ਆ ਤੇ ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਗੱਲਬਾਤ ਕਰਨ ਦੇ ਲਈ ਟਰੱਕਿੰਗ ਬਾਰੇ ਜੁੜ ਚੁੱਕੇ ਨੇ ਆਪਣੇ ਨਾਲ ਇਸ ਟਾਈਮ ਰਮਨ ਸਿੰਘ ਢਿੱਲੋਂ ਜੀ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਖਬਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਤਰੀਕੇ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਘਰਾਂ ਦੀ ਇੰਸ਼ੋਰੈਂਸ ਲੈਣ ਦੇ ਵਿੱਚ ਦਿੱਕਤ ਆ ਰਹੀ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। 408-272-25 ਦੇ ਉੱਤੇ ਵਿਜ਼ਟਰ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਕਵਰਡ ਕੈਲੀਫੋਰਨੀਆ ਦੇ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਜੇ ਟਿਰਕੇਣਾ 415-909-0503। ਗੁਰਪਾਲ ਸਿੰਘ ਸਪ੍ਰਿੰਗਫੀਲਡ ਵਰਜੀਨੀਆ, ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਅਮਰਜੀਤ ਸਿੰਘ ਸਟਾਕਟਨ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, H&M ਆਇਲ ontario ਕੈਲੀਫੋਰਨੀਆ, ਹਰਜੀਤ ਸਿੰਘ ਲੈਥਰੋਪ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਧਰਮ ਸਿੰਘ ਰਵਿੰਦਰ ਬਸਰਾ ਬੇਕਰਸਫੀਲਡ, ਸ਼ਮਸ਼ੇਰ ਸਿੰਘ ਢਿੱਲੋਂ ਨਿਊਯਾਰਕ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ, ਟੈਕਸ, ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਆ, ਕੋਈ ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, ਡੈਟ ਨੂੰ ਕੰਸੋਲੀਡੇਟ ਕਰਨਾ ਹੈ ਤਾਂ ਕਾਲ ਕਰੋ ਨਿਰਮਲ ਸਿੰਘ ਮਾਨ 8888889914। ਤੇ ਟਰੱਕਿੰਗ ਦੇ ਪ੍ਰੋਗਰਾਮ ਨੂੰ ਵਿਸ਼ੇਸ਼ ਤੌਰ ਤੇ ਸਪਾਂਸਰ ਕਰਦੇ ਨੇ ਰੌਡ ਅਤੇ ਰੌਬ ਈਸ਼ੂ ਟਰੱਕ ਟ੍ਰੇਲਰ ਪਾਰਟਸ, ਬ੍ਰੇਕ ਪਾਰਟ, ਸਸਪੈਂਸ਼ਨ ਪਾਰਟ, ਇਲੈਕਟ੍ਰੀਕਲ, ਸਟਾਰਟਰ, ਕੂਲਿੰਗ ਪਾਰਟ, ਸ਼ੌਕ ਡਰਮਸ, ਹਰ ਤਰ੍ਹਾਂ ਦੇ ਟਰੱਕ ਟ੍ਰੇਲਰ ਦੇ ਪਾਰਟਸ ਇਹਨਾਂ ਦੇ ਕੋਲ ਉਪਲਬਧ ਨੇ। OEM ਤੇ ਆਫਟਰ ਮਾਰਕੀਟ ਪਾਰਟਸ ਬਹੁਤ ਹੀ ਵਾਜਿਬ ਕੀਮਤਾਂ ਤੇ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698। ਜਿਸ ਤਰ੍ਹਾਂ ਅੱਜ ਦਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਦਾ ਹੁੰਦਾ, ਉਸ ਤੋਂ ਪਹਿਲਾਂ ਕੁਝ ਕੁ ਖਬਰਾਂ ਜਿਹੜੀਆਂ ਅਮਰੀਕਾ 'ਚ ਕੀ ਕੁਝ ਵਾਪਰਿਆ ਉਹ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅੱਜ ਸੁਪਰੀਮ ਕੋਰਟ ਨੇ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ ਟਾਈਮ ਦੇ ਉੱਤੇ ਜਿਹੜਾ ਟੈਕਸ ਪ੍ਰੋਵੀਜ਼ਨ ਸੀ ਉਹਨੂੰ ਅਪਹੋਲਡ ਕੀਤਾ, ਉਹਨੂੰ ਉਸੇ ਤਰ੍ਹਾਂ ਰੱਖਿਆ ਹੈਗਾ ਆ। ਇਹ ਸੀਗਾ ਵੀ 2017 ਟੈਕਸ ਔਨ ਫੋਰਨ ਇਨਵੈਸਟਮੈਂਟਸ ਦੇ ਵਿੱਚ। ਤੇ ਦੂਸਰਾ ਜਿਹੜਾ ਕੱਲ ਵੀ ਆਪਾਂ ਬਹੁਤ ਤੁਹਾਡੇ ਨਾਲ ਖਬਰਾਂ ਸਾਂਝੀਆਂ ਕੀਤੀਆਂ ਸੀਗੀਆਂ, ਖਾਸ ਕਰਕੇ ਟ੍ਰੋਪੀਕਲ ਸਟਾਰਮ ਅਲਬਰਟਾ ਨੂੰ ਲੈ ਕੇ। ਹੁਣ ਤੱਕ 3 ਜਣਿਆਂ ਦੀ ਮੌਤ ਹੋ ਚੁੱਕੀ ਹੈਗੀ ਆ ਟੈਕਸਸ ਵਾਲੇ ਏਰੀਏ 'ਚ। ਮੈਕਸੀਕੋ ਦੇ ਵਿੱਚ ਫਲੱਡਿੰਗ ਬਹੁਤ ਹੋਈ ਆ, ਟੈਕਸਸ ਕੋਸਟ ਦੇ ਵਿੱਚ ਬਹੁਤ ਜ਼ਿਆਦਾ ਫਲੱਡਿੰਗ ਹੋਈ ਆ। ਇੱਕ ਵਾਰੀ ਫੇਰ ਜਿਹੜੇ ਟਰੱਕਰ ਭੈਣ ਭਰਾ ਆ ਉਸ ਏਰੀਏ ਦੇ ਵਿੱਚ ਜਾ ਰਹੇ ਆ ਤੇ ਵੈਦਰ ਜਿਹੜਾ ਨੈਸ਼ਨਲ ਵੈਦਰ ਸਰਵਿਸ ਦਾ ਚੈਨਲ ਆ ਉਹਨੂੰ ਚੈੱਕ ਜ਼ਰੂਰ ਕਰੋ, ਕਿਉਂਕਿ ਉੱਥੇ ਜਿਹੜਾ ਸਮਾਂ ਆ ਬਹੁਤ ਖਰਾਬ ਚੱਲ ਰਿਹਾ ਹੈਗਾ। ਨਾਰਥ ਕੋਰੀਆ ਤੇ ਜਿਹੜਾ ਪੁਟਿਨ ਆ, ਦੋਨਾਂ ਨੇ ਹੁਣ ਸਮਝੌਤਾ ਕੀਤਾ ਹੈਗਾ। ਨਾਰਥ ਕੋਰੀਆ ਵਾਲਿਆਂ ਨੇ 2 ਕੁੱਤੇ ਵੀ ਦਿੱਤੇ ਆ ਪੁਟਿਨ ਨੂੰ ਲਿਜਾਣ ਦੇ ਲਈ। ਤੇ ਕਾਫੀ ਸ਼ੌਕੀਨ ਆ ਪੁਟਿਨ ਉਹਦਾ ਜੀ। ਤੇ ਹਿਜ਼ਬੁੱਲਾ ਨੇ ਵਾਰਨਿੰਗ ਦਿੱਤੀ ਇਜ਼ਰਾਈਲ ਨੂੰ ਕਿ ਜੇ ਇਸ ਵਾਰੀ ਜੰਗ ਹੋਈ ਤੇ ਜੰਗ ਵਾਲਾ ਕੋਈ ਰੂਲ ਨਹੀਂ ਲਾਇਆ ਜਾਊਗਾ, ਨੋ ਰੈਡ ਲਾਈਨਸ, ਵੀ ਅਸੀਂ ਪੂਰੀ ਤਰ੍ਹਾਂ ਜਿਹੜੀ ਆ ਤਬਾਹੀ ਮਚਾਵਾਂਗੇ। ਸਾਊਦੀ ਅਰੇਬੀਆ ਤੋਂ ਬਹੁਤ ਹੀ ਮਾੜੀ ਖਬਰ ਆ ਰਹੀ ਆ। ਗਰਮੀ ਦੇ ਨਾਲ ਜੋ ਮੁਸਲਮਾਨ ਹੱਜ ਤੇ ਗਏ ਹੋਏ ਸੀ, 1000 ਜਣਿਆਂ ਦੀ ਮੌਤ ਹੋਈ ਆ, ਜਿਹਦੇ ਵਿੱਚ ਇੰਡੀਆ ਤੋਂ ਵੀ ਕਹਿੰਦੇ ਵੀ 60 ਤੋਂ ਜ਼ਿਆਦਾ ਸੀਗੇ। ਸੋ ਉੱਥੇ ਗਰਮੀ ਬਹੁਤ ਜ਼ਿਆਦਾ ਆ, ਜਿਹਦੇ ਨਾਲ ਪਿਛਲੇ 4-5 ਦਿਨਾਂ ਦੇ ਵਿੱਚ 1000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ। ਇਸੇ ਤਰੀਕੇ ਨਾਲ ਆਪਣੇ ਗੁਆਂਢੀ ਮੁਲਕ ਮੈਕਸੀਕੋ ਦੇ ਵਿੱਚ ਜਿਹੜਾ ਆਪਣਾ ਹੀਟ ਡੋਮ ਇੱਥੇ ਦੇਖ ਰਹੇ ਆ, ਰਿਕਾਰਡ ਤੋੜ 125 ਡਿਗਰੀ ਟੈਂਪਰੇਚਰ ਉੱਥੇ ਜਿਹੜਾ ਰਿਕਾਰਡ ਕੀਤਾ ਗਿਆ ਹੈ। ਤੇ ਉਹਦੇ ਕਰਕੇ ਕਹਿੰਦੇ ਆ ਵੀ 100 ਤੋਂ ਵੱਧ ਲੋਕ ਹੀਟ ਵੇਵ ਦੇ ਕਰਕੇ ਪੀੜਤ ਹੋਏ ਆ ਤੇ ਉਹਨਾਂ ਦੀਆਂ ਮੌਤਾਂ ਹੋਈਆਂ ਆ। ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਸੂਬਿਆਂ ਦੇ ਵਿੱਚ ਈਸਟਰਨ ਜਿਹੜੀਆਂ ਸਟੇਟਸ ਆ ਉੱਧਰ ਤੇ ਆਪਣੇ ਇੱਧਰ ਵੈਸਟ ਵਾਲੇ ਪਾਸੇ ਵੀ, ਕੈਲੀਫੋਰਨੀਆ ਦੇ ਇਰਦ ਗਿਰਦ ਵੀ, ਬਾਕੀ ਸੂਬਿਆਂ 'ਚ ਇੱਥੇ ਵੀ ਜਿਹੜਾ ਹੀਟ ਡੋਮ ਵਾਲੇ ਹਾਲਾਤ ਬਣੇ ਪਏ ਆ, ਜਿਹਦੇ ਨਾਲ ਬਹੁਤ ਜ਼ਿਆਦਾ ਗਰਮੀ ਹੋ ਸਕਦੀ ਆ। ਸੋ ਮੌਸਮ ਦਾ ਹਰ ਤਰ੍ਹਾਂ ਦਾ ਕਹਿਰ ਜਿਹੜਾ ਇਸ ਟਾਈਮ ਢਹਿ ਰਿਹਾ। ਇੱਕ ਪਾਸੇ ਤੂਫਾਨ ਨੇ, ਇੱਕ ਪਾਸੇ ਜਿਹੜੀ ਆ ਅੱਤ ਦੀ ਜਿਹੜੀ ਗਰਮੀ ਆ ਉਹ ਚੱਲ ਰਹੀ ਆ। ਸੋ ਭਾਈ ਜਿਹੜਾ ਬਚ ਕੇ ਆਪਣੇ ਆਪ ਨੂੰ ਹੀਟ ਸਟ੍ਰੋਕ ਤੋਂ ਬਚਾ ਕੇ ਰੱਖੋ
ਜਿਹੜੇ ਕੋਈ ਲੋਕ ਬਾਹਰ ਖਾਸ ਕਰਕੇ ਧੁੱਪ 'ਚ ਕੰਮ ਕਰਦੇ ਆ, ਚਾਹੇ ਉਹ ਕੰਸਟਰਕਸ਼ਨ ਵਰਕਰ ਨੇ, ਚਾਹੇ ਖੇਤਾਂ 'ਚ ਕੰਮ ਕਰਨ ਵਾਲੇ ਆ, ਸਮੇਂ-ਸਮੇਂ ਸਿਰ ਬ੍ਰੇਕ ਲੈਂਦੇ ਰਹੋ, ਛਾਂ 'ਚ ਖੜੋ ਤੇ ਪਾਣੀ ਵੱਧ ਤੋਂ ਵੱਧ ਜਿਹੜਾ ਉਹ ਤੁਸੀਂ ਪੀਓ, ਤੇ ਜਦੋਂ ਭਰ ਗਰਮੀ ਆ ਉਦੋਂ ਕੰਮ ਨਾ ਹੀ ਕੀਤਾ ਜਾਵੇ ਤਾਂ ਚੰਗੀ ਜਿਹੜੀ ਇਹ ਗੱਲ ਆ। ਸੋ ਬਚਾਅ ਜਿਹੜਾ ਉਹ ਵੱਧ ਤੋਂ ਵੱਧ ਰੱਖੋ। ਬਹੁਤ ਜ਼ਿਆਦਾ ਲੋਕ ਹੀਟ ਵੇਵਸ ਦੇ ਕਰਕੇ ਵੱਖ-ਵੱਖ ਦੁਨੀਆ ਦੇ ਹਿੱਸਿਆਂ 'ਚ ਉਹ ਚੜ੍ਹਾਈ ਕਰ ਰਹੇ ਆ। ਇਹ ਸਾਇੰਸਦਾਨ ਇੱਕ ਵਾਰੀ ਫਿਰ ਇਸ ਸਾਰੇ ਮਾਮਲੇ ਨੂੰ ਕਲਾਈਮੇਟ ਚੇਂਜ ਦੇ ਨਾਲ ਜੋੜ ਕੇ ਦੇਖਦੇ ਨੇ ਜੀ। ਤੇ ਟਰੱਕਿੰਗ ਵੱਲ ਜਿਹੜਾ ਆਪਾਂ ਵੱਧਦੇ ਹਾਂ, ਟਰੱਕਿੰਗ ਦੇ ਲੇਟੈਸਟ ਕੀ ਇਸ਼ੂ ਚੱਲ ਰਹੇ ਆ, ਕੀ ਅਪਡੇਟਸ ਆ, ਕੀ ਨਵਾਂ ਜਿਹੜਾ ਹੋ ਰਿਹਾ, ਉਸ ਬਾਰੇ ਚਰਚਾ ਕਰਾਂਗੇ। ਰਮਨ ਜੀ, ਸ਼ੁਰੂਆਤ ਮਾਰਕੀਟ ਦੀ ਕੰਡੀਸ਼ਨਸ ਤੋਂ ਜੇ ਕਰਦੇ ਜਾਈਏ, ਹਾਊ ਇਜ਼ ਇਟ, ਕਿੱਦਾਂ ਚੱਲ ਰਿਹਾ ਆ? ਉੱਥੇ ਹੀ ਆ, ਸਟੈਗਨੈਂਟ ਆ ਕੰਮ? ਬਿਲਕੁਲ ਰਾਜਕਰਨ, ਉੱਥੇ ਕੀ ਟਿਕਿਆ ਹੋਇਆ ਕੰਮ, ਕੋਈ ਖਾਸ ਜਿਹੜੀ ਆ ਉਹ ਚੇਂਜਸ ਨਹੀਂ ਹੈਗੀਆਂ। ਕਾਫੀ ਜਿਹੜਾ ਕੰਮ ਹੈਗਾ ਇਸ ਵੇਲੇ, ਕਾਫੀ ਕੰਪਨੀਜ਼ ਦੇ ਨਾਲ ਗੱਲ ਜਦੋਂ ਹੁੰਦੀ ਆ ਤਾਂ ਉਹ ਇਹੋ ਹੀ ਕਹਿ ਰਹੇ ਹੈਗੇ ਕਿ ਜਿਹੜੇ ਸ਼ਿਪਰਸ ਹੈਗੇ ਆ, ਸ਼ਿਪਰਸ ਨੇ ਬਹੁਤ ਘੱਟ ਜਿਹੜਾ ਆ ਰੇਟ ਜਿਹੜੇ ਕੀਤੇ ਹੋਏ ਆ ਇਸ ਵੇਲੇ, ਔਰ ਉਹਦੇ ਕਰਕੇ ਜਿਹੜਾ ਕਾਫੀ ਪ੍ਰੋਬਲਮ ਜਿਹੜੀ ਆ ਉਹ ਖੜੀ ਹੋ ਰਹੀ ਆ, ਉਹ ਖੜੀ ਹੋ ਗਈ ਆ। ਔਰ ਕਿਉਂਕਿ ਆਪਾਂ ਅੱਗੇ ਸ਼ੁਰੂ ਤੋਂ ਹੀ ਗੱਲ ਕਰਦੇ ਆ ਰਹੇ ਕਿ ਕਾਫੀ ਲੌਂਗ ਹੋ ਗਿਆ ਹੈਗਾ ਇਹ ਜਿਹੜਾ ਸਿਚੁਏਸ਼ਨ ਚੱਲ ਰਹੀ ਹੈਗੀ, ਕਾਫੀ ਲੰਮੀ ਹੋ ਗਈ ਆ, ਹੁਣ ਖਿੱਚੀ ਗਈ ਆ। ਸੋ ਜਿਹੜੇ ਆਪਣੇ ਇਸ ਵੇਲੇ ਹੈਗੇ ਇੰਡੀਪੈਂਡੈਂਟ ਓਨਰ ਆਪਰੇਟਰ ਡਰਾਈਵਰ ਐਸੋਸੀਏਸ਼ਨ ਆ, ਉਹਨਾਂ ਦੇ ਵੱਲੋਂ ਵੀ ਜਿਹੜਾ ਆ ਇਹ ਇੱਕ ਜਿਹੜਾ ਲਾਅ ਸੂਟ ਜਿਹੜਾ ਕੀਤਾ ਗਿਆ, ਜਿਹੜੇ ਕਿ ਬਰਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ, ਜਿਹੜਾ EPA ਦੇ ਉੱਤੇ, ਕਿ ਜਿੱਥੇ ਇਹ ਆਪਣੇ ਜਿਹੜੇ ਜ਼ੀਰੋ ਐਮਿਸ਼ਨ ਵਾਲੇ ਟਰੱਕ ਆ ਜਿਹੜੇ ਉਹ ਕੀਤੇ ਜਾ ਰਹੇ ਆ, ਜਿੱਥੇ ਜਿੱਦਾਂ ਕਿ ਕੈਲੀਫੋਰਨੀਆ ਦੇ ਵਿੱਚ ਕੀਤੇ ਜਾ ਰਹੇ ਆ, ਇੱਦਾਂ ਹੀ ਸਾਰੀ ਅਮਰੀਕਾ ਦੇ ਵਿੱਚ ਜਦੋਂ ਹੁਣ ਕਰਨ ਦੀ ਗੱਲ ਆਈ ਤੇ ਫਿਰ ਉਹਦੇ ਵਿੱਚ ਜਿਹੜਾ ਆ ਉਹ ਇਹ ਲਾਅ ਸੂਟ ਜਿਹੜਾ ਇਹ ਚੁੱਕਾ ਆ। ਸੋ ਉਹਦੇ ਤੇ ਵੀ ਦੇਖਦੇ ਕਿ ਕੀ ਗੱਲ ਹੈਗੀ ਆਉਣ ਵਾਲੇ ਸਮੇਂ ਦੇ ਵਿੱਚ ਕਿੱਧਰ ਨੂੰ ਸਾਰੀ ਗੱਲ ਬੈਠਦੀ ਹੈਗੀ ਆ। ਹੋਰ ਉਹਦੇ ਨਾਲ ਨਾਲ ਜਿਹੜੀਆਂ ਨੋਰਮਲ ਆਪਣੀ ਹੈਗੀ ਆ ਚੀਜ਼ ਚੱਲ ਰਹੀ ਆ ਕਾਫੀ। ਇੱਕ ਇੰਸਪੈਕਟਰ ਦੇ ਉੱਤੇ ਅਸੌਲਟ ਹੋਇਆ ਆ ਬਾਰਡਰ ਦੇ ਉੱਤੇ, ਮੈਕਸੀਕਨ ਸਟੇਟ ਤੇ ਸੋ ਉਹਦੇ ਤੋਂ ਬਾਅਦ ਜਿੰਨੀ ਵੀ ਆਵਾਕਾਡੋ ਦੀ ਸ਼ਿਪਮੈਂਟ ਹੈਗੀ ਆ ਉਹਦੀ ਜਿਹੜੀ ਆ ਇੰਸਪੈਕਸ਼ਨਸ ਆ ਉਹ ਸਾਰੀਆਂ ਬੰਦ ਹੋ ਚੁੱਕੀਆਂ ਆ। ਉਸ ਮਤਲਬ ਕਿ ਉਹਨੂੰ ਹੌਲਟ ਕੀਤਾ ਗਿਆ ਆ, ਸਸਪੈਂਡ ਕੀਤਾ ਗਿਆ ਆ। ਸੋ ਉਹ ਵੀ ਜਿਹੜਾ ਆ ਕਾਫੀ ਅਸਰ ਜਿਹੜਾ ਬਾਰਡਰ ਤੇ ਪੈਂਦਾ ਹੈਗਾ ਜਦੋਂ ਇੱਦਾਂ ਦੀ ਕੋਈ ਹਰਕਤ ਹੁੰਦੀ ਆ। ਜੀ ਜੀ ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਦੇ ਦਰਮਿਆਨ ਰਮਨ ਜੀ, ਇੱਕ ਜਿਹੜੀ ATA ਜਿਹੜੇ ਟਰਾਂਸਪੋਰਟ ਟੌਪਿਕਸ ਨਿਊਜ਼ ਵਾਲੇ ਰਿਪੋਰਟ ਕਰ ਰਹੇ ਆ ਵੀ ਜਿਹੜਾ ਟਨੇਜ ਟਰਨ ਅਰਾਊਂਡ ਆ ਉਹ ਮਈ ਮਹੀਨੇ ਦੇ ਵਿੱਚ 1.5% ਵਧਿਆ ਆ। ਸੋ ਡਜ਼ ਦੈਟ ਮੀਨ ਵੀ ਹੁਣ ਕਾਰਗੋ ਥੋੜਾ ਪਹਿਲਾਂ ਦੇ ਨਾਲੋਂ ਵਧਿਆ ਆ, ਡਿਮਾਂਡ ਥੋੜੀ ਵਧੀ ਆ? ਇਹਨੂੰ ਆਪਾਂ ਕਿੱਦਾਂ ਜਿਹੜਾ ਓਵਰਆਲ ਪੂਰੀ ਇੰਡਸਟਰੀ ਦੀ ਸਿਚੁਏਸ਼ਨ ਨੂੰ ਲੈ ਕੇ ਟਨੇਜ ਦੇ ਵਧਣ ਨੂੰ ਆਪਾਂ ਕਿੱਦਾਂ ਦੇਖਦੇ ਹਾਂ ਰਮਨ ਜੀ? ਹੈਲੋ, ਹਾਂਜੀ ਰਮਨ ਜੀ, ਆਵਾਜ਼ ਸੁਣ ਰਹੇ ਹੋ ਹੁਣ? ਹਾਂਜੀ ਹਾਂਜੀ ਹਾਂਜੀ। ਸੋ ਜਿਹੜੀ ਨਿਊਜ਼ ਹੈਗੀ ਆ ਉਹ ਜਿਹੜੀ ਇਹ ਟਨੇਜ ਹੈਗੀ ਆ ਡੈਫੀਨੇਟਲੀ ਜਿਹੜੀ ਅਪ ਜਾਂਦੀ ਆ ਉਹਦਾ ਬੈਨੀਫਿਟ ਤਾਂ ਦੇਖੋ ਹੁੰਦਾ ਆ, ਇਹ ਨਹੀਂ ਕਿ ਬੈਨੀਫਿਟ ਨਹੀਂ ਹੁੰਦਾ, ਪਰ ਜਿੰਨੀ ਕੁ ਪਰਸੈਂਟੇਜ 'ਚ ਵਧੀ ਹੈਗੀ ਉਨਾ ਕੁ ਜਿਹੜਾ ਬੈਨੀਫਿਟ ਦਿਖਣਾ ਜਾਂ ਬੈਨੀਫਿਟ ਹੋਣਾ ਉਹ ਨਾਮ ਮਾਤਰ ਦੇ ਬਰਾਬਰ ਹੋ ਜਾਂਦਾ ਹੈ। ਸੋ ਡੈਫੀਨੇਟਲੀ ਮੈਂ ਵੀ ਦੇਖ ਰਿਹਾ ਸੀਗਾ ਕਿ ਥੋੜੀ ਜਿਹੜੀ ਟਨੇਜ ਹੈਗੀ ਆ 1.5% ਟਨੇਜ ਦੀ ਇਨਕਰੀਜ਼ ਹੋਣ ਦਾ ਮਤਲਬ ਜਿਹੜਾ ਆ ਬਹੁਤ ਥੋੜਾ ਆ। ਇਹਦੇ ਨਾਲ ਕੋਈ ਓਨਾ ਖਾਸ ਜਿਹੜਾ ਫਰਕ ਆ ਉਹ ਨਹੀਂ ਪੈਣ ਵਾਲਾ ਅਜੇ, ਕਿਉਂਕਿ ਜਿੰਨੀ ਦੇਰ ਤੱਕ ਮੈਸਿਵ ਹੁਣ ਸਾਰਿਆਂ ਦੀ ਜਿਹੜੀਆਂ ਨਜ਼ਰਾਂ ਸੀਗੀਆਂ, ਸਾਡੀਆਂ ਵੀ ਸਾਰਿਆਂ ਦੀਆਂ ਨਜ਼ਰਾਂ ਜਿਹੜੀਆਂ ਸੀ ਉਹ ਇਲੈਕਸ਼ਨ ਤੇ ਟਿਕੀਆਂ ਆ। ਸਹੀ ਹੈ। ਔਰ ਇਲੈਕਸ਼ਨ ਦੇ ਵਿੱਚ ਜੋ ਵੀ ਕਿੱਦਾਂ ਦਾ, ਕਿਉਂਕਿ ਯੂਜ਼ਲੀ ਮੰਨਿਆ ਜਾ ਰਿਹਾ ਸੀਗਾ ਕਿ ਜਿੰਨੀ ਦੇਰ ਤੱਕ ਇੰਟਰਸਟ ਰੇਟ ਥੱਲੇ ਨਹੀਂ ਜਾਂਦੇ ਜਾਂ ਕੁਛ ਇੱਦਾਂ ਦਾ ਕੰਮ ਨਹੀਂ ਹੁੰਦਾ ਉਨੀ ਦੇਰ ਤੱਕ ਜਿਹੜੀ ਆ ਕੋਈ ਜ਼ਿਆਦਾ ਖਾਸ ਫਰਕ ਪੈਣ ਵਾਲਾ ਨਹੀਂ ਹੈਗਾ। ਔਰ ਜਿਹੜੀ ਇਕੋਨਮੀ ਹੈਗੀ ਆ ਉਹ ਬਿਲਕੁਲ ਇਸ ਵੇਲੇ ਜਿਹੜੇ ਲੋਕੀ ਉਹ ਡਰੇ ਹੋਏ ਆ ਔਰ ਹਰ ਇੱਕ ਬੰਦਾ ਸੇਵਿੰਗ ਵੱਲ ਨੂੰ ਗੱਲ ਕਰ ਰਿਹਾ। ਜੀ ਹਰਜੋਤ ਸਿੰਘ ਜੀ, ਆਵਾਜ਼ ਨਹੀਂ ਆ ਰਹੀ ਤੁਹਾਡੀ? ਜੀ ਬਿਲਕੁਲ, ਅਮਰੀਕਨ ਟਰੱਕਿੰਗ ਐਸੋਸੀਏਸ਼ਨ ਦੇ ਵੱਲੋਂ ਇਹ ਦੱਸਿਆ ਗਿਆ ਕਿ ਫॉर ਹਾਇਰ ਟਰੱਕ ਟਨੇਜ
3.6% ਮਈ ਦੇ ਵਿੱਚ ਵਧੀ ਹੈਗੀ ਆ। ਅਪ੍ਰੈਲ ਦੇ ਵਿੱਚ ਇਹ ਕਾਫੀ ਘਟੀ ਸੀਗੀ। ਜੋ ATA ਦੇ ਚੀਫ ਇਕੋਨੋਮਿਸਟ ਬੌਬ ਕਸਟੈਲੋ ਆ, ਉਹਨਾਂ ਨੇ ਦੱਸਿਆ ਆ, ਕਹਿੰਦੇ ਵੀ ਈਵਨ ਦੋ ਅਸੀਂ ਫਰੇਟ ਦੇ ਵਿੱਚ ਥੋੜਾ ਇਨਕਰੀਜ਼ ਦੇਖ ਰਹੇ ਹੈਗੇ ਆ, ਖਾਸ ਕਰਕੇ ਮੈਮੋਰੀਅਲ ਡੇ ਹੌਲੀਡੇ ਦੇ ਦੌਰਾਨ ਇਹ ਕਾਫੀ ਹੋਇਆ ਸੀ, ਪਰ ਇਹ ਬਹੁਤ ਅਰਲੀ ਹੋਊਗਾ ਦੱਸਣਾ ਵੀ ਜਿਹੜੀ ਰਿਕਵਰੀ ਆ ਉਹ ਸ਼ੁਰੂ ਹੋ ਗਈ ਆ। ਸੋ ਇੰਨੀ ਜਲਦੀ ਨਹੀਂ ਕਹਿੰਦੇ ਵੀ ਇਹ ਲੱਗਦਾ ਵੀ ਜਿਹੜੀ ਰਿਕਵਰੀ ਆ ਉਹ ਸ਼ੁਰੂ ਹੋ ਗਈ ਹੈਗੀ ਆ। ਸੋ ਇਹ ਇੱਕ ਜਿਹੜੀ ਹੋਰ ਹੀ ਨਾਲ ਆ ਲਿੰਪ ਮੋਡ, US ਟਰੱਕਿੰਗ ਮਾਰਕੀਟ ਕਹਿੰਦੇ ਵੀ ਲਿੰਪ ਮੋਡ ਦੇ ਵਿੱਚ ਸਟਕ ਹੋਈ ਪਈ ਆ, ਤੇ ਕਹਿੰਦੇ ਵੀ ਇਹ 2024 ਚ ਇਦਾਂ ਹੀ ਜਿਹੜੀ ਉਹ ਚੱਲੇਗੀ। ਸੋ ਲਿੰਪ ਮੋਡ ਕੀ ਹੁੰਦਾ ਆ ਰਮਨ ਜੀ, ਇਹ ਜੇ ਆਪਾਂ ਟਰੱਕਿੰਗ ਇੰਡਸਟਰੀ ਦੇ ਹਿਸਾਬ ਦੇ ਨਾਲ ਗੱਲ ਕਰਦੇ ਹਾਂ ਤਾਂ? ਲਿੰਪ ਮੋਡ ਹੈ ਕਿ ਜਦੋਂ ਤੁਸੀਂ ਕਹਿੰਦੇ ਹੁੰਦੇ ਆ ਕਿ ਇੰਡਸਟਰੀ ਜਿਹੜੀ ਆ ਉਹ ਹਰਟ ਹੋਈ ਆ, ਲੰਗੜਾ ਕੇ ਤੁਰ ਰਹੀ ਆ, ਔਰ ਇਸ ਮੋਡ ਦੇ ਵਿੱਚ ਜਿਹੜਾ ਆਹ ਸਾਲ ਆ ਸੋਚਿਆ ਜਾ ਰਿਹਾ ਸੀਗਾ ਕਿ ਜਦੋਂ ਆਪਣਾ ਪ੍ਰੋਡਿਊਸ ਸੀਜ਼ਨ ਸ਼ੁਰੂ ਹੁੰਦਾ ਆ, ਸਾਰਾ ਕੁਝ ਸ਼ੁਰੂ ਹੁੰਦਾ ਆ, ਤੇ ਉਹਦੇ ਨਾਲ ਤੁਹਾਡੀਆਂ ਜਿਹੜੀਆਂ ਚੀਜ਼ਾਂ ਸਾਰੀਆਂ ਉਹ ਮੂਵ ਹੋਣੀਆਂ ਸ਼ੁਰੂ ਹੋ ਜਾਂਦੀਆਂ। ਪ੍ਰੋਡਿਊਸ ਵਾਲੇ ਪਾਸੇ ਚਲੇ ਜਾਂਦੇ, ਬਾਕੀ ਜਿਹੜੇ ਬੰਦੇ ਆ ਉਹਨਾਂ ਦੇ ਲਈ ਕੰਮ ਜਿਹੜਾ ਠੀਕ ਹੋ ਜਾਂਦਾ। ਪਰ ਮੋਸਟਲੀ ਜਿਹੜਾ ਇਸ ਵੇਲੇ ਹੈਗਾ ਉਹ ਨਹੀਂ ਹੋ ਰਿਹਾ, ਉੱਦਾਂ ਨਹੀਂ ਹੋਇਆ ਹੈਗਾ। ਸੋ ਇੰਡਸਟਰੀ ਜਿਹੜੀ ਆ ਬੜੇ ਲੰਮੇ ਸਮੇਂ ਤੋਂ ਉਸੇ ਮੋਡ 'ਚ ਚੱਲ ਰਹੀ ਹੈਗੀ ਆ, ਜਿੱਥੇ ਕਿ ਤੁਸੀਂ ਆਪਾਂ ਪਿਛਲੇ ਸਾਲ ਵੀ ਦੇਖਿਆ ਸੀਗਾ, ਪਿਛਲੇ ਸਾਲ ਵੀ ਆਪਾਂ ਕਹਿ ਰਹੇ ਸੀ ਕਿ ਫਸਟ ਕੁਆਟਰ ਜਾਂ ਸੈਕਿੰਡ ਕੁਆਟਰ ਦੇ ਵਿੱਚ ਆਪਾਂ ਸਟਾਰਟ ਹੋ ਜਾਣਾ ਆ। ਹੁਣ ਸੈਕਿੰਡ ਕੁਆਟਰ ਵੀ ਖਤਮ ਹੋ ਚੱਲਿਆ, ਤੇ ਸੈਕਿੰਡ ਕੁਆਟਰ ਦੇ ਖਤਮ ਹੋਣ ਤੋਂ ਬਾਅਦ ਵੀ ਆਪਾਂ ਸਿਚੁਏਸ਼ਨ ਉੱਥੇ ਹੀ ਆ। ਸੋ ਜਿਹੜਾ ਥਰਡ ਕੁਆਟਰ ਆ ਉਹ ਥੋੜਾ ਜਿਹਾ ਮੱਠਾ ਹੁੰਦਾ ਆ, ਔਰ ਚੌਥੇ ਕੁਆਟਰ ਦੇ ਵਿੱਚ ਜਿਹੜਾ ਆਪਣਾ ਕੰਮ ਸ਼ੁਰੂ ਹੁੰਦਾ, ਫਿਰ ਆਪਣੇ ਜਿਹੜੀਆਂ ਛੁੱਟੀਆਂ ਦਾ ਜਾਂ ਤਿਉਹਾਰਾਂ ਦਾ ਕੰਮ ਸ਼ੁਰੂ ਹੁੰਦਾ ਆ, ਹੈ ਨਾ, ਹੌਲੀਡੇ ਸੀਜ਼ਨ ਸ਼ੁਰੂ ਹੁੰਦਾ ਆ, ਤੇ ਉਹਦੇ ਕਰਕੇ ਜਿਹੜੀ ਆ ਉਹ ਤੇਜ਼ੀ ਦੇਖੀ ਜਾ ਸਕਦੀ ਆ। ਸੋ ਹੁਣ ਜਿਹੜਾ ਥਰਡ ਕੁਆਟਰ ਹੈਗਾ ਉਹ ਤਾਂ ਬਿਲਕੁਲ ਡੈਫੀਨੇਟਲੀ ਇਸ ਵੇਲੇ ਸਲੋ ਆ। ਜੀ ਬਿਲਕੁਲ। ਸੋ ਸਰੋਤਿਓ, ਤੁਹਾਡਾ ਵੀ ਜੇ ਕੋਈ ਕੁਐਸਚਨ ਹੈਗਾ ਟਰੱਕਿੰਗ ਦੇ ਨਾਲ ਰਿਲੇਟਡ ਤੇ ਤੁਸੀਂ ਕਾਲ ਕਰ ਸਕਦੇ ਹੋ। ਸਾਡਾ ਲਾਈਵ ਪ੍ਰੋਗਰਾਮ ਚੱਲ ਰਿਹਾ ਕੈਲੀਫੋਰਨੀਆ ਦੇ ਸਮੇਂ ਮੁਤਾਬਕ 9 ਵਜੇ ਤੋਂ ਲੈ ਕੇ 10 ਵਜੇ ਤਾਈਂ। ਟੈਲੀਫੋਨ ਨੰਬਰ ਹੈਗਾ 408 272 408 272 5200। ਕੋਈ ਵੀ ਤੁਹਾਡਾ ਟਰੱਕਿੰਗ ਦੇ ਨਾਲ, ਟਰੱਕਿੰਗ ਇੰਡਸਟਰੀ ਨਾਲ ਰਿਲੇਟਡ ਕੁਐਸਚਨ ਹੈਗਾ, ਆਪਾਂ ਕੋਸ਼ਿਸ਼ ਕਰਾਂਗੇ, ਰਮਨ ਢਿੱਲੋਂ ਜੀ ਸਾਡੇ ਨਾਲ ਆ, ਉਹ ਤੁਹਾਡਾ ਆਨਸਰ ਦਿੱਤਾ ਜਾ ਸਕੇ। ਬਾਕੀ ਕਈ ਵਾਰੀ ਆਪਣੇ ਜਿਹੜੇ ਭੈਣ ਭਰਾ ਆ ਉਹਨਾਂ ਦਾ ਸੁਜੈਸ਼ਨ ਵੀ ਹੁੰਦਾ ਕੋਈ ਨਾ ਕੋਈ, ਜਿਹੜੇ ਇਸ ਇੰਡਸਟਰੀ ਦੇ ਵਿੱਚ ਆ, ਜਿਹੜੇ ਕੋਈ ਨਵੇਂ ਆ ਰਹੇ ਆ, ਉਹਨਾਂ ਦੇ ਲਈ ਉਹ ਜ਼ਰੂਰ ਤੁਸੀਂ ਸ਼ੇਅਰ ਕਰ ਸਕਦੇ ਹੋ, ਕਾਲ ਕਰ ਸਕਦੇ ਹੋ। ਅਗਲੀ ਖਬਰ ਰਮਨ ਜੀ ਇਹ ਆ ਵੀ ਊਬਰ, ਖੋਸਲਾ, ਇਨਵੀਡੀਆ ਇਹਨਾਂ ਨੇ $200 ਮਿਲੀਅਨ ਇਨਵੈਸਟ ਕੀਤਾ ਆ, ਫੰਡਿੰਗ ਕੀਤੀ ਆ ਹੁਣ ਇੱਕ ਨਵੀਂ ਆਟੋਨੋਮਸ ਟਰੱਕਿੰਗ ਸਟਾਰਟਅਪ ਵਾਵੀ ਕਰਕੇ ਹੈਗੀ ਆ। ਸੋ ਆਟੋਨੋਮਸ ਟਰੱਕਿੰਗ ਕੰਪਨੀਆਂ ਦਾ ਜਿਹੜਾ ਕਾਫੀ ਜਿਹੜੀ ਇਵੋਲਵ ਹੋ ਰਹੀਆਂ ਹੈਗੀਆਂ। ਸੋ $200 ਮਿਲੀਅਨ ਇਨਵੀਡੀਆ ਵਰਗੀ ਜਿਹੜੀ ਹੁਣ ਇਸ ਵੇਲੇ ਸਭ ਤੋਂ ਵੱਡੀ ਕੰਪਨੀ ਬਣ ਗਈ, ਈਵਨ ਮਾਈਕਰੋਸਾਫਟ ਨੂੰ ਵੀ ਉਹ ਕ੍ਰਾਸ ਕਰ ਗਈ ਆ। ਉਹਨਾਂ ਨੇ ਇਹਦੇ ਵਿੱਚ ਸਪੈਂਡ ਕੀਤੇ ਹੈਗੇ ਆ। ਸੋ ਲੱਗਦਾ ਵੀ ਜਿਹੜੀ ਆਟੋਨੋਮਸ ਟਰੱਕਿੰਗ ਆ ਉਧਰ ਨੂੰ ਕਾਫੀ ਜ਼ਿਆਦਾ ਜਿਹੜਾ ਜ਼ੋਰ ਚੱਲ ਰਿਹਾ ਹੈਗਾ। ਬਿਲਕੁਲ, ਆਟੋਨੋਮਸ ਟਰੱਕਿੰਗ ਤੇ ਜ਼ੋਰ ਤਾਂ ਜੀ ਆਪਾਂ ਸ਼ੁਰੂ ਤੋਂ ਦੇਖ ਰਹੇ ਹਾਂ ਚੱਲ ਰਿਹਾ ਹੈਗਾ। ਇਹ ਅੱਗੇ ਇਲੈਕਟ੍ਰਿਕ ਟਰੱਕਾਂ ਦੇ ਵਿੱਚ ਵੀ ਹੁਣ ਇਹੋ ਹੀ ਚੀਜ਼ ਦਿਖਾਈ ਜਾ ਰਹੀ ਸੀਗੀ ਕਿ ਪਤਾ ਨਹੀਂ ਕੀ ਹੋ ਜਾਣਾ ਹੈ, ਇਲੈਕਟ੍ਰਿਕ ਟਰੱਕਾਂ ਨੇ ਇੱਧਰ ਨੂੰ ਭੱਜ ਤੁਰਨਾ ਆ, ਹਰ ਇੱਕ ਚੀਜ਼ ਜਿਹੜੀ ਆ ਉਹ ਹੋ ਜਾਣੀ ਆ। ਪਰ ਜਿਹੜੀ ਆਟੋਨੋਮਸ ਟਰੱਕਿੰਗ ਅਗੇਨ ਹੈਗੀ ਆ ਨਾ, ਆਈ ਮੀਨ ਆਟੋਨੋਮਸ ਟਰੱਕਿੰਗ ਠੀਕ ਆ, ਹਰ ਇੱਕ ਨਵੇਂ ਚੀਜ਼ ਦੇ ਵਿੱਚ ਲੋਕੀ ਜਿਹੜੇ ਆ ਉਹ ਆਉਂਦੇ ਆ, ਭੱਜ ਕੇ ਵੜਦੇ ਆ, ਪਰ ਆਟੋਨੋਮਸ ਟਰੱਕਿੰਗ ਜਿਹੜੀ ਆ ਫਿਰ ਸਟਿਲ ਅਜੇ ਜਿਹੜੀ ਆ ਬਹੁਤ ਫਾਰ ਬਿਹਾਈਂਡ ਆ, ਫਿਊਚਰਿਸਟਿਕ ਆ, ਤੇ ਅਜੇ ਉਹਨਾਂ ਦੇ ਵੱਲ ਮੇਰੇ ਖਿਆਲ ਦੇ ਵਿੱਚ ਤਾਂ ਇਹ ਕਿਉਂਕਿ 2017 ਦੇ ਵਿੱਚ ਜਦੋਂ ਇਲੈਕਟ੍ਰਿਕ ਟਰੱਕ ਦਾ ਫੰਡਾ ਜਿਹੜਾ ਐਲਾਨ ਮਸਕ ਨੇ ਸ਼ੁਰੂ ਕੀਤਾ ਸੀਗਾ, ਉਸ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਰਹੇ ਹਾਂ ਕਿ ਦੁਨੀਆ ਜਿਹੜੀ ਆ ਉਹ ਹਾਈਬ੍ਰਿਡ ਨੂੰ ਭੁੱਲ ਹੀ ਗਈ ਕਿ ਹਾਈਬ੍ਰਿਡ ਨਾਂ ਦੀ ਵੀ ਕੋਈ ਚੀਜ਼ ਹੈਗੀ ਆ, ਵੀ ਤੁਸੀਂ ਹੌਲੀ ਹੌਲੀ ਕਰਕੇ ਇਹਨਾਂ ਨੂੰ ਡੀਜ਼ਲ ਨੂੰ ਜਿਹੜਾ ਆ ਖਤਮ ਕਰੋ, ਹਾਈਬ੍ਰਿਡ ਬਣਾਓ। ਤੁਸੀਂ ਇਹ ਦੇਖੋ ਜੀ, ਅੱਜ ਦੀ ਤਰੀਕ ਦੇ ਵਿੱਚ ਜੇ ਤੁਸੀਂ ਕਦੀ ਸੋਚ ਕੇ ਦੇਖੋ ਕਿ ਟੋਯੋਟਾ ਨੇ ਕੋਈ ਵੀ ਜਿਹੜੀ ਆ ਇਲੈਕਟ੍ਰਿਕ ਕਾਰ ਨਹੀਂ ਕੱਢੀ, ਹਾਈਬ੍ਰਿਡ ਤੇ ਜ਼ੋਰ ਆ ਉਹਨਾਂ ਦਾ, ਹਾਈਬ੍ਰਿਡ। ਸੋ ਵਰਲਡ ਦੀ ਸਾਰਿਆਂ ਨਾਲੋਂ ਵੱਡੀ ਕੰਪਨੀ ਜਿਹੜੀ ਆ ਉਹ ਇਲੈਕਟ੍ਰਿਕ ਕਾਰ ਦੇ ਜ਼ੋਰ ਨਹੀਂ ਦੇ ਰਹੀ। ਵਾਈ? ਬਿਕੋਜ਼ ਇਲੈਕਟ੍ਰਿਕ ਜਿਹੜੀ ਆ ਉਹਨੂੰ ਅਜੇ ਅਸੀਂ ਓਨੇ ਐਡਵਾਂਸ ਨਹੀਂ ਹੋਏ ਹੈਗੇ, ਔਰ ਇਲੈਕਟ੍ਰਿਕ ਦਾ ਮਤਲਬ ਹੈਗਾ ਕਿ ਵੀ ਆਰ ਅਗੇਨ ਡਿਪੈਂਡੈਂਟ ਔਨ ਚਾਈਨਾ।
ਵੈਰੀ ਬਿਗ ਟਾਈਮ ਡਿਪੈਂਡਡ ਔਨ ਚਾਈਨਾ। ਤੇ ਦੂਸਰੀ ਚੀਜ਼ ਆ, ਇਲੈਕਟ੍ਰਿਕ ਜਿਹੜੀ ਆ ਉਹ ਕੋਈ এনवायरमेंटਲੀ ਗੁੱਡ ਨਹੀਂ ਹੈਗੀ, ਕਿਉਂਕਿ ਜਿਹੜੀਆਂ ਧਾਤਾਂ ਨਾਲ ਬਣਦਾ ਆ, ਜਿਹੜੀਆਂ ਕੰਪੋਨੈਂਟਸ ਨਾਲ ਜਿਹੜੀ ਬੈਟਰੀਆਂ ਬਣਦੀਆਂ, ਇਹਨੂੰ ਡਿਸਪੋਜ਼ ਕਰਨ ਲੱਗਿਆ ਇਹ এনवायरमेंटਲੀ ਬਹੁਤ ਜ਼ਿਆਦਾ ਖਤਰਨਾਕ ਹੈ। ਤੁਸੀਂ ਆਪ ਸੋਚ ਕੇ ਦੇਖੋ ਯਾਰ, ਆਪਾਂ ਛੋਟੇ ਛੋਟੇ ਸੈੱਲ ਹੁੰਦੇ ਆ, ਉਹਨਾਂ ਨੂੰ ਡਿਸਪੋਜ਼ ਆਫ ਕਰਨ ਲਈ ਕਿੱਡਾ ਵੱਡਾ ਉਹ ਹੁੰਦੀ ਆ, ਚੀਜ਼ ਹੁੰਦੀ ਆ ਵੀ ਉਹਨੂੰ ਪ੍ਰੋਪਰਲੀ ਡਿਸਪੋਜ਼ ਕੀਤਾ ਜੀ। ਤੇ ਐਡੀ ਵੱਡੀ ਬੈਟਰੀਆਂ ਕਿੱਥੇ ਡਿਸਪੋਜ਼ ਹੋਣੀਆਂ? ਮਤਲਬ ਕਿੱਦਾਂ ਇਹਨਾਂ ਨੂੰ ਕੀ ਕੀਤਾ ਜਾਣਾ? ਇਹਨਾਂ ਦਾ ਕੋਈ ਰਾਹ ਹੈਗਾ? ਸੋ ਇਸ ਕਰਕੇ ਆਈ ਡੋਂਟ ਥਿੰਕ ਸੋ ਕਿ ਆਟੋਨਮਸ ਦਾ ਠੀਕ ਆ, ਆਟੋਨਮਸ ਲੋਕਲੀ ਠੀਕ ਆ, ਡਾਕ ਟੂ ਡਾਕ ਠੀਕ ਆ, ਉੱਥੇ ਯਾਰਡ ਦੇ ਵਿੱਚ ਮੂਵਮੈਂਟ ਲਈ ਠੀਕ ਆ, ਪਰ ਲੌਂਗ ਹਾਲ ਦੇ ਲਈ ਜਿੱਦਾਂ ਦੇ ਆਪਣੇ ਹੁਣ ਦੇਖੋ ਮੌਸਮ ਚੱਲ ਰਹੇ ਹੈਗੇ, ਕਿਤੇ ਗਰਮੀ ਆ, ਕਿਤੇ ਸਰਦੀ ਆ, ਕਿਤੇ ਬਰਫ਼ ਪੈ ਰਹੀ, ਕਿਤੇ ਕੁਛ ਹੋ ਰਿਹਾ। ਸੋ ਆਟੋਨਮਸ ਜਿਹੜਾ ਆ ਉਹ ਅਜੇ ਹਾਲ ਦੀ ਘੜੀ ਮੇਰੇ ਖਿਆਲ ਦੇ ਵਿੱਚ ਦੂਰ ਆ, ਪਰ ਯਾ ਡੈਫੀਨਿਟਲੀ ਲੋਕੀ ਪੈਸਾ ਲਾਈ ਜਾ ਰਹੇ ਆ ਜੀ। ਪਰ ਐਨਵੀਡੀਆ ਵਰਗੀ ਕੰਪਨੀ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਇਸ ਵੇਲੇ ਨੰਬਰ 1 ਕੰਪਨੀ ਆ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਜਿਹੜੀ ਕੰਪਨੀ ਨੂੰ ਜਿਹਦਾ ਨਾਮ ਮੈਂ ਤੁਹਾਡੇ ਨਾਲ ਸਾਂਝਾ ਕੀਤਾ ਸੀ, ਵਾਵੀ ਕਰਕੇ, ਟੋਰਾਂਟੋ ਬੇਸਡ ਕੰਪਨੀ ਹੈਗੀ ਆ, 2025 ਦੇ ਵਿੱਚ ਜਿਹੜਾ ਡਰਾਈਵਰਲੈਸ ਟਰੱਕ ਆ ਉਹ ਬਾਹਰ ਕੱਢ ਦੇਣਗੇ। ਸੋ ਬਹੁਤ ਤੇਜ਼ੀ ਦੇ ਨਾਲ ਉਹ ਕੰਮ ਕਰ ਰਹੇ ਆ, ਈਵਨ ਦੋ ਰਿਐਲਿਟੀ ਦੇ ਵਿੱਚ ਬਹੁਤ ਔਖਾ ਲੱਗਦਾ ਆ, ਪਰ ਜਿਸ ਹਿਸਾਬ ਦੇ ਨਾਲ ਆਰਟੀਫਿਸ਼ੀਅਲ ਇੰਟੈਲੀਜੈਂਸ ਤੇਜ਼ੀ ਨਾਲ ਫੈਲ ਰਹੀ ਹੈਗੀ ਆ ਹਰ ਇੱਕ ਇੰਡਸਟਰੀ ਦੇ ਵਿੱਚ, ਤੇ ਉਹਦਾ ਜਿਹੜਾ ਮੇਨ ਕੰਪਨੀ ਐਨਵੀਡੀਆ ਆ, ਉਹ ਇਸ ਵਾਵੀ ਕੰਪਨੀ ਦੇ ਨਾਲ ਵਿੱਚ ਉਹਨਾਂ ਨੇ ਆਪਣੇ ਪੈਸੇ ਇਨਵੈਸਟ ਕੀਤੇ ਆ, ਤੇ ਨੈਚੁਰਲੀ ਇਹ ਕੋਈ ਨਾ ਕੋਈ ਜਿਹੜੀ ਵੱਡੀ ਚੀਜ਼ ਨਿਕਲ ਕੇ ਆਊਗੀ। ਹਜੇ ਵੀ ਇਹ ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਜਿਹੜਾ ਟਰੱਕਿੰਗ ਆ, ਇਹ 70% ਜਿਹੜਾ ਫਰੇਟ ਆ ਉਹ ਟਰੱਕਾਂ ਦੇ ਨਾਲ ਹੀ ਮੂਵ ਹੁੰਦਾ ਹੈਗਾ ਆ। ਡਰਾਈਵਰ ਸ਼ਾਰਟੇਜ ਆ, ਸੇਫਟੀ ਇਸ਼ੂਜ਼ ਆ, ਸਪਲਾਈ ਚੇਨ ਚੈਲੰਜਸ ਹੈਗੇ ਆ, ਇਹ ਸਾਰੇ ਨੂੰ ਕਵਰ ਕਰਨ ਦੇ ਲਈ ਜਿਹੜਾ ਸਾਰਾ ਜ਼ੋਰ ਆ ਉਹਨਾਂ ਦਾ ਇਹ ਡਰਾਈਵਰਲੈਸ ਟਰੱਕਿੰਗ ਦੇ ਉੱਤੇ ਲੱਗਾ ਹੋਇਆ। ਭਾਈ ਲੋਕਾਂ ਦੀ ਪੈਸੇ ਦੀ ਭੁੱਖ ਨੇ ਆਪਣੇ ਪੈਰਾਂ ਤੇ ਕੁਹਾੜੀ ਮਾਰ ਲੈਣੀ ਆ, ਇਹ ਪੱਕੀ ਗੱਲ ਹੈ ਜੀ। ਤੇ ਰਮਨ ਜੀ, ਆਪਣੀ ਕਮਿਊਨਿਟੀ ਦੇ ਵਿੱਚ ਟਰੱਕਰਸ ਦੇ ਨਾਲ ਜਾਂ ਟਰੱਕਿੰਗ ਇੰਡਸਟਰੀ ਵਾਲੇ ਲੋਕਾਂ ਦੇ ਨਾਲ, ਕੰਪਨੀਆਂ ਦੇ ਨਾਲ ਜਦ ਤੁਸੀਂ ਗੱਲ ਕਰਦੇ ਆ ਤਾਂ ਕੀ ਫੀਡਬੈਕ ਮਿਲ ਰਹੀ ਆ ਮਾਰਕੀਟ ਨੂੰ ਲੈ ਕੇ? ਹਾਹਾਕਾਰ ਮਚੀ ਆ ਜਾਂ ਕੋਈ ਨਹੀਂ, ਸਟੇਬਲ ਆ, ਠੀਕ ਆ, ਔਖਾ ਸਮਾਂ ਕੱਢ ਲਾਂਗੇ, ਕਿਵੇਂ ਆ? ਕੀ ਗੱਲਾਂ ਸੁਣਨ ਨੂੰ ਮਿਲ ਰਹੀਆਂ ਜ਼ਿਆਦੀਆਂ? ਪਹਿਲਾਂ ਤਾਂ ਰਾਜਕਾਰਨ ਕੀ ਬਹੁਤ ਲੰਮਾ ਸਮਾਂ ਹੋ ਚੱਲਿਆ ਡਾਊਨ ਚੱਲਦੇ। ਹਾਂਜੀ, ਬਿਲਕੁਲ ਸਹੀ ਗੱਲ। ਸੋ ਹਰ ਇੱਕ ਬੰਦਾ ਜਿਹੜਾ ਆ ਉਹ ਐਗਜ਼ੌਸਟ ਹੋਇਆ ਪਿਆ, ਹਰ ਇੱਕ ਬੰਦਾ ਜਿਹੜਾ ਤੰਗ, ਬਹੁਤ ਬੁਰੀ ਤਰ੍ਹਾਂ ਤੰਗ ਹੋਇਆ ਪਿਆ ਇਸ ਵੇਲੇ। ਠੀਕ ਆ ਜੀ। ਸੈਕਿੰਡ ਚੀਜ਼ ਜਿਹੜੀ ਆ, ਇਸ ਵੇਲੇ ਸਾਰਿਆਂ ਨੂੰ ਜਾਰੀ ਜਿਹੜੀ ਸੁਣ ਚ ਆ ਰਹੀ ਆ, ਔਰ ਕੱਲ ਵੀ ਕੁਝ ਕਾਲਸ ਆਈਆਂ ਹੈਗੀਆਂ ਜਿਹਦੇ ਵਿੱਚ ਕਿ ਫਰੇਟ ਦੀ ਚੋਰੀ ਤੇ ਫਰੇਟ ਜਿਹੜਾ ਤੁਹਾਡੀ ਕੰਪਨੀ ਦੇ ਨਾਂ ਤੇ ਬੁਕਿੰਗ ਹੋ ਰਹੀ ਆ, ਸੋ ਮਸਲਾ ਪੂਰਾ ਗਰਮਾਇਆ ਆ। ਮਤਲਬ ਲਾਸਟ ਕਾਲਰ ਨੇ ਪਹਿਲਾਂ ਤਾਂ ਉਹਨਾਂ ਨੇ ਮੈਨੂੰ ਦੱਸਿਆ ਵੀ ਅਸੀਂ ਤਾਂ ਕਦੀ ਕੋਈ ਮਤਲਬ ਕਿ 2008-9 ਤੋਂ ਅਸੀਂ ਕੰਪਨੀ ਆਪਣੀ ਇਕੱਲਾ ਸਿੰਗਲ ਟਰੱਕ ਅਸੀਂ ਕੰਮ ਕਰ ਰਹੇ ਹਾਂ। ਠੀਕ ਹੈ। ਤੇ ਮਤਲਬ ਸਾਨੂੰ ਪਤਾ ਨਹੀਂ ਲੱਗ ਰਿਹਾ ਸਾਡੇ ਨਾਲ ਹੋ ਕੀ ਰਿਹਾ। ਤੇ ਉਹਨਾਂ ਨੂੰ ਮੈਂ ਬਾਰ-ਬਾਰ ਇਹੋ ਗੱਲ ਪੁੱਛੀ, ਮੈਂ ਕਿਹਾ ਵੀ ਜਿੰਨੀ ਦੇਰ ਤੱਕ ਤੁਸੀਂ ਸਪੈਸੀਫਿਕ ਦੱਸਦੇ ਨਹੀਂ ਉਨੀ ਦੇਰ ਤੱਕ ਵੀ ਕੈਨ ਨਾਟ ਸੁਜੈਸਟ ਐਨੀਥਿੰਗ, ਹੈ ਨਾ, ਕੁਛ ਨਹੀਂ ਕਰ ਸਕਦੇ ਆਪਾਂ। ਠੀਕ ਹੈ। ਅਲਟੀਮੇਟਲੀ ਗੱਲ ਕਰਦੇ ਕਰਦੇ ਉਹ ਕਹਿੰਦੇ ਵੀ ਸਾਨੂੰ ਭਾਜੀ ਕਾਲਾਂ ਆਉਂਦੀਆਂ ਸੀ ਇੰਡੀਆ ਤੋਂ, ਸਾਨੂੰ ਕਾਲਾਂ ਆਈਆਂ ਸੀ ਪਾਕਿਸਤਾਨ ਤੋਂ, ਵੀ ਅਸੀਂ ਤੁਹਾਡੀ ਡਿਸਪੈਚ ਕਰ ਦਿੰਦੇ ਹਾਂ, ਅਸੀਂ ਤੁਹਾਨੂੰ ਲੋਡ ਦੇ ਦਿੰਦੇ ਹਾਂ। ਠੀਕ ਹੈ। ਅਸੀਂ ਉੱਥੋਂ ਲੋਡ ਲੈਣੇ ਸ਼ੁਰੂ ਕਰਦੇ। ਓਕੇ। ਹੁਣ ਉਹ ਦੇਖੋ ਲਿੰਕ ਜਿਹੜਾ ਆ ਕਿਤੇ ਨਾ ਕਿਤੇ ਜਾ ਕੇ ਜੁੜਦਾ, ਠੀਕ ਹੈ ਨਾ। ਅਸੀਂ ਬਹੁਤ ਸਾਰੇ ਲੋਕਾਂ ਨੂੰ ਇਹ ਗੱਲ ਕਹਿੰਦੇ ਵੀ ਤੁਸੀਂ ਭਾਈ ਕਿੱਦਾਂ ਕੰਮ ਕਰ ਰਹੇ ਆ, ਜ਼ਰੂਰੀ ਨਹੀਂ ਹੁੰਦਾ ਵੀ ਸਾਰੇ ਹੀ ਗਲਤ ਹੈ, ਜ਼ਰੂਰੀ ਨਹੀਂ ਸਾਰੇ ਠੀਕ ਆ, ਪਰ ਡੈਫੀਨੇਟਲੀ ਇਸ ਵੇਲੇ ਜਿਹੜਾ ਪ੍ਰੋਬਲਮ ਹੈਗੀ ਆ, ਇਹ ਮੈਂ ਪਿਛਲੇ ਆਲਮੋਸਟ ਆਪਾਂ 1 ਸਾਲ ਤੋਂ ਇਹ ਰੌਲਾ ਪਾ ਰਹੇ ਆ ਵੀ ਬਾਹਰ ਜਿਹੜਾ ਡਾਟਾ ਜਾ ਰਿਹਾ ਸਾਰਾ, ਬਾਹਰ ਜਿਹੜਾ ਡਾਟਾ ਤੁਸੀਂ ਦਿੰਦੇ ਆ, ਬਾਹਰ ਜਿਹੜੀ ਇਨਫੋਰਮੇਸ਼ਨ ਸਾਰੀ ਆਪ ਦੀ ਦੇ ਦਿੰਦੇ ਆ, ਸਾਰੀ ਖੋਲ ਕੇ ਸਿੱਟ ਦਿੰਦੇ ਆ ਅਗਲੇ ਦੇ ਕੇ। ਉਹ ਦੇਖੋ ਜਿਹੜਾ ਡਿਸਪੈਚਰ ਆ, ਡਿਸਪੈਚਰ ਤੁਹਾਡਾ ਬੈਕ ਆਫਿਸ 'ਚ ਕੰਮ ਕਰਨ ਵਾਲਾ ਬੰਦਾ ਜੀ, ਠੀਕ ਆ, ਜਿਹਨੇ ਬੈਕ ਇੱਕ ਹਿਸਾਬ ਦਾ ਜਿਹੜਾ ਤੁਹਾਡੇ ਆਫਿਸ ਦੇ ਪਿੱਛੇ ਤੁਸੀਂ ਬਾਹਰ ਟਰੱਕ ਚਲਾਉਂਦੇ, ਜਿਹੜਾ ਪਿੱਛੇ ਆਫਿਸ 'ਚ ਬੈਠਾ ਕੰਮ ਕਰਦਾ। ਤੁਸੀਂ ਇੱਕ ਬੰਦਾ ਜਿਹੜਾ ਜਿਹਨੂੰ ਬੈਕ ਐਂਡ ਦਾ ਆਫਿਸ ਆ, ਉਹਨੂੰ ਜਦੋਂ ਤੁਸੀਂ ਸਾਰਾ ਕੱਚਾ ਚਿੱਟਾ ਖੋਲ ਕੇ ਦੇ ਦਿੱਤਾ, ਠੀਕ ਆ, ਔਰ ਇਸ ਕੰਟਰੀ ਦੇ ਵਿੱਚ ਵਿਸ਼ਵਾਸ ਦੇ ਉੱਤੇ ਬਹੁਤ ਕੁਝ ਚੱਲਦਾ ਸੀ। ਇਸ ਕੰਟਰੀ ਤੋਂ ਬਾਹਰ ਵਿਸ਼ਵਾਸ ਤੇ ਕੁਛ ਨਹੀਂ ਚੱਲਦਾ।
ਇਹ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ, ਸਾਰਿਆਂ ਨੂੰ ਪਤਾ। ਜਿਹੜੇ ਕੰਟਰੀ ਚੋਂ ਆਪਾਂ ਆਏ ਆ ਉੱਥੇ ਆਪਾਂ ਨੂੰ ਪਤਾ ਕੀ ਹਾਲਾਤ ਆ ਤੇ ਕਿੱਦਾਂ ਉੱਥੇ ਦੁਨੀਆ ਚੱਲਦੀ ਹੈ, ਠੀਕ ਹੈ ਨਾ। ਉੱਥੇ ਤਾਂ ਤੁਸੀਂ ਸਵੇਰੇ ਕਿਸੇ ਨੂੰ ਕੋਈ ਗੱਲ ਦੱਸ ਕੇ ਜਾਓ ਤੇ ਸ਼ਾਮ ਨੂੰ ਤੁਹਾਨੂੰ ਪਤਾ ਲੱਗਦਾ ਵੀ ਕੰਮ ਹੋ ਗਿਆ ਤਾਂ, ਠੀਕ ਹੈ ਨਾ। ਸੋ ਇਸ ਕਰਕੇ ਮੈਂ ਕੋਈ ਦੋਸ਼ ਨਹੀਂ ਲਾ ਰਿਹਾ ਕਿਸੇ ਦੇ ਜਾਂ ਕੁਛ ਨਹੀਂ ਕਰ ਰਿਹਾ, ਪਰ ਜਿਹੜੇ ਫੈਕਟਸ ਹੈਗੇ ਆ, ਜਿਹੜੀਆਂ ਚੀਜ਼ਾਂ ਸਾਡੇ ਸਾਹਮਣੇ ਹੈਗੀਆਂ, ਅਸੀਂ ਉਹਨਾਂ ਦੇ ਆਧਾਰ ਤੇ ਕਹਿ ਰਹੇ ਹਾਂ ਵੀ ਦੈਟ ਇਜ਼ ਵਾਟ ਇਜ਼ ਹੈਪਨਿੰਗ। ਐਂਡ ਲੋਕਾਂ ਨੂੰ ਹਦਾਇਤ ਕਰਦੇ ਹਾਂ ਵੀ ਭਾਈ ਜਿਹਦੇ ਕਿਸੇ ਕੋਲੋਂ ਡਿਸਪੈਚ ਲੈਣੀ ਆ ਇੱਥੇ US ਦੇ ਵਿੱਚ ਜਿਹੜਾ ਕੰਮ ਆ ਉੱਥੇ ਕਰੋ। ਜੇ ਤੁਸੀਂ ਪਹਿਲੀ ਤਾਂ ਗੱਲ ਆਪ ਲੋਡ ਕਰੋ, ਪਰ ਆਪ ਲੋਡ ਕਰਨ ਦਾ ਵੀ ਪ੍ਰੋਬਲਮ ਆ ਕਿ ਬਹੁਤ ਜ਼ਿਆਦਾ ਐਸੇ ਬੰਦੇ ਰਾਜਕਰਨ, ਮੈਂ ਰੋਜ਼ ਗੱਲ ਕਰਦਾ ਲੋਕਾਂ ਨਾਲ, ਬਹੁਤ ਜ਼ਿਆਦਾ ਐਸੇ ਬੰਦੇ ਆ ਜਿਨ੍ਹਾਂ ਨੂੰ ਮਤਲਬ ਕਿ ABC ਨਹੀਂ ਪਤਾ ਟਰੱਕਿੰਗ ਦੀ, ਤੇ ਉਹ ਮਤਲਬ ਕੀ ਕੰਮ ਕਰ ਰਿਹਾ। ਐਂਡ ਅਨਫੋਰਚੂਨੇਟਲੀ ਕਹਿਣਾ ਪੈ ਰਿਹਾ ਕਿ ਦੇ ਆਰ ਦਾ ਵਨ ਵਿਚ ਬਿਕਮਸ ਅ ਵਿਕਟਮ, ਬਿਕਾਜ਼ ਵਿਕਟਮ ਇਸ ਇੰਡਸਟਰੀ ਦੇ ਵਿੱਚ ਬਣਨਾ ਬਹੁਤ ਸੌਖਾ ਆ। ਇਸ ਇੰਡਸਟਰੀ ਦੇ ਵਿੱਚ ਲੂਪ ਹੋਲ ਬਹੁਤ ਹੈਗੇ ਆ। ਹੁਣ ਦੇਖੋ ਇਸ ਵੇਲੇ FMCSA ਨੂੰ ਵੀ ਪੂਰਾ ਮਤਲਬ ਕਿ ਜਕੜਿਆ ਪਿਆ ਵੀ ਇਸ ਚੀਜ਼ਾਂ ਦੇ ਵਿੱਚ ਵੀ ਇੰਨੀ ਲੀਨੀ। ਹੁਣ FMCSA ਦੇ ਨਾਲ ਗੱਲਬਾਤ ਜਿਹੜੀ ਸੀਗੀ ਉਹਦੇ ਵਿੱਚ ਹੋਈ ਕਿ ਜਿਹੜਾ ਤੁਸੀਂ ਜਦੋਂ ਫਾਈਲਿੰਗ ਕਰਦੇ ਆ ਤੁਸੀਂ ਉੱਥੇ ਲਿਖਿਆ ਹੁੰਦਾ ਵੀ ਫਰਜਰੀ ਐਂਡ ਉਹ ਸਾਰਾ ਕੁਝ। FMCSA ਨੂੰ ਸਵਾਲ ਉੱਠਿਆ ਕਿ ਤੁਸੀਂ ਅੱਜ ਤੱਕ ਫਰਜਰੀ ਦੇ ਵਿੱਚ ਕਿਸੇ ਨੂੰ $10,000 ਦਾ ਜੁਰਮਾਨਾ ਕੀਤਾ? ਅੱਜ ਤੱਕ ਕਿਸੇ ਦਾ ਕੇਸ ਕੀਤਾ? ਅੱਜ ਤੱਕ ਕੋਈ ਪ੍ਰੋਸੀਕਿਊਟ ਕੀਤਾ? ਕੋਈ ਜਵਾਬ ਨਹੀਂ ਗਾ ਉਹਨਾਂ ਕੋਲ। ਸੋ ਇਹ ਚੀਜ਼ ਦੇਖਣ ਵਾਲੀ ਆ ਕਿ ਇੱਥੇ ਉਹ ਚੀਜ਼ਾਂ ਇੱਕ ਡਰਾਉਣ ਵਾਸਤੇ ਕਹਿ ਲਓ ਸੀਗੀਆਂ, ਪਤਾ ਨਹੀਂ ਕਿਹਦੇ ਵਾਸਤੇ। ਪਰ ਹੁਣ ਇਸ ਵੇਲੇ ਜਿਹੜੀ FMCSA ਆ, ਇਸ ਵੇਲੇ ਜਿਹੜਾ ਆਪਣਾ ਕਾਂਗਰਸ ਦੇ ਵਿੱਚ ਬਿੱਲ ਚੱਲ ਰਿਹਾ, ਉਹਦੇ ਵਿੱਚ ਸ਼ਾਇਦ ਹੋ ਸਕਦਾ FMCSA ਦੇ ਹੱਥ ਖੋਲ ਦਿੱਤੇ ਜਾਣ, ਸ਼ਾਇਦ ਹੋ ਸਕਦਾ DOT ਦੇ ਹੱਥ ਖੋਲ ਦਿੱਤੇ ਜਾਣ। ਕਿਤੇ ਨਾ ਕਿਤੇ ਰਮਨ ਜੀ ਇਹ ਢਿੱਲ ਦਾ ਹੀ ਨਤੀਜਾ ਆ। ਲੋਕਾਂ ਨੂੰ ਪਤਾ ਵੀ ਅਸੀਂ ਜਿਹੜਾ ਇਹ ਕੰਮ ਕਰ ਰਹੇ ਆ, ਜਿਹੜਾ ਚਾਹੇ ਉਹ ਫਰੇਟ ਚੋਰੀ ਦਾ ਆ ਜਾਂ ਜਿਹਨੂੰ ਕਿਸੇ ਨੂੰ ਪਤਾ ਵੀ ਆ ਵੀ ਜੇ ਕੋਈ ਆ ਉਹਨੂੰ ਇਹ ਪਤਾ ਵੀ ਇਹਦੀ ਸਜ਼ਾ ਬਹੁਤ ਛੋਟੀ ਆ, ਵੀ ਆਪਾਂ ਕਰਕੇ ਬਾਹਰ ਆ ਜਾਣਾ, ਕਮਾਈ ਕਰ ਲਓ ਜਿੰਨੀ ਕਰ ਸਕਦੇ ਆ, ਨੱਪ ਲਓ ਜਿੰਨਾ ਨੱਪ ਹੁੰਦਾ, ਰਗੜ ਲਓ ਜਿੰਨਾ ਰਗੜ ਹੁੰਦਾ। ਸਜ਼ਾ ਛੋਟੀ ਵੀ ਆ, ਪ੍ਰੋਸੀਕਿਊਸ਼ਨ ਹੀ ਹੈ ਨਹੀਂ ਗੀ। ਪੁਲਿਸ ਨਹੀਂ ਕੰਮ ਕਰਦੀ, ਕੋਈ ਪੁਲਿਸ ਨਹੀਂ ਕਹਿੰਦੀ ਕੁਝ। ਉਧਰੋਂ ਤੁਸੀਂ ਹੁਣ ਕਿਹੜਾ ਬੰਦਾ ਵਕੀਲ ਕਰਕੇ ਮੁੜ ਕੇ ਇੰਨਾ ਕੁਝ ਕਰਕੇ ਕਰੂਗਾ? ਇੰਸ਼ੋਰੈਂਸ ਕੰਪਨੀਆਂ ਉਹ ਹੱਥ ਖੜੇ ਕਰ ਦਿੰਦੀਆਂ। ਸਾਰਾ ਹੀ ਸਿਸਟਮ ਵਿਗੜਿਆ ਪਿਆ। ਕਹਿੰਦੇ ਹੁੰਦੇ ਆ ਨਹੀਂ, ਸਿਸਟਮ ਬੜਾ ਵਧੀਆ ਸੀਗਾ, ਇਮਾਨਦਾਰ, ਸਮਝਦਾਰ ਤੇ ਅਕਲਮੰਦ ਲੋਕੀ ਕੰਮ ਕਰ ਰਹੇ ਸੀ। ਸਿਸਟਮ ਬੜਾ ਵਧੀਆ ਸੀਗਾ। ਬਾਹਲੇ ਚਲਾਕ ਆ ਗਏ, ਬਾਹਲੇ ਐਡਵਾਂਸ ਆ ਗਏ, ਬਾਹਲੀਆਂ ਚੀਜ਼ਾਂ ਹੋ ਗਈਆਂ। ਸੋ ਇਸ ਕਰਕੇ ਸਿਸਟਮ ਜਿਹੜਾ ਚੰਗਾ ਭਲਾ ਚੱਲਦਾ ਸੀਗਾ, ਅਸੀਂ ਆਰਾਮ ਨਾਲ ਚਲਾਈ ਜਾਂਦੇ ਸੀਗੇ, ਕਰੀ ਜਾਂਦੇ ਸੀ, ਉਹ ਹੋ ਗਿਆ ਖਰਾਬ। ਹੁਣ ਇਹਨੂੰ ਜਦੋਂ ਠੀਕ ਕਰਨਾ ਆ, ਉਦੋਂ ਫਿਰ ਮੈਂ ਅੱਜ ਫਿਰ ਔਨ ਏਅਰ ਇਹ ਗੱਲ ਕਹਿ ਦਿੰਦਾ, ਜਦੋਂ ਇਸ ਸਿਸਟਮ ਦੇ ਵਿੱਚ ਸਖਤਾਈਆਂ ਹੋਣ ਲੱਗੀਆਂ, ਇਹਨਾਂ ਨੇ ਠੀਕ ਕਰਨਾ ਸ਼ੁਰੂ ਕੀਤਾ, ਚੀਕਾਂ ਵੀ ਅਸੀਂ ਉਹ ਮਾਰਨੀਆਂ ਸਾਰਿਆਂ ਜ਼ਿਆਦੀਆਂ ਵੀ ਸਾਡੇ ਨਾਲ ਨਜਾਇਜ਼ ਹੋ ਰਹੀ ਹੈ। ਜੀ ਬਿਲਕੁਲ। ਇੱਕ ਖਬਰ ਹੋਰ ਸਾਂਝੀ ਕਰਨੀ ਹੈ। ਕਈ ਵਾਰੀ ਬੰਦੇ ਦਾ ਐਕਸੀਡੈਂਟ ਹੋ ਜਾਂਦਾ ਟਰੱਕ ਵਾਲੇ ਦਾ, ਤੇ ਉਹਨੂੰ ਲਾਗੇ ਛਾਗੇ ਰਹਿਣਾ ਚਾਹੀਦਾ। ਕਹਿੰਦੇ ਵੀ ਇਦਾਂ ਦਾ ਇੱਕ ਐਕਸੀਡੈਂਟ ਹੋਇਆ I-5 ਦੇ ਉੱਤੇ, ਜਿਹੜਾ ਪ੍ਰੋਪੇਨ ਟੈਂਕ ਜਿਹੜਾ ਲੈ ਕੇ ਜਾ ਰਿਹਾ ਸੀ ਟਰੱਕ, ਤੇ ਜਦੋਂ ਅੱਗ ਲੱਗ ਗਈ ਤੇ ਟਰੱਕ ਡਰਾਈਵਰ ਵੀ ਉੱਥੋਂ ਭੱਜ ਗਿਆ ਤੇ ਟਰੱਕ ਸਾਰਾ ਸੜ ਗਿਆ। ਤੇ ਬਾਅਦ 24 ਘੰਟਿਆਂ ਬਾਅਦ ਫਿਰ ਪੁਲਿਸ ਵਾਲਿਆਂ ਨੇ ਉਹ ਜਿਹੜਾ ਟਰੱਕ ਡਰਾਈਵਰ ਆ ਉਹ ਲੱਭਿਆ। ਹਜੇ ਤੱਕ ਉਹਦੀ ਜਿਹੜੀ ਆਇਡੈਂਟੀ ਤਾਂ ਨਹੀਂ ਦੱਸੀ। ਇਹ ਹਾਈਵੇ 5 ਦੇ ਉੱਤੇ ਜੂਨ 18 ਨੂੰ ਜਿਹੜਾ ਇਹ ਐਕਸੀਡੈਂਟ ਹੋਇਆ, ਜਿੱਥੇ ਉਹ ਪ੍ਰੋਪੇਨ ਦੇ ਟੈਂਕ ਲੈ ਕੇ ਜਾ ਰਿਹਾ ਸੀ। ਪੂਰੇ ਦਾ ਪੂਰਾ ਟਰੱਕ ਤੇ ਉਹ ਜਿਹੜੇ ਟੈਂਕ ਆ ਉਹ ਸੜ ਕੇ ਸੁਆਹ ਹੋ ਗਏ। ਜੀ ਕੁਝ ਕਾਲਰ ਵੀ ਆਪਣੇ ਨਾਲ ਜੁੜੇ ਆ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਸਰੋਤੇ ਤੁਸੀਂ ਵੀ ਕਾਲ ਕਰ ਸਕਦੇ ਹੋ, ਨੰਬਰ ਹੈ 408-272-5200। ਹਾਂਜੀ ਰਮਨ ਜੀ, ਕੀ ਕਹਿਣ ਲੱਗੇ ਸੀ? ਮੈਂ ਉਹੀ ਕਹਿਣ ਲੱਗਾ ਸੀਗਾ ਕਿ ਜਿਹੜਾ ਜਦੋਂ ਟਰੱਕਿੰਗ ਕੰਪਨੀ ਡਰਾਈਵਰ ਹਾਇਰ ਕਰਦੀ ਆ, ਉਹਨਾਂ ਨੂੰ ਬਣਦਾ ਆ ਕਿ ਉਹ ਉਸ ਕੰਪਨੀ ਨੂੰ, ਉਸ ਡਰਾਈਵਰ ਨੂੰ ਆਪਣਾ ਜਿਹੜਾ ਆ ਇੱਕ ਕੋਰਸ ਹੁੰਦਾ ਆ ਜਿਹੜਾ ਕਿ ਆਫਟਰ ਐਕਸੀਡੈਂਟ ਕੀ ਤੁਸੀਂ ਕਰਨਾ ਹੈ, ਕਿਹੜੇ ਸਟੈਪ ਤੁਸੀਂ ਚੁੱਕਣੇ ਆ। ਔਰ ਖਾਸ ਕਰਕੇ ਜਿਹੜੀ ਨਵੀਂ ਆਪਣੀ ਕਮਿਊਨਿਟੀ ਆਈ ਹੈਗੀ ਆ, ਨਵੇਂ ਲੋਕੀ ਆਏ ਹੈਗੇ ਆ, ਨਵੇਂ ਡਰਾਈਵਰ ਆਏ ਹੈਗੇ ਆ, ਉਹਨਾਂ ਨੂੰ ਇਹ ਹਦਾਇਤ ਕਰਦੇ ਆ ਕਿ ਜਿਹੜਾ ਵੀ ਟਰੱਕ ਕਿਸੇ ਚੀਜ਼ ਦਾ ਵੀ ਕੋਈ ਵੀ ਹਾਦਸਾ ਹੁੰਦਾ, ਐਕਸੀਡੈਂਟ ਹੁੰਦਾ, ਉੱਥੇ ਹਾਦਸੇ ਦੀ ਸੀਨ ਨੂੰ ਛੱਡ ਕੇ ਜਾਣਾ ਹਿੱਟ ਐਂਡ ਰਨ ਦੇ ਵਿੱਚ ਆ ਜਾਂਦਾ। ਐਂਡ ਉਹ ਬਹੁਤ ਜ਼ਿਆਦਾ ਵਰਸਟ ਹੋ ਜਾਂਦਾ। ਹੋ ਸਕਦਾ ਤੁਹਾਡਾ ਕੋਈ ਕਸੂਰ ਵੀ ਨਾ ਹੋਵੇ, ਸਹੀ ਗੱਲ, ਠੀਕ ਹੈ ਨਾ, ਹੋ ਸਕਦਾ ਤੁਸੀਂ ਕੋਈ ਪ੍ਰੋਬਲਮ ਵੀ ਨਾ ਹੋਵੇ। ਔਰ ਦੂਸਰੀ ਚੀਜ਼ ਇੱਕ ਹੋਰ ਜਿਹੜੀ ਆ ਰਾਜਕਰਨ, ਇੱਕ ਹੋਰ ਕਾਲ ਜਿਹੜੀ ਪਿਛਲੇ ਵੀਕ ਆਈ ਸੀਗੀ, ਉਹਦੇ ਤੋਂ ਮੈਂ ਇੱਕ ਚੀਜ਼ ਹੋਰ ਦੱਸਣੀ ਚਾਹੁੰਦਾ ਕਿ ਜਦੋਂ ਤੁਹਾਡਾ ਉੱਥੇ
ਕੋਈ ਮੰਨ ਲਓ ਐਕਸੀਡੈਂਟ ਹੋਇਆ, ਉਹਨਾਂ ਦੇ ਟ੍ਰੇਲਰ ਦੇ ਵਿੱਚ ਪਿੱਛੋਂ ਆਣ ਕੇ ਕਾਰ ਵੱਜੀ, ਠੀਕ ਆ। ਹੁਣ ਉਹਨਾਂ ਦਾ ਐਕਸੀਡੈਂਟ ਹੋਇਆ, ਪੁਲਿਸ ਵਾਲਾ ਆਇਆ, ਪੁਲਿਸ ਆਈ, ਸਭ ਕੁਛ ਆਇਆ, ਪੁਲਿਸ ਆਣ ਕੇ ਉਹਨੂੰ ਕਹਿੰਦੀ ਨਹੀਂ ਤੇਰਾ ਕੋਈ ਕਸੂਰ ਨਹੀਂ, ਤੂੰ ਜਾ, ਠੀਕ ਆ। ਉਹ ਉੱਥੋਂ ਚਲਾ ਗਿਆ। ਹੁਣ ਉਹ ਜਦੋਂ ਚਲਾ ਗਿਆ ਤੇ ਹੁਣ ਜਿਹੜੀ 6 ਮਹੀਨੇ ਬਾਅਦ ਆਣ ਕੇ ਉਹਦੀ ਉਹ ਕਾਰ ਵਾਲਿਆਂ ਦੀ ਐਡਾ ਵੱਡਾ ਬਿੱਲ ਆ ਗਿਆ ਵੀ ਭਾਈ ਸਾਡਾ ਲਾ ਸੂਟ ਆ ਗਿਆ ਵੀ ਬਿੱਲ ਦੇ ਪੈਸੇ ਦਿਓ ਸਾਡੇ। ਹੁਣ ਉਹਨੂੰ ਪੁੱਛਿਆ ਵੀ ਉਹ ਕਹਿੰਦਾ ਪੁਲਿਸ। ਹੁਣ ਮੈਂ ਕਿਹਾ ਪੁਲਿਸ ਵਾਲਾ ਕਿੱਥੋਂ ਲੱਭ ਕੇ ਲਿਆਏਗਾ? ਸਹੀ ਗੱਲ ਆ। ਜੇ ਤੁਸੀਂ ਐਕਸੀਡੈਂਟ ਹੁੰਦਾ ਆ, ਤੁਸੀਂ ਪੁਲਿਸ ਰਿਪੋਰਟ ਜ਼ਰੂਰ ਕਰਾਓ। ਪੁਲਿਸ ਰਿਪੋਰਟ ਕਰਾ ਕੇ ਮੇਕ ਸ਼ੋਰ ਕਰੋ ਉਹਦੇ 'ਚ ਕੀ ਲਿਖਿਆ, ਮੇਕ ਸ਼ੋਰ ਪੜ੍ਹੋ। ਜੇ ਤੁਹਾਡਾ ਫਾਲਟ ਨਹੀਂ ਹੈਗਾ ਜਾਂ ਫਾਲਟ ਹੈਗਾ, ਕਿੰਨਾ ਹੈਗਾ, ਕੀ ਚੀਜ਼ ਆ, ਉਹ ਸਾਰੀ ਰਿਟਨ 'ਚ ਲਓ। ਰਿਟਨ 'ਚ ਨਹੀਂ ਲਓਗੇ, ਕੱਲ ਨੂੰ ਇੰਸ਼ੋਰੈਂਸ ਦਾ ਕਲੇਮ ਆਊਗਾ, ਤੁਹਾਡੇ ਕੋਲ ਕੁਛ ਨਹੀਂ ਹੈਗਾ, ਕੋਈ ਪ੍ਰੂਫ ਨਹੀਂ। ਜੀ ਜੀ, ਆਪਣੇ ਨਾਲ ਕਾਲਰ ਜੁੜੇ ਆਪਾਂ ਉਹਨਾਂ ਦੇ ਵਿਚਾਰ ਲੈਂਦੇ ਹਾਂ। ਜੋਧ ਸਿੰਘ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ੍ਰੀ ਅਕਾਲ ਜੀ। ਜੀ ਹਾਂ ਵੀਰੇ, ਵੀ ਦੋ ਪੁਆਇੰਟ ਹੈ। ਇੱਕ ਤਾਂ ਮੈਂ ਡੈਲਸ ਦੀ ਗੱਲ ਕਰਦਾ, P&P ਕੰਪਨੀ ਹੈ ਇੱਥੇ ਫਰਿਜਨੋ ਦੀ। ਅੱਛਾ ਜੀ। ਮੈਂ ਤੇਲ ਭਰਾਉਣ ਵਾਸਤੇ ਟਰੱਕ ਖੜਾ ਕੀਤਾ ਤੇ ਉਹ ਮੂਹਰੇ ਖੜਾ ਸੀ। ਮੈਂ 10-15 ਮਿੰਟ ਖੜਾ ਰਿਹਾ, ਫਿਰ ਮੈਂ ਉਹਦੀ ਜਾ ਕੇ ਡੋਰ ਖੜਕਾਈ, ਹੈ ਨਹੀਂ। ਫਿਰ ਮੈਂ ਅੰਦਰ ਜਾ ਕੇ ਅਨਾਉਂਸਮੈਂਟ ਕਰਾਈ, ਉੱਥੇ ਪਹਿਲਾਂ ਡਰਾਈਵਰਾਂ ਨੂੰ ਪੁੱਛਿਆ, ਅਨਾਉਂਸਮੈਂਟ ਕਰਾਈ, ਫਿਰ ਹੈ ਨਹੀਂ। ਫਿਰ ਆਇਆ, ਡੋਰ ਖੜਕਾਈ, ਹੈ ਨਹੀਂ। ਉਹ 45 ਮਿੰਟ ਉੱਥੇ ਖੜਾ ਰਿਹਾ। ਫਿਰ ਤੀਜੀ ਵਾਰ ਅਨਾਉਂਸਮੈਂਟ ਕੀਤੀ, ਜਦੋਂ ਮੈਂ ਭੱਜ ਕੇ ਆਇਆ ਤਾਂ ਟਰੱਕ ਲੈ ਕੇ ਨਿਕਲ ਗਿਆ। ਤੇ ਉਹ ਸੀਗਾ ਮੈਕਸੀਕਨ। ਮੈਂ ਕਹਿੰਦਾ ਵੀ ਇਹ ਚਲੋ ਮੰਨ ਲਓ ਜਿਹੜੇ ਹੁਣ ਪੰਜਾਬੀ ਨਹੀਂ ਸਮਝਦੇ, ਮੈਕਸੀਕਨ ਆ, ਗੋਰੇ ਕਾਲੇ, ਜੋ ਪੰਜਾਬੀਆਂ ਨੇ ਰੱਖੇ ਹੋਏ ਆ, ਇਹਨਾਂ ਨੂੰ ਕਹਿਣਾ ਚਾਹੀਦਾ ਉਹਦੇ ਡਰਾਈਵਰਾਂ ਨੂੰ, ਪਿੱਛੇ ਕੋਈ ਬੰਦਾ ਹਰਾਸ ਹੋ ਰਿਹਾ ਵੀ ਤੁਸੀਂ ਟਰੱਕ ਤੇਲ ਭਰਨਾ ਨਹੀਂ ਭਰਨਾ, ਉਹਨੂੰ ਮੂਵ ਕਰੋ ਉੱਥੋਂ। ਤੇ ਦੂਸਰੀ ਗੱਲ ਹੈਗੀ ਵੀ ਜਿਹੜੀ ਤੁਸੀਂ ਕਰਦੇ ਵੀ ਆ ਜਿਹੜੇ ਆ ਰਹੇ ਨਿਟੋਮਸ ਟਰੱਕ ਆ ਰਹੇ ਆ, ਤੇ ਮੈਂ ਗਿਆ ਸੀ ਪਤਾ ਕਰਨ ਸਟਾਕ ਟਰਨਲ ਨਿਕੋਲਾ ਦਾ, ਉਹਦੇ 70 kg ਗੈਸ ਪੈਂਦੀ ਹੈ, ਉਹ 500 ਮੀਲ ਚੱਲਦਾ ਹੈ। ਤੇ ਉਹ ਬਣਾਇਆ ਬਹੁਤ ਸੋਹਣਾ, ਕੰਫਰਟ ਵੀ ਹੈ ਨਹੀਂ, ਉਹ ਜਿਵੇਂ ਕੈਬ ਟਰੱਕ ਹੁੰਦੇ ਉਸ ਟਾਈਪ ਦਾ ਉਹ ਟਰੱਕ ਹੈ। ਇਹ ਜਿਹੜਾ ਕਰੀ ਜਾਂਦੇ ਆ, ਰੋਬੋਟ ਬਣਾਈ ਜਾਂਦੇ ਆ, ਫੋਰਕਲਿਫਟਾਂ, ਸਾਰਾ ਕੁਛ। ਤੇ ਜਦੋਂ ਬੰਦੇ ਨੂੰ ਕੰਮ ਹੀ ਨਾ ਰਿਹਾ ਤੇ ਬੰਦੇ ਨੇ ਲੈਣਾ ਕੀ ਹੈ? ਸਮਾਨ ਢੋਲ ਕੇ ਦੇਣਗੇ ਕਿਹਨੂੰ? ਮੈਂ ਤੇ ਉਹੀ ਕਿਹਾ ਨਾ ਜੀ ਵੀ ਆਪਣੇ ਪੈਸੇ ਦੀ ਭੁੱਖ ਦੇ ਕਰਕੇ ਆਪਣੇ ਪੈਰਾਂ ਤੇ ਕੁਹਾੜੀ ਮਾਰ ਲੈਣੀ ਹੈ। ਹਾਂਜੀ। ਹੁਣ ਜਿਹੜੀ ਆਰਟੀਫਿਸ਼ੀਅਲ ਇੰਟੈਲੀਜੈਂਸ ਆ, ਇਹ ਜਦੋਂ ਲਾਗੂ ਹੋਈ ਆ, ਇਹਦੇ ਵਿੱਚ ਸਾਰਿਆਂ ਨੂੰ ਜ਼ਿਆਦੀਆਂ ਜੋਬਾਂ ਕਿਹੜੀਆਂ ਕੱਟੀਆਂ ਗਈਆਂ? IT ਵਾਲਿਆਂ ਨੇ, ਜਿਨ੍ਹਾਂ ਨੇ ਆਰਟੀਫਿਸ਼ੀਅਲ ਇੰਟੈਲੀਜੈਂਸ ਲਾਗੂ ਕੀਤੀ ਸੀ, ਜਿਨ੍ਹਾਂ ਨੇ ਲਿਆਂਦੀ ਸੀ, ਕੱਟੀਆਂ ਉਹਨਾਂ ਦੀਆਂ ਪਹਿਲਾਂ ਗਈਆਂ ਸਾਰਿਆਂ ਨਾਲੋਂ। ਕਸਟਮਰ ਸਰਵਿਸ ਦੀ ਜਿਹੜੀ ਬਹੁਤ ਜ਼ਿਆਦਾ ਜੌਬਸ ਕੱਟੀਆਂ। ਜੀ, ਥੈਂਕ ਯੂ ਜੋਧ ਸਿੰਘ ਜੀ ਕਾਲ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ। ਅਮਰਜੀਤ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਤੇਰਾ ਭਰਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੈਂ ਮਾਰਕੀਟ ਦੀ ਗੱਲ ਕਰਨੀ। ਜੌਬ ਮਾਰਕੀਟ ਨਾ ਆਪਾਂ ਨੂੰ ਕਿੰਨੀ ਵਾਰੀ ਨਾ ਕਿੰਨੇ ਨੰਬਰ ਪ੍ਰੈਜ਼ੈਂਟ ਕੀਤੇ ਜਾਂਦੇ ਆ ਨਾ, ਜਾਂ ਗਵਰਨਮੈਂਟ ਤੋਂ ਉਹ ਨੰਬਰ ਦਿੰਦੇ ਆ ਆਪਾਂ ਨੂੰ ਵੀ ਇੰਨੀਆਂ ਜੌਬ ਕ੍ਰੀਏਟ ਹੋਈਆਂ, ਪਰ ਉਹ ਨਾ ਐਕਚੁਅਲ ਪਿਕਚਰ ਨਹੀਂ ਤੁਹਾਨੂੰ ਦੱਸਦੇ ਨਾ। ਜਿਹੜਾ ਟਰੂਥ ਆ ਨਾ, ਆਪਾਂ ਨੂੰ ਪਤਾ ਵੀ ਬਹੁਤ ਜੌਬ ਨਾ ਕੱਟ ਹੋਈਆਂ, ਕਿੰਨੇ ਲੋਕ ਲੇ ਆਫ ਹੋ ਗਏ ਨਾ, ਕਿੰਨੇ ਜੌਬਾਂ ਤੋਂ। ਨਾਲੇ ਆਪਾਂ ਉਹ ਨਾ ਗਵਰਨਮੈਂਟ ਇਹ ਵੀ ਨਹੀਂ ਦੱਸਦੀ ਵੀ ਕਿੰਨੇ ਲੋਕ ਆ ਜਿਹਨਾਂ ਨਾਲ ਜੌਬ ਲੂਜ਼ ਹੋਈਆਂ, ਉਹਨਾਂ ਉਹ ਜੌਬਾਂ ਲੱਭਣ ਤੋਂ ਨਾ ਜਿੱਦਾਂ ਕੁਇਟ ਹੋ ਗਏ ਨਾ, ਹਟ ਗਏ ਨਾ ਲੱਭਣ ਤੋਂ। ਜੇ ਆਪਾਂ ਰਿਐਲਿਟੀ ਨਾ ਗਰਾਊਂਡ ਲੈਵਲ ਨਾ ਰਿਪੋਰਟ ਆਪਾਂ ਲਈਏ ਜਾਂ ਚੈੱਕ ਕਰੀਏ ਨਾ, ਮੈਂ ਰੈਕਮੈਂਡ ਕਰਦਾ ਵੀ ਨਾ ਇੱਕ ਵੈਬਸਾਈਟ ਆ ਨਾ, Indeed.com, ਉਹ ਮੈਂ 2-3 ਵਾਰੀ ਨਾ ਹਫ਼ਤੇ 'ਚ ਚੈੱਕ ਕਰਦਾ ਹੁੰਦਾ। ਉੱਥੇ ਆਪਾਂ ਦੇਖੀਦਾ ਵੀ ਬਹੁਤ ਟਰੱਕਿੰਗ ਜੌਬ ਨਾ ਲਿਮਿਟੇਡ ਹੋ ਗਈਆਂ। ਜਿੱਦਾਂ ਅੱਗੇ ਹੁੰਦਾ ਸੀ ਬਹੁਤ ਜੌਬਾਂ ਹੁੰਦੀਆਂ ਸੀਗੀਆਂ, ਹਾਇਰਿੰਗ ਵੀ ਬਹੁਤ ਹੁੰਦੀਆਂ ਸੀਗੀਆਂ। ਹੁਣ ਨਾ ਦੇਖੀਦਾ ਵੀ ਨਾ ਬਹੁਤ ਘੱਟ ਜੌਬਾਂ, ਨਾਲੇ ਉਹਨਾਂ ਦੀ ਜੌਬਾਂ ਦੀ ਪੇ ਵੀ ਬਹੁਤ ਘੱਟ ਗਈ ਆ। ਜਿੱਦਾਂ ਆਪਾਂ ਉੱਦਾਂ ਵੀ ਦੇਖਦੇ ਹਾਂ ਇੰਡਸਟਰੀ ਵਿੱਚ, ਜਿੱਦਾਂ ਕਿ 60 ਸੈਂਟ ਪਰ ਮਾਈਲ ਉਹਨਾਂ ਡਰਾਈਵਰ ਨੂੰ ਦਿੰਦੇ ਹੁੰਦੇ ਸੀਗੇ, ਹੁਣ ਦਿੰਦੇ ਆ 45 ਸੈਂਟ ਪਰ ਮਾਈਲ ਡਰਾਈਵਰਾਂ ਨੂੰ। ਸੋ ਜੇ ਆਪਾਂ ਰੀਓ ਨਾ ਆਈਡੀਆ ਲੈਣਾ ਵੀ ਜੌਬ ਮਾਰਕੀਟ ਦਾ, ਆਪਾਂ ਨੂੰ ਜਿਹੜਾ Indeed.com ਜਿਹੜੀ ਵੈਬਸਾਈਟ ਆ, ਉਹ ਜਿਹੜੇ ਐਮਪਲੋਇਰ ਆ ਸਾਰੇ, ਜਿੱਦਾਂ ਸਾਰੇ ਤੋਂ ਨੰਬਰ 1 ਵੈਬਸਾਈਟ ਆ ਨਾ ਜੌਬ ਦੇ ਲੱਭਣ ਨੂੰ। ਉਹ ਜਿਹੜੇ ਐਮਪਲੋਇਰ ਆ ਉਹ ਸਾਰੇ ਉਹ Indeed.com ਦੇ ਨਾ ਆਪਦੀਆਂ ਜੌਬਾਂ ਲਿਸਟ ਕਰਦੇ ਆ। ਹਾਂ, ਏਦਾਂ ਦੀਆਂ ਹੋਰ ਵੀ ਬਥੇਰੀਆਂ ਹੈਗੀਆਂ ਏਦਾਂ ਵੈਬਸਾਈਟਸ ਤੋਂ ਜੀ। ਪਰ ਆਈ ਥਿੰਕ ਭਾਜੀ ਨੰਬਰ 1 ਵੈਬਸਾਈਟ ਨਾ Indeed.com ਆ। ਜਿੱਦਾਂ ਉਹ ਪਹਿਲਾਂ ਤੋਂ ਸ਼ੁਰੂ ਹੋਈ ਸੀਗੀ ਨਾ, ਉਹ ਤੋਂ ਪਤਾ ਲੱਗਦਾ ਵੀ ਜੌਬਾਂ ਕਿੰਨੀਆਂ। ਟਰੱਕਿੰਗ ਜੌਬ ਤਾਂ ਬਹੁਤ ਘੱਟ ਗਈਆਂ। ਜਿਹੜੇ ਜੌਬਾਂ ਹੈਗੀਆਂ ਹੈਲਥ ਇੰਡਸਟਰੀ ਵਿੱਚ ਜੌਬਾਂ ਹੈਗੀਆਂ ਇਸ ਟਾਈਮ, ਪਰ ਜਿਹੜੀਆਂ ਹੋਰ ਸਾਰੀਆਂ ਜੌਬਾਂ ਆਈ ਥਿੰਕ ਬਹੁਤ ਘੱਟ ਗਈਆਂ। ਏਦਾਂ ਮੈਂ ਜਦੋਂ ਚੈੱਕ ਕਰਦਾ ਹੁੰਦਾ ਜੀ, ਉਹ ਤੋਂ ਆਪਾਂ ਰੀਅਲ ਪਿਕਚਰ ਆਪਾਂ ਨੂੰ ਇਕਾਨਮੀ ਦੀ ਜਾਂ ਜੌਬ ਮਾਰਕੀਟ ਦੀ ਮਿਲਦੀ ਆ। ਗਵਰਨਮੈਂਟ ਆਪਾਂ ਜੇ ਕੋਈ ਮਰਜ਼ੀ ਕਹੀ ਜਾਣ, ਇਲੈਕਸ਼ਨ ਆ ਰਹੀ ਆ, ਜਾਂ ਪ੍ਰਾਈਵੇਟ ਇੰਡਸਟਰੀ ਆਪਦੇ ਸਟਾਕ ਮਾਰਕੀਟ ਨੂੰ ਨਾ ਪ੍ਰਾਈਵੇਟ ਸਟਾਕ ਵੈਲਿਊ ਘਟਾਉਣ ਨੂੰ
ਵੀ ਇੰਨੀਆਂ ਜਾਬਾਂ ਆ ਇੰਡਸਟਰੀ ਵਿੱਚ ਆ, ਜੀ ਪਰ ਗਰਾਊਂਡ ਲੈਵਲ ਤਾਂ ਉੱਥੇ ਆਪਾਂ ਨੂੰ ਮਿਲਦੀ ਆ ਵੀ ਕੀ ਹੈਗੀ ਆ, ਕੀ ਅਸਲੀ ਪਿਕਚਰ। ਥੈਂਕ ਯੂ ਧੰਨਵਾਦ ਥੈਂਕ ਯੂ, ਮਿਹਰਬਾਨੀ ਜੀ ਜੀ, ਸ਼ੁਕਰੀਆ। ਭਾਈ ਇੱਕ ਚੀਜ਼ ਮੈਂ ਇੱਥੇ ਕਲੀਅਰ ਕਰਦੇ ਹਾਂ ਕਿ ਜੌਬ ਸਾਈਟਾਂ ਦੇ ਉੱਤੇ ਸਾਨੂੰ ਕੋਈ ਇਨਫੋਰਮੇਸ਼ਨ ਸਹੀ ਨਹੀਂ ਮਿਲਦੀ। ਤੁਹਾਨੂੰ ਪਤਾ ਹੈ ਕਿ ਇੱਥੇ ਬਹੁਤ ਜ਼ਿਆਦੀਆਂ ਐਸੀਆਂ ਕੰਪਨੀਆਂ ਆ ਜਿਹੜੀਆਂ ਕਿ 50% ਜੌਬਸ ਜਿਹੜੀਆਂ ਆਨਲਾਈਨ ਪੋਸਟ ਕਰਦੀਆਂ ਜਸਟ ਬਿਕਾਜ਼ ਦੇ ਵਾਂਟ ਟੂ ਗੈਟ ਸਮ ਥਿੰਗ ਗੋਇੰਗ ਔਨ, ਔਰ ਗਵਰਨਮੈਂਟ ਰਿਕੁਆਇਰਮੈਂਟ ਕਰਕੇ ਪੋਸਟ ਕਰਦੀਆਂ। ਸੋ ਇੱਥੇ ਸਭ ਇਨਫਲੇਟਡ ਚੀਜ਼ਾਂ ਹੁੰਦੀਆਂ ਆ। ਇਹ ਕੋਈ ਸਾਈਟਾਂ ਕੋਈ ਪ੍ਰੋਪਰ ਨਹੀਂ ਹੈਗੀਆਂ ਕਿ ਕੋਈ ਵੈਰੀਫਾਈਡ ਚੀਜ਼ਾਂ ਹੈਗੀਆਂ। ਇਹ ਕੋਈ ਵੀ ਜਿਹੜੀ ਬਟ ਇਹ ਆ ਵੀ ਕੋਈ ਵੀ ਇਹੀ ਆ ਵੀ ਇੱਕ ਟ੍ਰੈਂਡ ਹੀ ਦੇਖ ਰਹੇ ਆ ਵੀ ਟ੍ਰੈਂਡ ਦੇ ਵਿੱਚ ਲੱਗ ਰਿਹਾ ਵੀ ਘਟਿਆ। ਇਹ ਕੁਝ ਵੀ ਵੈਰੀਫਾਈਡ ਨੰਬਰ ਨਹੀਂ ਕੁਝ ਵੀ ਜਿਹੜਾ ਪਰ ਇੱਕ ਜਿਹੜੇ ਲੇਟੈਸਟ ਆਏ ਸੀ, ਯਾਦ ਹੋਣਾ ਹਰਜੋਤ ਸਿੰਘ ਜੀ, ਵੀ ਮਤਲਬ ਸਾਲ ਦੇ ਸ਼ੁਰੂਆਤ ਦੇ ਵਿੱਚ ਜਦੋਂ ਬੈਕ ਟੂ ਵਰਕ ਦਾ ਰੌਲਾ ਸੀਗਾ, ਉਦੋਂ 10 ਮਿਲੀਅਨ ਜੌਬਸ ਅਵੇਲੇਬਿਲਟੀ ਦੀ ਗੱਲ ਕਰਦੇ ਸੀ ਕਿ ਇੱਕ ਜਾਣੇ ਲਈ 2-2 ਜੌਬਾਂ ਅਵੇਲੇਬਲ ਸੀਗੀਆਂ। ਤੇ ਹੁਣ ਜਿਹੜਾ ਉਹ ਦੇਖ ਕੇ ਉਹ ਘਟ ਕੇ ਉਹ 8 ਕਿ 7 ਮਿਲੀਅਨ ਦੇ ਉੱਤੇ ਆ ਗਿਆ। ਨੰਬਰ ਆਫ ਅਵੇਲੇਬਲ ਜੌਬਸ ਵੀ ਜਿਹੜੀਆਂ ਘਟ ਗਈਆਂ। ਬਾਕੀ ਜਿਹੜੀ ਇੱਕ ਵਿੱਚ ਇਹ ਗੱਲ ਕਹਿ ਕੇ ਗਏ, ਜਿਨ੍ਹਾਂ ਲੋਕਾਂ ਦੀਆਂ ਜੌਬਸ ਗਈਆਂ ਜਿਹੜੇ ਪਰੇਸ਼ਾਨ ਹੋ ਗਏ ਆ, ਉਹ ਹੁਣ ਲੱਭ ਨਹੀਂ ਰਹੇ, ਉਹ ਵੀ ਉਹ ਆંકੜਿਆਂ ਦੇ ਵਿੱਚੋਂ ਗਾਇਬ ਆ। ਉਹ ਵਾਲੇ ਲੋਕ ਵੀ ਗਾਇਬ ਆ ਜਿਨ੍ਹਾਂ ਦੀਆਂ ਹਾਈ ਪੇਇੰਗ ਜੌਬ ਸੀਗੀਆਂ, ਉਹ ਨਾ ਅਨਇੰਪਲੋਇਮੈਂਟ ਲੈ ਰਹੇ ਆ, ਨਾ ਉਹ ਕਿਸੇ ਹੋਰ ਪਾਸੇ ਨੂੰ ਜਾ ਰਹੇ ਆ। ਸੋ ਉਹ ਵੀ ਬਹੁਤ ਕੁਛ ਇਸ ਟਾਈਮ ਝੋਲ ਚੱਲ ਰਿਹਾ ਆ। ਕਹਿਣ ਨੂੰ ਤਾਂ ਕਹਿੰਦੇ ਵੀ ਹੁਣ ਜੌਬ ਮਾਰਕੀਟ ਕੂਲ ਡਾਊਨ ਹੋ ਰਹੀ ਆ, ਹਾਊਸਿੰਗ ਸਟਰਗਲ ਕਰ ਰਹੀ ਆ, ਬਹੁਤ ਕੁਛ ਚੱਲ ਰਿਹਾ, ਬੜਾ ਕੜਮਾਸ ਜਿਹਾ ਪਿਆ ਆ। ਇਹ ਪਤਾ ਨਹੀਂ ਪਟਾਕਾ ਕਦੋਂ ਕਿਹੜਾ ਕਿੱਥੇ ਪੈ ਜਾਣਾ ਆ। ਸੋ ਜਰਾ ਬਚ ਕੇ ਮੋੜ ਤੋਂ ਆਪਣੀ ਆ ਸੇਵਿੰਗ ਦੇ ਉੱਤੇ ਧਿਆਨ ਦਿਓ। ਟਰੈਕਿੰਗ ਲਈ ਦਾ ਪਟਾਕਾ ਪਿਆ ਹੀ ਆ ਬੜੇ ਚਿਰ ਤੋਂ, ਹੁਣ ਪਤਾ ਹੁਣ ਟਰੈਕਿੰਗ ਲਈ ਦਾ ਵਿਚਾਰੇ ਇਹ ਤਾਂ ਹੁਣ ਦੇਖੋ, ਤੁਸੀਂ ਵੀ ਕਿੰਨੇ ਨਹੀਂ ਦੱਸਿਆ ਵੀ ਟਰੱਕਿੰਗ ਉਹ ਹੁੰਦੀ ਆ ਵੀ ਫਿਊਚਰ ਦੱਸਦੀ ਆ, ਫੋਰਥ ਕਮਿੰਗ ਸਿਚੁਏਸ਼ਨ ਦੱਸਦੀ। ਜੇ ਟਰੱਕਿੰਗ ਦਾ ਇਹ ਹਾਲਤ ਤਾਂ ਇਵੈਂਚੁਅਲੀ ਬਾਕੀ ਵਾਲੇ ਪਾਸੇ ਵੀ ਇਹ ਚੀਜ਼ ਫੈਲੇਗੀ। ਇਸ ਵੇਲੇ ਸਾਰੇ ਰਲ ਮਿਲ ਕੇ ਟਰੱਕਿੰਗ ਠੀਕ ਕਰੋ ਤਾਂ ਕਿ ਬਾਕੀ ਸਾਰਾ ਕੁਝ ਠੀਕ ਹੋਵੇ। ਤੇ ਟਰੱਕਿੰਗ ਦੇ ਵਿੱਚ ਆਪਣੇ ਪੰਜਾਬੀ ਬਹੁਤ ਜ਼ਿਆਦੇ ਆ ਜਿਸ ਇੰਡਸਟਰੀ 'ਚ ਗਰੋਸਰੀ ਸਟੋਰ, ਗੈਸ ਸਟੇਸ਼ਨ ਵਗੈਰਾ, ਉਹਨਾਂ ਦੀ ਸੇਲ ਵੀ 35-40% ਘਟ ਗਈ ਆ। ਜਦੋਂ ਤੋਂ ਮਿਨੀਮਮ ਵੇਜ ਇਨਕਰੀਜ਼ ਹੋਏ ਹੈਗੇ ਆ ਫਾਸਟ ਫੂਡ ਇੰਡਸਟਰੀ ਦੇ। ਅਜੇ ਤਾਂ ਉਹਨੂੰ ਮਹੀਨਾ ਹੋਇਆ ਹਰਜੋਤ ਸਿੰਘ ਜੀ, ਜੂਨ 'ਚ ਸ਼ੁਰੂ ਹੋਇਆ। ਤੇ ਜਿਹੜੇ ਸਾਬੇ ਵਗੈਰਾ, ਜਿਨ੍ਹਾਂ ਦੇ ਰੈਸਟੋਰੈਂਟ, ਪੀਜ਼ੇ ਵਗੈਰਾ, ਉਹਨਾਂ ਲਈ ਬੜਾ ਔਖਾ ਹੋਇਆ ਹੈਗਾ ਆ। ਇਹ ਤਾਂ ਫਿਰ ਮੈਨੂੰ ਲੱਗਦਾ ਜਾਰਜ ਬੁਸ਼ ਵਾਂਗੂ ਕਹਿਣਾ ਪੈਣਾ, ਜਾਓ ਅਮਰੀਕਨਸ ਜਾ ਕੇ ਸ਼ਾਪਿੰਗ ਕਰੋ, ਹੁਣ ਜਾ ਕੇ ਖਰਚ ਦੋ ਪੈਸੇ ਜਿੱਦੇ ਹੈਗੇ ਆ। ਉਹ ਫਿਰ ਉਹ ਏਦਾਂ ਕਹਿੰਦੇ ਸੀਗੇ ਜਦੋਂ ਰਿਸੈਸ਼ਨ ਪਿਛਲੀ ਵਾਰੀ ਆਇਆ ਸੀ। ਤੇ ਹੁਣ ਪਤਾ ਨਹੀਂ ਕੀ ਬਣਨਾ ਆ, ਹਾਲ ਕੀ ਹੁੰਦੇ ਆ। ਅਗਲੇ ਕਾਲਰ ਵੱਲ ਵੱਧਦੇ ਆ ਜੀ। ਸਤਪਾਲ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਭਰਾ ਜੀ, ਮੈਂ ਇੱਕ ਦੋਵੇਂ ਹੱਥ ਜੋੜ ਕੇ ਬੇਨਤੀ ਕਰਨੀ ਸਾਰੇ ਭਰਾਵਾਂ ਨੂੰ। ਇੱਕ ਤੇ ਕਾਲਾਂ ਆਉਂਦੀਆਂ ਹੈਗੀਆਂ, ਮੈਂ ਪਿਛਲੇ 4-5 ਮਹੀਨਿਆਂ ਤੋਂ ਕੰਮ ਨਹੀਂ ਕਰਦਾ, ਤਾਂ ਮੈਨੂੰ ਐਵੇਂ ਹੀ ਕਾਲ ਆ ਜਾਂਦੀ, ਤੁਸੀਂ ਭਾਜੀ ਲੋਡ ਚੱਕਣਾ ਜੀ। ਅੱਛਾ, ਜਦੋਂ ਮੈਂ ਕਹਿ ਦੇਣਾ ਮੈਂ ਤਾਂ ਕੰਮ ਨਹੀਂ ਕਰਦਾ ਨਾ, ਵੀ ਮੇਰੇ ਹੈਲਥ ਦੀ ਪ੍ਰੋਬਲਮ ਹੈ ਜਾਂ ਕਿੱਦਾਂ, ਅੱਛਾ ਫਿਰ ਤੁਸੀਂ ਮੈਨੂੰ ਨਾ ਹੋਰ ਕਿਸੇ ਦਾ ਨੰਬਰ ਦੇ ਦਿਓ ਪਲੀਜ਼। ਮੈਂ ਇਹੀ ਸਾਰੇ ਭਰਾਵਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ, ਜੇ ਕਿਸੇ ਨੂੰ ਕਾਲ ਆਉਂਦੀ ਵੀ ਆ, ਉਹ ਦੂਏ ਨੂੰ ਦੂਆ ਨੰਬਰ ਨਾ ਦੇਣ ਕਿਸੇ ਦਾ। ਸਹੀ ਗੱਲ। ਬਸ ਆਹੀ ਮੈਂ ਇੱਕ ਕਾਲ ਕਰਕੇ ਦੱਸਣਾ ਸੀ, ਮੇਰੀ ਤੇ ਇਹੀ ਬੇਨਤੀ ਹੈ ਜੀ। ਉਹ ਦੇਖੋ ਏਦਾਂ ਫਸਾ ਲੈਂਦੇ ਆ ਨਾ, ਹੁਣ ਤੁਸੀਂ ਤਾਂ ਕਰਦੇ ਨਹੀਂ, ਸਭ ਨੂੰ ਪਤਾ ਵੀ ਕੰਮ ਠੰਡਾ ਪਿਆ। ਉਹ ਕਹਿੰਦੇ ਯਾਰ ਹਾਂ ਯਾਰ ਉਹ ਬਾਈ ਦਾ ਕੰਮ ਠੰਡਾ, ਚਲੋ ਉਹਦਾ ਨੰਬਰ ਦੇ ਦਿੰਦੇ ਆ। ਉਹ ਬਾਅਦ ਚ ਉਹ ਤੋਂ ਇਨਫੋਰਮੇਸ਼ਨ ਲੈ ਲੈਣੀ ਤੇ ਫਿਰ ਉਹ ਚੋਰੀ ਵਾਲਾ ਤੇ ਉਹ ਹੋਰ ਕਈ ਕੁਝ ਜਿਹੜਾ ਕਿੱਥੇ ਦਾ ਕਿੱਥੇ ਸਰਕਲ ਜਿਹੜਾ ਉਹ ਘੁੰਮ ਜਾਂਦਾ। ਸੋ ਜਿਹੜਾ ਧਿਆਨ ਦੇ ਨਾਲ ਚੱਲਿਆ ਕਰੋ। ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਆ ਲਲਿਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਮੇਰਾ ਕੁਐਸਚਨ ਸੀਗਾ ਰਮਨ ਭਾਜੀ ਉਹਨਾਂ ਨੂੰ। ਜੀ ਭਾਜੀ, ਮੈਂ ਨਾ ਕਲਾਸ ਏ ਦਾ ਲਾਇਸੈਂਸ ਆਲਰੇਡੀ ਹੈਗਾ ਮੇਰੇ ਤੋਂ, ਤੇ ਮੈਂ ਨਾ ਹੈਜ਼ਮੇਟ ਐਡ ਕਰਾਉਣ ਗਿਆ DMV। ਉਹ ਕਹਿੰਦੇ ELTD ਦੀ ਕਲਾਸ ਲੈਣੀ ਪੈਣੀ ਹੈ ਨਾ ਤੁਹਾਨੂੰ ਆਨਲਾਈਨ। ਤੇ ਉਹ FMCA ਦੇ ਵੈਬਸਾਈਟ ਤੇ ਜਾ ਕੇ ਦੇਖਦੇ ਆ ਤੇ ਉਹ ਆਪਣੇ ਲੋਕਲ ਸਕੂਲ ਦਿਖਾ ਦਿੰਦੇ, ਲੋਕਲ ਸਕੂਲ ਦਿੰਦੇ ਨਹੀਂ ਕਲਾਸ ਉਹ ਨਾ ਹੈਜ਼ਮੇਟ ਦੀ। ਨਹੀਂ ਕੋਈ ਗੱਲ ਨਹੀਂ, ਤੁਸੀਂ ਪ੍ਰੋਗਰਾਮ ਤੋਂ ਬਾਅਦ ਹੈਜ਼ਮੇਟ ਦੀ ਕਲਾਸ ਲੈਣੀ ਆ ਜਾਂ ਤੁਸੀਂ ELD ਤੁਸੀਂ ਕਿਹਾ? ELD ਦੀ ਭਾਜੀ ਉਹ ਹੈਜ਼ਮੇਟ ਵਾਸਤੇ ਆ। ਉਹ ਕਹਿੰਦੇ ਕਿ ਉਹ ਜਿੱਦਾਂ ਆਨਲਾਈਨ ਮੈਂ ਸਰਚ ਕਰਦਾ, ਇੱਕ ਆਪਣੇ ਸਕੂਲ ਆ ਉਹ 40 ਘੰਟੇ ਦੀ ਕਲਾਸ ਦੇ ਰਿਹਾ, ਉਹ ਇੱਕ ਸਕੂਲ 5 ਘੰਟੇ ਦੀ ਦੇ ਰਿਹਾ। ਉਹ ਪ੍ਰਾਈਸ ਵੀ ਡਿਫਰੈਂਟ ਆਉਂਦਾ ਉਹਨਾਂ ਦਾ। ਨਹੀਂ ਕਿਸ ਚੀਜ਼ ਦੀ ਕਲਾਸ, ਕਿਸ ਚੀਜ਼ ਦੀ ਹੈ? ਹੈਜ਼ਮੈਟ ਦੀ ਤੁਸੀਂ ਹੈਜ਼ਮੈਟ ਦੀ ਲੈਣੀ ਹੈ ਕਲਾਸ, ਰਾਈਟ? ਹਾਂਜੀ 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 ਹਾਂਜੀ। ਤੁਸੀਂ ELD ਦੀ ਵਿੱਚ ELD ਕਹਿ ਰਹੇ ਆ ਨਾ, ਮੈਂ ਸੋ ਮਿਕਸ ਅਪ ਹੋ ਰਿਹਾ ਦੋਨੋਂ ਜੀ।
ਹਾਂਜੀ, ਉਹ ਕਿਉਂਕਿ ਜੋ ਮੈਨੂੰ ਡੀਐਮਬੀ ਨੇ ਦੱਸਿਆ ਮੈਂ ਤਾਂ ਤੁਹਾਨੂੰ ਉਹੀ ਦੱਸ ਰਿਹਾ ਸੀਗਾ। ਮੈਂ ਤੁਸੀਂ ਲਲਿਤ ਜੀ ਇਦਾਂ ਕਰਿਓ, ਪ੍ਰੋਗਰਾਮ ਤੋਂ ਬਾਅਦ 'ਚ ਨਾ ਰਮਨ ਭਾਜੀ ਨੂੰ ਕਰ ਲਿਓ ਕਾਲ, ਉਹ ਤੁਹਾਨੂੰ ਫਿਰ ਜਿਹੜੀ ਤੁਹਾਡੀ ਰਿਕੁਆਇਰਮੈਂਟਸ ਹੈ ਆਪਦੇ ਨਾਲ ਦੱਸ ਦੇਣਗੇ, ਕਿਉਂਕਿ ਇਹ ਵੀ ਕਲਾਸਿਸ ਦਾ ਕੰਮ ਨਾਲ ਕਰਦੇ ਆ, ਸਿਖਾਉਣ ਦਾ, ਐਜੂਕੇਸ਼ਨ ਦਾ ਵੀ। ਸੋ ਤੁਹਾਨੂੰ ਗਾਈਡ ਕਰ ਦੇਣਗੇ ਵੀ ਤੁਹਾਨੂੰ ਕਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈਗੀ ਆ। ਭਾਜੀ ਮੇਰੇ ਤੋਂ ਐਕਚੁਅਲੀ ਨਾ ਮੈਂ ਸੋਸ਼ਲ ਮੀਡੀਆ ਦਾ ਕੋਈ ਅਕਾਊਂਟ ਨਹੀਂ ਹੈਗਾ। ਕੋਈ ਨਹੀਂ, ਫੋਨ ਨੰਬਰ ਲਿਖ ਲਓ, ਫੋਨ ਨੰਬਰ ਦਿਖਾ ਦਿੰਦੇ ਆ, ਫੋਨ ਨੰਬਰ ਤੇ ਕਾਲ ਕਰ। ਹਾਂਜੀ 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 ਰਮਨ ਜੀ ਦੱਸ ਦਿਓ ਜੀ ਨੰਬਰ। ਜਾਂ ਮੈਨੂੰ ਟੈਕਸਟ ਕਰ ਦਿਓ ਜੀ ਆਪਣਾ ਫੋਨ ਨੰਬਰ 5597018000 ਤੇ 7018,000। ਠੀਕ ਹੈ ਭਾਜੀ, ਥੈਂਕ ਯੂ ਜੀ। ਠੀਕ ਹੈ ਜੀ, ਇੱਥੇ ਕਰ ਲਿਓ, ਇਹਨਾਂ ਨਾਲ ਸੰਪਰਕ ਕਰ ਲਿਓ, ਮਿਹਰਬਾਨੀ। ਅਮਰੀਕ ਜੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਜੀ ਭਾਜੀ ਇੱਕ ਚੇਂਜ ਜਿਹੜਾ ਮੈਂ ਦੇਖਿਆ ਹੈਗਾ ਨਾ ਓਵਰ ਦਾ ਟਾਈਮ ਕੰਮ ਦੇ ਵਿੱਚ, ਜਿੱਦਾਂ ਟਰੱਕਿੰਗ ਦੇ ਵਿੱਚ, ਉਹਦੇ ਵਿੱਚ ਇਹ ਹੈਗਾ ਕਿ ਪਹਿਲਾਂ ਕੀ ਹੁੰਦਾ ਸੀਗਾ ਕਿ ਜਿਹੜਾ ਸ਼ਿਪਰ ਆ ਜਾਂ ਜਿਹੜਾ ਕਸਟਮਰ ਆ, ਉਹ ਇੱਕ ਟਾਰਗੇਟ ਹੁੰਦਾ ਸੀ, ਇੱਕ ਟਾਈਮ ਹੁੰਦਾ ਸੀਗਾ ਕਿ ਇੰਨੇ ਟਾਈਮ 'ਚ ਉਹ ਲੋਡ ਉੱਥੇ ਚਾਹੀਦਾ, ਤੇ ਉਹਦੇ ਵਿੱਚ ਕੀ ਸੀਗਾ ਕਿ ਬ੍ਰੋਕਰ ਤੇ ਸ਼ਿਪਰ ਟਰੱਕ ਨੂੰ ਪੈਸੇ ਦਿੰਦੇ ਸੀ ਕਿਉਂਕਿ ਉਹ ਟਾਈਮ ਲਿਮਿਟ ਨੂੰ ਮੀਟ ਕਰਨਾ ਹੁੰਦਾ ਸੀ। ਹੁਣ ਸ਼ਿਪਰਸ ਇਹ ਚੀਜ਼ ਸਮਝ ਚੁੱਕੇ ਆ, ਬ੍ਰੋਕਰਾਂ ਨੇ ਉਹਨਾਂ ਨੂੰ ਜਾਂ ਸਮਝਾਤਾ ਆ ਕਿ ਫਰੇਟ ਨੂੰ ਉਹ ਡੈਸਪਰੇਟ ਨਹੀਂ ਆ ਫਰੇਟ ਦੇ ਬਾਰੇ, ਉਹ ਫਰੇਟ ਨੂੰ ਹੋਲਡ ਕਰ ਰਹੇ ਆ, ਹੋਲਡ ਕਰਦੇ ਆ, ਤੇ ਉਹ ਟਾਈਮ ਦੇ ਨਾਲ ਸ਼ਿਪ ਕਰ ਰਹੇ ਆ। ਜੇ ਅੱਜ ਨਹੀਂ ਟਰੱਕ ਮਿਲ ਰਿਹਾ, ਕੋਈ ਨਹੀਂ ਕੱਲ ਕਰ ਦਾਂਗੇ, ਕੱਲ ਨਹੀਂ ਤਾਂ ਪਰਸੋਂ ਕਰ ਦਾਂਗੇ। ਉਹ ਗੇਮ ਚੱਲ ਰਹੀ ਆ, ਜਿਹਦੇ ਕਰਕੇ ਕੀ ਆ ਕਿ ਉਹਨਾਂ ਕੋਲ ਫਲੈਕਸੀਬਿਲਿਟੀ ਜ਼ਿਆਦਾ ਆ ਜਾਂਦੀ ਆ। ਤੇ ਉਹ ਜਿੱਦਾਂ ਆਪਾਂ ਦੇਖਦੇ ਹੁੰਦੇ ਸੀ ਨਾ, ਪਹਿਲਾਂ ਰੇਟ ਸਪਾਈਕ ਹੁੰਦੇ ਸੀ ਕੈਲੀਫੋਰਨੀਆ ਦੇ ਵਿੱਚ, 12 ਵਜੇ ਤੱਕ ਜੀ ਟਰੱਕ ਹੋਲਡ ਕੀਤਾ ਆ, ਉਹਦੇ ਬਾਅਦ 'ਚ ਜੇ ਲੋਡ ਆਉਣਾ ਤਾਂ ਉਹਦੇ ਹੋਰ ਜ਼ਿਆਦਾ ਪੈਸੇ ਮਿਲ ਜਾਣੇ। ਉਹ ਚੀਜ਼ ਬਿਲਕੁਲ ਖਤਮ ਹੋ ਗਈ ਆ। ਹੁਣ ਕੀ ਆ ਕਿ ਇੱਕ ਤਰ੍ਹਾਂ ਟਰੱਕਰ ਦੀ ਪੇਸ਼ੈਂਸ ਆ, ਇੱਕ ਪਾਸੇ ਸ਼ਿਪਰ ਹੋਲਡ ਕਰ ਰਿਹਾ ਆ। ਹੁਣ ਇਹ ਦੋਨਾਂ ਦੇ ਵਿੱਚ ਇੱਕ ਤਰ੍ਹਾਂ ਦੀ ਗੇਮ ਹੈਗੀ ਆ ਕਿ ਕੌਣ ਜ਼ਿਆਦਾ ਹੋਲਡ ਕਰ ਸਕਦਾ। ਇਸ ਲਈ ਐਡਵਾਂਟੇਜ ਹੈਗੀ ਆ ਸ਼ਿਪਰ ਕੋ, ਕਿਉਂਕਿ ਉਹ ਹੋਲਡ ਕਰ ਰਿਹਾ, ਆਪਣੀ ਮਰਜ਼ੀ ਦੇ ਨਾਲ ਸ਼ਿਪ ਕਰ ਰਿਹਾ, ਆਪਣੀ ਮਰਜ਼ੀ ਦੇ ਨਾਲ ਰੇਟ ਡਿਸਾਈਡ ਕਰ ਰਿਹਾ। ਹੁਣ ਜੇ ਤਾਂ ਟਰੱਕਰ ਡੈਸਪਰੇਟ ਰਹਿਣਗੇ ਇਸ ਤਰੀਕੇ ਨਾਲ, ਤਾਂ ਮੈਨੂੰ ਕੋਈ ਅੱਗੇ ਚੇਂਜ ਨਜ਼ਰ ਆਉਂਦਾ ਨਹੀਂ। ਜੇ ਟਰੱਕਿੰਗ ਵੀ ਆਪਣਾ ਕੰਮ ਕਰਨ ਦਾ ਤਰੀਕਾ ਚੇਂਜ ਕਰੂਗੀ ਤਾਂ ਫਿਰ ਅੱਗੇ ਹੋ ਸਕਦਾ ਕੋਈ ਚੇਂਜ ਆ ਜਾਵੇ। ਲੇਕਿਨ ਇਸ ਪ੍ਰੈਜ਼ੈਂਟ ਸਿਚੁਏਸ਼ਨ ਦੇ ਵਿੱਚ, ਜਿੱਥੇ ਸ਼ਿਪਰ ਸਭ ਕੁਝ ਸਮਝ ਚੁੱਕਾ ਆ ਗੇਮ ਨੂੰ, ਇੱਕ ਤਰ੍ਹਾਂ ਉਹ ਹੋਲਡ ਕਰਕੇ ਰੇਟ ਰੈਗੂਲੇਟ ਵੀ ਕਰ ਰਿਹਾ, ਫਰੇਟ ਵੀ ਹੋਲਡ ਕਰ ਰਿਹਾ, ਤੇ ਜਿਹੜਾ ਟਰੱਕਰ ਆ ਉਹ ਡੈਸਪਰੇਟ ਹੈਗਾ, ਉਹ ਜਿੱਦਾਂ ਹੋ ਰਿਹਾ ਉਦਾਂ ਹੀ ਚੱਲਦਾ ਜਾ ਰਿਹਾ। ਜੇ ਟਰੱਕਿੰਗ ਵਾਲੇ ਆਪਣਾ ਆਪਰੇਸ਼ਨ ਚੇਂਜ ਕਰਨਗੇ ਤਾਂ ਫਿਰ ਕੋਈ ਪੋਸੀਬਿਲਿਟੀ ਹੈ ਚੇਂਜ ਦੀ, ਨਹੀਂ ਤਾਂ ਇਹ ਇਦਾਂ ਜਿੱਦਾਂ ਜਿਹੜਾ ਰਿਸੈਸ਼ਨ ਕਹਿ ਲਓ ਜਾਂ ਜਿੱਦਾਂ ਜਿਸ ਤਰੀਕੇ ਨਾਲ ਲਿੰਪਿੰਗ ਕਹਿ ਲਓ, ਜੋ ਡਰੈਗ ਹੁੰਦਾ ਆ ਰਿਹਾ ਆ, ਇਹ ਇਦਾਂ ਹੀ ਗਾਹਾਂ ਚੱਲਦਾ ਰਹਿਣਾ ਜੀ। ਥੈਂਕ ਯੂ ਅਮਰੀਕ ਜੀ। ਇਹਦੇ ਵਿੱਚ ਮੈਂ ਇੱਕ ਗੱਲ ਕਹੂੰਗਾ ਕਿ ਇਹਦੇ 'ਚ ਟਰੱਕਿੰਗ ਨਹੀਂ ਚੇਂਜ ਹੋਣੀ ਹੈਗੀ, ਨਾ ਹੀ ਕਿਸੇ ਨੇ ਚੇਂਜ ਕਰਨੀ ਹੈ, ਨਾ ਹੀ ਕਿਸੇ ਦੇ ਕੋਈ ਕਹਿਣ ਤੇ ਚੇਂਜ ਕਰਦਾ ਹੈ, ਨਾ ਹੀ ਸ਼ਿਪਰ ਕੋਈ ਸ਼ਿਪਮੈਂਟ ਹੋਲਡ ਕਰਦਾ ਹੈ। ਇਹ ਹੈਗਾ ਸਾਰਾ ਸਿਸਟਮ ਹੈਗਾ ਸਪਲਾਈ ਐਂਡ ਡਿਮਾਂਡ ਦਾ। ਸੋ ਡਿਮਾਂਡ ਹੁਣ ਬਹੁਤ ਘੱਟ ਵਧਿਆ, ਦੇਖੋ ਟਰੱਕਾਂ ਦੀ ਸਪਲਾਈ ਵਧਿਆ, ਪ੍ਰੋਡਕਟ ਦੀ ਡਿਮਾਂਡ ਘੱਟ ਆ। ਹੁਣ ਪ੍ਰੋਡਕਟ ਦੀ ਜਦੋਂ ਡਿਮਾਂਡ ਘੱਟ ਆ, ਉਦੋਂ ਸ਼ਿਪਰ ਕੀ ਕਹੂਗਾ, ਅੱਜ ਨਹੀਂ ਜਾਂਦਾ ਸਮਾਨ, ਕੱਲ ਅਗਲਾ ਧੱਕੇ ਦੇ ਨਾਲ ਭੇਜ ਰਿਹਾ ਵੀ ਭਾਈ ਡਿਲੀਵਰੀ ਲੈ ਲਓ। ਉਹ ਅਗਲਾ ਕਹਿੰਦਾ ਯਾਰ ਮੇਰੇ ਕੋਲ ਪਹਿਲੀ ਸਮਾਨ ਪਿਆ ਆ, ਮੇਰੇ ਕੋਲ ਸਪਲਾਈ ਮੇਰੇ ਕੋਲ ਪਹਿਲੀ ਪਈ ਆ, ਮੇਰੇ ਕੋਲ ਹੈ ਨਹੀਂ ਗੀ ਡਿਮਾਂਡ, ਹੈ ਨਹੀਂ ਗੀ, ਮੈਂ ਕਿਉਂ ਲਵਾਂ। ਸੋ ਇਸ ਕਰਕੇ ਉਹ ਚੀਜ਼ਾਂ ਅਸੀਂ ਇਹ ਸੋਚ ਕੇ ਆਪਾਂ ਸੋਚ ਲੈਂਦੇ ਵੀ ਸ਼ਾਇਦ ਸ਼ਿਪਰ ਨੂੰ ਕੋਈ ਲੋੜ ਨਹੀਂ ਹੋਲਡ ਕਰਨੀ ਸਮਾਨ। ਸ਼ਿਪਰ ਤਾਂ ਕਹਿੰਦਾ ਮੇਰੇ ਚੱਕ ਲਓ ਸਮਾਨ, ਜਦੋਂ ਮੇਰੇ ਕੋਲ ਆ ਗਿਆ, ਮੇਰਾ ਮੈਨੂਫੈਕਚਰਡ ਸਮਾਨ ਹੋਇਆ, ਮੈਂ ਕਿਉਂ ਹੋਲਡ ਕਰਨਾ ਇਹਨੂੰ। ਠੀਕ ਹੈ ਨਾ। ਪ੍ਰੋਬਲਮ ਇਹ ਆ ਕਿ ਸਪਲਾਈ ਐਂਡ ਡਿਮਾਂਡ, ਟਰੱਕਾਂ ਦੀ ਸਪਲਾਈ ਜ਼ਿਆਦਾ ਆ, ਪ੍ਰੋਡਕਟ ਦੀ ਡਿਮਾਂਡ ਘੱਟ ਆ। ਸੋ ਇਸ ਕਰਕੇ ਆਹ ਸਿਚੁਏਸ਼ਨ ਬਣੀ ਹੋਈ ਆ। ਜਿੱਦਣ ਟਰੱਕਾਂ ਦੀ ਸਪਲਾਈ ਜਿਹੜੀ ਆ ਉਹ ਘਟ ਗਈ, ਜਿੱਦਣ ਟਰੱਕਾਂ ਦੀ ਸਪਲਾਈ ਜਿਹੜੀ ਥੱਲੇ ਚਲੀ ਗਈ, ਆਟੋਮੈਟਿਕਲੀ ਇਸੇ ਡਿਮਾਂਡ ਦੇ ਵਿੱਚ ਉਹਦੀ ਪ੍ਰਾਈਸ ਵੱਧ ਸਕਦੀ ਆ। ਪਰ ਅਨਫੋਰਚੂਨੇਟਲੀ ਉਹ ਇੰਨੀ ਜਲਦੀ ਹੁੰਦਾ ਨਹੀਂ। ਟਰੱਕਾਂ ਦੀ ਸਪਲਾਈ ਆਪਾਂ ਪਿਛਲੇ 1.5 ਸਾਲ ਤੋਂ ਦੇਖ ਰਹੇ ਹਾਂ ਘਟਣ ਦੀ ਹੋ ਰਹੀ ਆ, ਕੰਪਨੀਆਂ ਬੰਦ ਹੋ ਰਹੀਆਂ। ਕਿੰਨੀਆਂ ਕੰਪਨੀਆਂ ਤੁਸੀਂ ਇਹ ਦੇਖੋ ਵੀ ਕਿੰਨੀਆਂ ਕੰਪਨੀਆਂ ਬੰਦ ਹੁੰਦੀਆਂ। ਮੈਂ ਹੁਣ ਆਪਣੀ ਇੱਕ ਕੰਪਨੀ ਨੇ ਆ, ਉਹਨਾਂ ਨੇ ਕਿਹਾ ਸੀਗਾ ਵੀ ਅਸੀਂ 300 ਡਰਾਈਵਰ ਜਿਹੜੇ ਆ ਆਪਾਂ ਲੇ ਆਫ ਕੀਤੇ ਆ ਤੇ ਅਸੀਂ 300 ਟਰੱਕ ਵੇਚਤਾ। ਠੀਕ ਆ, ਉਹ 300 ਟਰੱਕ ਵਿਕਿਆ ਨਾ, ਉਹ 300 ਟਰੱਕ ਵਿਕ ਕੇ ਕਿੱਥੇ ਗਿਆ, ਮਾਰਕੀਟ 'ਚ ਹੀ ਗਿਆ ਨਾ। ਸੋ ਉਹ ਐਕਚੁਅਲ ਦੇ ਵਿੱਚ 300 ਡਰਾਈਵਰ ਲੇ ਆਫ ਕੀਤਾ ਜਾਂ ਉਹ ਟਰੱਕ ਵੇਚਤਾ, ਮਾਰਕੀਟ ਚਲਾ ਗਿਆ। ਇਟਸ ਸੇਮ ਥਿੰਗ। ਆਪਾਂ ਕਹਿ ਰਹੇ ਹਾਂ ਵੀ ਇਹ ਚੀਜ਼ਾਂ ਹੋ ਰਹੀਆਂ। ਆਪਾਂ ਜਿੰਨੀਆਂ ਵੀ ਇਸ ਵੇਲੇ ਬਹੁਤ ਕੰਪਨੀਆਂ ਜਿਹੜੀਆਂ ਆ, ਉਹ ਜਿਹੜੇ ਟਰੱਕ ਆ ਪਰਚੇਜ਼ ਹੋ ਰਹੇ ਆ, ਟਰੱਕ ਜਾ ਰਹੇ ਆ ਮਾਰਕੀਟ 'ਚ ਫਿਰ ਉੱਦਾਂ ਹੀ। ਠੀਕ ਹੈ ਨਾ। ਸੋ ਇਹ ਚੀਜ਼ ਜਿਹੜੀ ਆ ਇਹ ਉਨੀ ਦੇਰ ਤੱਕ ਨਹੀਂ ਘਟਣੀ ਹੈਗੀ ਜਿੰਨੀ ਦੇਰ ਤੱਕ ਉਨੀ ਦੇਰ ਤੱਕ ਇੱਥੇ ਹਾਂ ਜਾਂ ਡਿਮਾਂਡ ਬਿਲਕੁਲ ਹੀ ਪ੍ਰੋਡਕਟ ਦੀ ਵੱਧ ਜਾਵੇ, ਫਿਰ ਇੰਨੇ ਟਰੱਕਾਂ ਨੂੰ ਵੀ ਵੱਧ ਸਕਦਾ।
ਠੀਕ ਹੈ ਨਾ। ਸੋ ਇਸ ਕਰਕੇ ਇਹ ਸਾਰੀ ਕੋਈ ਇਹਦੇ ਵਿੱਚ ਪਲੈਨਿੰਗ ਨਹੀਂ ਕਿਸੇ ਦੀ ਹੈਗੀ ਵੀ ਕੋਈ ਸ਼ਿਪਰ ਹੋਲਡ ਕਰ ਰਿਹਾ ਜਾਂ ਕੋਈ ਟਰੱਕਰ ਸਮਝ ਜਾਵੇ ਇੱਦਾਂ ਨਾ ਕਰੇ ਆਪਣਾ ਬਿਜ਼ਨਸ ਪਲਾਨ 'ਚ। ਕਿਸੇ ਟਰੱਕਰ ਨੇ ਬਿਜ਼ਨਸ ਪਲਾਨ ਨਹੀਂ ਚੇਂਜ ਕਰਨਾ, ਕਿਸੇ ਨੇ ਕੁਝ ਨਹੀਂ ਕਰਨਾ। ਇੱਥੇ ਕੋਈ ਕਿਸੇ ਦੀ ਨਹੀਂ ਸੁਣਦਾ। ਇੱਥੇ ਜਦੋਂ ਇਕੋਨਮੀ, ਮਾਰਕੀਟ, ਇੰਡਸਟਰੀ ਸਮਝਾਉਂਦੀ ਆ, ਸਿਖਾਉਂਦੀ ਆ ਧੱਕੇ ਨਾਲ, ਉਦੋਂ ਹੀ ਸਮਝ ਆਉਂਦੀ ਆ। ਭਾਜੀ ਆਪਣਾ ਹੈਲੋ। ਹਾਂਜੀ 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 ਭਾਜੀ। ਹਾਂਜੀ। ਅੱਛਾ ਭਾਜੀ, ਮੈਂ ਇੱਕ ਤੁਹਾਨੂੰ ਐਗਜ਼ਾਮਪਲ ਦਿੰਦਾ ਹਾਂ। ਆਪਣਾ ਸਪਲਾਈ ਐਂਡ ਡਿਮਾਂਡ, ਠੀਕ ਆ, ਮੈਂ ਐਗਰੀ ਕਰਦਾ ਇਸ ਗੱਲ ਤੇ ਕਿ ਸਪਲਾਈ ਐਂਡ ਡਿਮਾਂਡ ਬਹੁਤ ਹੱਦ ਤੱਕ ਕੰਟਰੋਲ ਕਰਦੀ ਹੈ। ਲੇਕਿਨ ਇਹਦੇ ਨਾਲ ਹੀ ਜਿਹੜੀ ਹੋਲਡਿੰਗ ਵਾਲੀ ਗੇਮ ਆ ਉਹਦੀ ਇੱਕ ਐਗਜ਼ਾਮਪਲ ਦਿੰਦਾ। ਰੀਸੈਂਟਲੀ ਪਰਸੋਂ ਦੀ ਗੱਲ ਹੈ, ਟਰੱਕ ਲੂਜ਼ੀਆਨਾ ਸੀਗਾ, ਲੂਜ਼ੀਆਨਾ ਤੋਂ ਓਹਾਇਓ ਦਾ ਲੋਡ ਲੈ ਕੇ ਗਿਆ। ਲੇਨ ਦੇ ਉੱਤੇ ਰੇਟ ਜਿਹੜਾ ਨਾਰਮਲ $2 to $250 ਮਾਈਲ ਪਰ ਮਾਈਲ ਹੈਗਾ। ਉਹਦੇ ਬਾਅਦ ਕੀ ਹੈ ਕਿ ਬ੍ਰੋਕਰ ਦਾ ਫੋਨ ਆਇਆ, ਉਹਨਾਂ ਨੂੰ ਟਰੱਕ ਚਾਹੀਦਾ। ਬ੍ਰੋਕਰ ਪਤਾ ਕੀ ਕਹਿ ਰਿਹਾ, ਕਰੂਗਰ ਹੈਜ਼ ਰਨ ਆਊਟ ਆਫ ਬਨਾਨਾਸ, ਸਾਨੂੰ ਅਰਜੈਂਟ ਟਰੱਕ ਚਾਹੀਦਾ ਜਿਹੜਾ ਬਨਾਨਾ ਇੱਥੋਂ ਉੱਥੇ ਸ਼ਿਫਟ ਕਰੇ। ਕਰੂਗਰ ਵਰਗੀ ਐਡੀ ਵੱਡੀ ਚੇਨ ਹੋਵੇ, ਉਹਨਾਂ ਦੇ ਵੇਅਰ ਹਾਊਸਿਸ ਦੇ ਵਿੱਚ ਕੇਲੇ ਮੁੱਕ ਜਾਣ, ਉਹਨਾਂ ਦੇ ਸਟੋਰ ਦੇ ਉੱਤੇ ਕੇਲੇ ਮੁੱਕ ਜਾਣ, ਕਿੱਦਾਂ? ਕਿਉਂਕਿ ਉਹ ਬ੍ਰੋਕਰ ਨੂੰ ਇੱਕ ਟਾਰਗੇਟ ਦਿੱਤਾ ਆ ਕਿ ਤੂੰ ਇੰਨੇ ਤੇ ਟਰੱਕ ਲੈ ਕੇ ਆਉਣਾ। ਉਹ ਉਸ ਉੱਤੇ ਟਰਾਈ ਕਰਦਾ ਰਹਿੰਦਾ। ਜਦ ਉਹਨੂੰ ਟਰੱਕ ਨਹੀਂ ਮਿਲਦਾ and they are willing to pay, ਉਸ ਹੀ ਲੇਨ ਦੇ ਉੱਤੇ ਉਹਨਾਂ ਨੇ $5 ਮਾਈਲ ਪੇ ਕੀਤਾ। ਤੇ ਇਹ ਹੋਲਡਿੰਗ ਵਾਲੀ ਗੇਮ ਹੈ ਨਾ, ਜਿਹੜੀ ਹੋਲਡਿੰਗ ਆ ਇਹ ਨਾਲ ਦੇ ਨਾਲ ਸਪਲਾਈ ਐਂਡ ਡਿਮਾਂਡ ਦੇ ਚੱਲ ਰਹੀ ਹੈ ਜੀ। ਥੈਂਕ ਯੂ। ਇਟਸ ਵਨ ਸਿਚੁਏਸ਼ਨ, ਠੀਕ ਹੈ ਨਾ। ਆਪਾਂ ਤਾਂ ਓਵਰਆਲ ਸਿਚੁਏਸ਼ਨ ਦੀ ਗੱਲ ਕਰ ਰਹੇ ਕਿ ਓਵਰਆਲ ਸਿਚੁਏਸ਼ਨ ਜਿਹੜੀ ਇਦਾਂ ਹੁੰਦੀ ਹੈ। ਬਾਕੀ ਡੈਫੀਨੇਟਲੀ ਹੋ ਸਕਦਾ ਹੈ ਕਿ ਜਿੱਦਾਂ ਦਾ ਆਪਾਂ ਫੈਕਟਸ ਜਿਹੜੇ ਦੇਖਦੇ ਹਾਂ, ਜਿੱਦਾਂ ਦਾ ਆਪਾਂ ਸਿਚੁਏਸ਼ਨ ਦੇਖਦੇ ਹਾਂ, ਉਹਦੇ ਹਿਸਾਬ ਦੇ ਨਾਲ ਆਪਾਂ ਆਪਣਾ ਮਾਈਂਡ ਸੈਟ ਚੇਂਜ ਹੁੰਦਾ। ਥੈਂਕ ਯੂ ਅਮਰੀਕ ਭਾਜੀ, ਥੈਂਕ ਯੂ ਜੀ। ਓਕੇ ਜੀ, ਥੈਂਕ ਯੂ। ਸੈਮ ਤੂਰੂ ਨਹੀਂ ਕਹਿੰਦੇ ਵੀ ਟਰੱਕਾਂ ਦਾ ਮੰਦਾ ਚੱਲਦਾ। ਕਹਿੰਦੇ ਕੌਣ ਕਹਿੰਦਾ, ਪਤਾ ਤਾਂ ਨਹੀਂ ਆ। ਕਹਿੰਦਾ ਜਿੱਥੇ ਟਰੱਕ ਸਟਾਪ ਤੇ ਜਾਓ ਭਰੇ ਹੁੰਦੇ ਆ, ਤੇਲ ਪਾਉਣ ਨੂੰ ਘੰਟਾ ਲੱਗ ਰਿਹਾ, ਤੇ ਵੱਡੇ ਕਹਿੰਦੇ ਨਾਲੇ ਮੈਚ ਕਰਾ ਰਹੇ ਟਰੱਕਾਂ ਵਾਲੇ। ਸੋ ਇਹ ਹੁਣ ਚਲੋ ਇਹਨਾਂ ਦੀ ਆਪਣੀ ਨਿੱਜੀ ਟਿੱਪਣੀ ਆ, ਉਸ ਹਿਸਾਬ ਦੇ ਨਾਲ ਉਹ ਕਹਿੰਦੇ ਆ। ਪਰ ਨਹੀਂ, ਹਾਲਾਤ ਤਾਂ ਆਪਾਂ ਨੂੰ ਦਿਸਦੇ ਹੀ ਆ ਵੀ ਕਿੱਦਾਂ ਦੇ ਹੋਏ ਪਏ ਆ। ਰਮਨ ਜੀ, ਹਰਜੋਤ ਜੀ, ਕੀ ਕੋਈ ਏਦਾਂ ਦੀਆਂ ਰਿਪੋਰਟਸ ਤਾਂ ਨਹੀਂ ਆ ਰਹੀਆਂ ਅਜੇ ਵੀ ਗੱਡੀਆਂ ਵਾਪਸ ਜਾਣ ਲੱਗੀਆਂ, ਘਰ ਵਾਪਸ ਜਾਣ ਲੱਗ ਗਏ? ਕੋਈ ਏਦਾਂ ਦੀ ਸਿਚੁਏਸ਼ਨ ਤੱਕ ਅਜੇ ਇਹ ਨੌਬਤ ਤਾਂ ਨਹੀਂ ਆਈ? ਬਚਾਅ ਆ ਜਾਂ ਉਧਰ ਵੱਲ ਨੂੰ ਵੱਧ ਰਿਹਾ ਕੰਮ? ਨਹੀਂ, ਕਾਫੀ ਵੱਧ ਰਿਹਾ ਜੀ ਉਧਰ ਨੂੰ। ਕਾਫੀ ਜਿਹੜਾ ਹੈਗਾ ਵੱਧ ਰਿਹਾ ਹੈਗਾ। ਤੁਸੀਂ ਜਿਹੜੀਆਂ ਨਾਰਮਲ ਅਸੀਂ ਕਹਿ ਲਓ ਵੀ ਡੀਲਰਸ਼ਿਪ ਤੇ ਜਾਂਦੇ ਹੈਗੇ ਆ, ਜਾਂ ਕਾਰਾਂ ਦੀ ਡੀਲਰਸ਼ਿਪ ਤੇ ਜਾਂਦੇ ਹੈਗੇ ਆ। ਉਹਨਾਂ ਦੇ ਵਿੱਚ ਕਾਰਾਂ ਦੀ ਡੀਲਰਸ਼ਿਪ ਸੀਗੀ, ਮੈਂ ਉਹਨਾਂ ਦੇ ਨਾਲ ਗੱਲ ਕੀਤੀ ਤੇ ਮੈਨੂੰ ਉਹਨਾਂ ਨੇ ਦੱਸਿਆ ਕਿ ਭਈ ਹੁਣ ਪ੍ਰੋਬਲਮ ਇਹ ਆ ਰਹੀ ਹੈ ਕਿ ਪਹਿਲਾਂ ਜਿਹੜੀਆਂ ਚਾਰਜਰ ਤੇ ਉਹ ਗੱਡੀਆਂ ਸੀਗੀਆਂ, ਉਹ ਮਤਲਬ ਕਿ ਟਿਕਦੀਆਂ ਨਹੀਂ ਸੀ ਸਾਡੇ ਲੋਟ ਤੇ, ਟਰੱਕ ਤੋਂ ਲਾਉਣ ਨਹੀਂ ਸੀ ਦਿੰਦੇ ਹੁੰਦੇ। ਤੇ ਹੁਣ ਮੈਂ ਕਿਹਾ ਵੀ ਤੁਹਾਡੇ ਤਾਂ ਲੋਟ ਦੇ ਵਿੱਚ ਚਾਰਜਰ ਮਤਲਬ ਡਬਲ ਸਟੋਰੀ ਚਾਰਜਰ ਬਣੀਆਂ, ਇੰਨੀ ਜ਼ਿਆਦੀਆਂ ਚਾਰਜਰ ਖੜੀਆਂ। ਕਹਿੰਦੇ ਹਾਂ, ਪਤਾ ਨਹੀਂ, ਕਹਿੰਦੇ ਯਾਰ ਤੁਹਾਡੇ ਉਹ ਬੰਦੇ ਕਿੱਥੇ ਚਲੇ ਗਏ, ਸਾਨੂੰ ਤਾਂ ਲੱਭਦੇ ਨਹੀਂ, ਹੁਣ ਆਉਂਦਾ ਨਹੀਂ ਕੋਈ ਵੀ। ਤੇ ਸੋ ਬਹੁਤ ਸਾਰੀਆਂ ਕਾਰਾਂ ਦੀਆਂ ਵਾਪਸ ਕਾਰਾਂ ਜਾਣੀਆਂ ਸ਼ੁਰੂ ਹੋ ਗਈਆਂ। ਅਸੀਂ ਵੀ ਪਿੱਛੇ ਜੇ ਮੋਡੈਸਟੋ 'ਚ ਦੇਖਿਆ ਸੀ, ਜੀਪ ਜਿਹੜੀਆਂ ਜੀਪਾਂ ਕਿੰਨੀਆਂ ਲੱਗੀਆਂ ਹੋਈਆਂ ਸੀਗੀਆਂ, ਉਹ ਮੋਸਟਲੀ ਰਿਟਰਨੇ ਲਾਈਆਂ ਸੀ। ਤੁਸੀਂ ਇਸ ਵੇਲੇ ਜਿਹੜੀ ਜੀ ਵੈਗਨ ਹੈਗੀ ਆ ਨਾ, ਤੁਸੀਂ LA ਦੇ ਵਿੱਚ ਜਾ ਕੇ ਜੀ ਵੈਗਨ ਤੁਸੀਂ ਲੱਭੋ, ਤੁਹਾਨੂੰ ਜਿਹੜੀਆਂ ਜੀ ਵੈਗਨ ਇੱਥੇ 2-2 ਲੱਖ ਦੀਆਂ ਵਿਕੀਆਂ, ਇਸ ਵੇਲੇ ਲੱਖ ਦੀਆਂ ਉੱਥੇ LA ਦੇ ਵਿੱਚ ਪਈਆਂ। ਦੇਖ ਲਓ, ਹੈਗੇ ਜਿੰਨਾਂ ਕੋਲ ਪੈਸੇ ਲੈਣੇ ਜੀ ਵੈਗਨ ਚੱਲ ਜਾਓ LA। ਇਹੀ ਹੋ ਸਕਦਾ। ਘਰਾਂ ਦੀਆਂ ਵੀ ਆਲਰੇਡੀ ਮੈਂ ਦੇਖ ਰਿਹਾ ਸੀ, ਖਾਸ ਕਰਕੇ ਤੁਹਾਡੇ ਫ੍ਰਿਜ਼ਨੋ ਏਰੀਆ 'ਚ ਆਲਰੇਡੀ ਫੋਰਕਲੋਜ਼ ਹੋਣੇ ਸ਼ੁਰੂ ਹੋ ਗਏ ਆ। ਜਿਹੜੀ ਲਿਸਟਿੰਗ ਹੁੰਦੀ ਹੈ ਨਾ ਆਕਸ਼ਨ ਦੇ ਉੱਤੇ, ਕਾਉਂਟੀ ਦੇ ਵਿੱਚ ਜਾ ਕੇ ਆਲਰੇਡੀ ਹਰ ਰੋਜ਼ 8-10 ਘਰ ਲੱਗੇ ਹੁੰਦੇ ਆ। ਸੋ ਪੇਮੈਂਟਾਂ ਰੁਕਣੀਆਂ ਸ਼ੁਰੂ ਹੋਈਆਂ ਏਰੀਆ ਤੇ ਕਾਫੀ ਘਰ ਜਿਹੜੇ ਸੇਲ ਤੇ ਆ ਰਹੇ। ਹਾਂਜੀ, ਨਹੀਂ ਇੱਧਰ ਲੇਥਰਪ 'ਚ ਵੀ ਅਸੀਂ ਦੇਖ ਰਹੇ ਕਾਫੀ ਘਰ ਸੇਲ ਤੇ ਜਿਹੜੇ ਆ। ਇਹ ਓਵਰਆਲ ਇਕਨੋਮੀ ਦਾ ਪੁੱਠਾ ਗੇੜ ਜਿਹੜਾ ਚੱਲਿਆ। ਨਹੀਂ ਦੇਖੋ, ਇਹ ਕੋਈ ਬੰਦਾ ਕੋਈ ਮਜ਼ਾਕ ਕਵੇ, ਕੋਈ ਇਹ ਕਵੇ ਵੀ ਨਹੀਂ ਜੀ ਡਰਾਈ ਜਾਂਦੇ, ਪਰ ਨਹੀਂ ਭਾਈ, ਅਸੀਂ ਤੁਹਾਨੂੰ ਅਗਾਹ ਕਰਦੇ ਹਾਂ, ਸੁਚੇਤ ਰਹੋ। ਇਹ ਪਟਾਕਾ ਪਤਾ ਨਹੀਂ ਕਦੋਂ ਪੈ ਸਕਦਾ ਆ। ਸਿਚੁਏਸ਼ਨ ਇਸ ਟਾਈਮ ਪੂਰੀ ਤਰ੍ਹਾਂ ਨਾ ਐ ਬਣੀ ਪਈ ਹੈ, ਜਿਹਦਾ ਚੁੱਲ੍ਹੇ 'ਚ ਪਾਥੀਆਂ ਲਾ ਲਈਆਂ, ਬਾਲਣ ਲਾ ਲਿਆ, ਤੇ ਹੁਣ ਤੀਲੀ ਲੱਗਣ ਵਾਲੀ ਰਹਿ ਗਈ ਆ। ਸੋ ਇਹ ਹੁਣ ਨਾ ਜਿਹੜਾ ਬਚ ਕੇ ਜਿਹੜਾ ਚੱਲੋ, ਆਪਣੀਆਂ ਸੇਵਿੰਗ ਵੱਲ ਨੂੰ ਧਿਆਨ ਦਿਓ ਸਾਰੇ ਜਾਣੇ। ਸਾਰੇ ਪਾਸੇ ਹੀ ਆਪਾਂ ਰਾਜੀ ਤੇ ਆਪਾਂ ਦੇਖਦੇ ਹੀ ਆ। ਹਾਂਜੀ ਹਰਜੋਤ ਜੀ। ਤੇ ਆਪਾਂ ਜਿੱਦਾਂ ਮੈਂ ਇੰਡਸਟਰੀ ਤੁਹਾਨੂੰ ਦੱਸੀ ਸੀ ਵੀ ਜਿਹਦੇ 'ਚ ਪੰਜਾਬੀ ਜ਼ਿਆਦਾ ਹੈਗੇ ਆ, ਟਰੱਕਿੰਗ ਲਾ ਲਓ, ਗਰੋਸਰੀ ਸਟੋਰ, ਗੈਸ ਸਟੇਸ਼ਨ, ਅੱਜ ਕੱਲ ਰੈਸਟੋਰੈਂਟ ਤੇ ਪੀਜ਼ੇ ਦਾ ਬਿਜ਼ਨਸ ਨਾਲ ਰੈਸਟੋਰੈਂਟ, ਤੇ ਹੁਣ ਖੇਤੀਬਾੜੀ ਵਾਲੇ ਵੀ ਆਪਾਂ ਦੇਖਦੇ ਹੀ ਆ ਕਿੱਦਾਂ ਹੁੰਦੇ, ਐਗਰੀਕਲਚਰ ਵਾਲੇ, ਉਹਨਾਂ ਦਾ ਕਿੰਨਾ ਬੁਰਾ ਹਾਲ ਹੈਗਾ। ਟਰੱਕਿੰਗ ਵਾਲੇ ਬਹੁਤ ਜ਼ਿਆਦਾ, ਟਰੱਕਿੰਗ ਵਾਲਿਆਂ ਨੇ ਵੀ ਬਹੁਤ ਨੇ ਖੇਤ ਜਿਹੜੇ ਉਹ ਲਏ ਸੀਗੇ। ਜੀ
ਜਾਂ ਉਦੋਂ ਸੀਗੀ ਮਨੀ ਜਦੋਂ ਲਏ ਆ, ਪਰ ਹੁਣ ਉਹ ਰਨ ਕਰਨਾ ਉਹਦੀ ਇਨਪੁਟ ਕਾਸਟ ਬਹੁਤ ਵਧੀ ਪਈ ਆ। ਸੋ ਸਿਚੁਏਸ਼ਨ ਚੌਂਚ ਫਿਰ ਇਦਾਂ ਹੀ ਆ ਜਿਹੜਾ ਸੋ ਇਲੈਕਸ਼ਨ ਈਅਰ ਹੈਗਾ, ਇਲੈਕਸ਼ਨ ਬਿਲਕੁਲ। ਈਅਰ ਕਰਕੇ ਬਹੁਤ ਸਾਰੇ ਜਿਹੜੇ ਜਿੱਥੇ ਡੈਮੋਕ੍ਰੈਟਿਕ ਪੱਖੀ ਮੀਡੀਆ ਹੈਗਾ ਉਹ ਥੋੜਾ ਚੁੱਪ ਹੈਗਾ ਤੇ 5-6 ਮਹੀਨੇ ਕਿੰਨੇ ਰਹਿ ਗਏ ਹੁਣ ਬਸ, ਇਲੈਕਸ਼ਨ ਨਵੰਬਰ ਮਹੀਨੇ 'ਚ ਹੋਣੀ ਆ, ਉਹ ਤੋਂ ਬਾਅਦ ਦੇਖਦੇ ਆ ਵੀ ਕੀ ਬਣਦਾ ਹੈਗਾ, ਰਿਐਲਿਟੀ ਉਦੋਂ ਪਤਾ ਲੱਗੂਗੀ। ਤੇ ਕੁਝ ਕਾਲਰ ਹੋਰ ਜੁੜੇ, ਆਪਾਂ ਉਹਨਾਂ ਦੇ ਵਿਚਾਰ ਲੈ ਲਈਏ, ਫਿਰ ਆਪਣਾ ਸਮਾਂ ਵੀ ਸਮਾਪਤੀ ਵੱਲ ਨੂੰ। ਅਭੀ, ਹਾਂਜੀ ਸਤਿ ਸ਼੍ਰੀ ਅਕਾਲ ਅਭੀ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ ਟੀਮ ਦੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਂ ਨਾ ਇਹ ਕਹਿਣਾ ਚਾਹੁੰਦਾ ਕਿ ਜਿੱਦਾਂ ਹੁਣ ਠੀਕ ਆ, ਇਕਨੋਮੀ ਤਾਂ ਚਲੋ ਮਾੜੀ ਚੱਲਦੀ ਆ, ਵੀ ਕੁਛ ਗੱਲਾਂ ਆਪਣੇ ਹੱਥ ਆਸ ਹੁੰਦੀਆਂ, ਜਿੱਦਾਂ ਵੀ ਹੁਣ ਆਪਣਾ ਕੈਲੀਫੋਰਨੀਆ ਹੈਗਾ, ਜਿੱਦਾਂ ਪ੍ਰੋਡਿਊਸ ਚੱਲ ਪਿਆ, ਠੀਕ ਹੈ ਜੀ। ਤੇ ਜਿੱਦਾਂ ਅਸੀਂ ਕਹਿੰਦੇ ਇੰਪੇਸ਼ੈਂਸ ਕਹਿ ਲਓ, ਜਾਂ ਫਿਰ ਅਸੀਂ ਕਹਿੰਦੇ ਬੇਸਬਰੀ ਹੁੰਦੀ ਹੈ ਨਾ ਕਈ ਵਾਰ, ਆਪਾਂ ਲੋਡ ਬੁੱਕ ਕਰਦੇ ਹਾਂ ਤੇ ਕਿਉਂਕਿ ਟੈਕਨੀਕਸ ਹੁੰਦੀਆਂ ਹੈਗੀਆਂ, ਮਤਲਬ ਜਿੱਦਾਂ ਆਪਾਂ ਨੂੰ ਸਿਖਾਈਆਂ ਕਿਸੇ ਨੂੰ, ਮੈਂ ਮਾੜਾ ਮੋੜਾ ਸ਼ੇਅਰ ਕਰ ਦਿੰਦਾ ਹੈਗਾ, ਜਿੰਨੀਆਂ ਵੀ ਮਤਲਬ ਹੁੰਦਾ ਦਾ ਵਰਕ ਬਹੁਤ ਕਰਦੀਆਂ ਹੈਗੀਆਂ, ਅਗਰ ਸਾਰੇ ਹੀ ਕੰਮ ਕਰਨ ਤਾਂ ਵਰਕ ਕਰਦੀ ਆ। ਇਹ ਨਹੀਂ ਹੈਗਾ ਵੀ ਕੁਛ ਬੰਦੇ ਕਰਨ ਤੇ ਕੁਛ ਏਦਾਂ, ਫਿਰ ਕੰਮ ਖਰਾਬ ਹੋ ਜਾਂਦਾ। ਵੀ ਤੁਸੀਂ ਲੋੜ ਹੀ ਨਾ ਥੋੜਾ ਟਾਈਮ ਨਾਲ ਆਪਣਾ ਜਿਹੜਾ ਲਾਗੇ ਆ ਕੇ ਬੁੱਕ ਕਰੋ ਅੱਜ ਕੱਲ੍ਹ, ਕਿਉਂਕਿ ਤੁਸੀਂ ਆਪਾਂ 2-2 3 ਦਿਨ ਪਹਿਲਾਂ ਹੀ ਬੁਕਿੰਗ ਕਰ ਲੈਂਦੇ ਹੈਗੇ ਆ। ਉਹਨਾਂ ਥੋੜ੍ਹੀ ਜਿਹੀ ਨਾ ਜੋ ਵੀ ਹੈਗਾ ਆ, ਉਹ ਭਾਵੇਂ ਬ੍ਰੋਕਰ ਨੇ ਪ੍ਰਾਈਸ ਲਈ ਆ ਜਾਂ ਨਹੀਂ, ਉਹ ਬਾਅਦ ਦੀ ਗੱਲ, ਪਰ ਬ੍ਰੋਕਰ ਦੀ ਆਪਣੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਥੱਲੇ ਸਿੱਟ ਕੇ ਪ੍ਰਾਈਸ ਜਿੰਨੀ ਵੀ ਹੈਗੇ ਉਹਨਾਂ ਕੋਲੋਂ ਉਨੀ ਦੀ ਸੇਲ ਕਰਾਂ। ਮਤਲਬ ਜਿੱਦਾਂ ਲੋਡ ਬੁੱਕ ਕਰਨਾ, ਜਿੱਦਾਂ ਹੁਣ ਅੱਜ ਜਾਣਾ ਕਿਸੇ ਨੇ, ਤਾਂ ਉਹ ਅੱਜ ਦੀ ਤਰੀਕ ਵਿੱਚ ਹੀ ਮਤਲਬ ਕਰਨ ਬੁੱਕ ਅਰਾਊਂਡ 12-1 ਵਜੇ, ਕਿਉਂਕਿ ਈਸਟਰਨ ਜਿਹੜੇ ਬ੍ਰੋਕਰ ਹੁੰਦੇ ਹੈਗੇ ਆ, ਉਹ ਫਿਰ ਉਹਨਾਂ ਨੇ ਜਾਣਾ ਹੁੰਦਾ, ਘਰ ਨੂੰ ਜਾਣਾ ਹੁੰਦਾ ਆ, ਤੇ ਉਹ ਫਿਰ ਜਿਹੜਾ ਲੋਡ ਹੈਗਾ ਉਹਦੀ ਪ੍ਰਾਈਸ ਜਿਹੜੀ ਉਹ ਫਿਰ ਤੁਹਾਨੂੰ ਜੈਨੂਅਨ ਮਿਲ ਸਕਦੀ। ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਅਸੀਂ ਬ੍ਰੋਕਰ ਨੂੰ ਵੀ ਰਿਪ ਕਰ ਸਕਦੇ ਹਾਂ, ਜਾਂ ਫਿਰ ਜੇ ਤੁਸੀਂ ਨਹੀਂ ਇੱਦਾਂ ਕਰਦੇ ਫਿਰ ਤੁਸੀਂ ਆਪਣੇ ਆਪ ਨੂੰ ਰਿਪ ਹੋਗੇ, ਕਹਿੰਦਾ ਮਤਲਬ ਤੁਸੀਂ ਆਪਣੇ ਆਪ ਨੂੰ ਨੁਕਸਾਨ ਕਰਦੇ ਹੈਗੇ ਆ। ਵੀ ਥੋੜੀ ਪੇਸ਼ੈਂਸ ਰੱਖੋ, ਜੇ ਲੋਡ ਅੱਜ ਜਾਣਾ ਤੇ ਅੱਜ ਹੀ ਬੁੱਕ ਕਰੋ, ਟਾਈਮ ਥੋੜਾ ਵੇਟ ਕਰੋ 11-12 ਵਜੇ 1 ਵਜੇ ਤੱਕ, ਤਾਂ ਕਿ ਜਿਹੜੀਆਂ ਪ੍ਰਾਈਸਾਂ ਉਹ ਬਿਲਡ ਅਪ ਹੋਣ। ਉਹੀ ਲੋਡ ਤੁਹਾਨੂੰ ਆਪਣੇ ਆਪ ਜਿੱਲੇ ਤੁਸੀਂ ਤੁਹਾਡੀਆਂ ਕਾਲਾਂ ਨਹੀਂ ਜਾਂਦੀਆਂ ਉਹਨਾਂ ਨੂੰ, ਉਹ ਬਿਲਡ ਹੋਣ ਲੱਗ ਪੈਂਦੀ ਆ। ਕਿਉਂਕਿ ਮੈਂ ਦੇਖਿਆ ਵੀ ਤੁਸੀਂ ਖਾਸ ਕਰਕੇ ਮੈਂ 1-2 ਲੈਣਾ ਦੇਖਦਾ ਕਿ ਫੀਨਿਕਸ ਜਾਣਾ ਜਾਂ ਕਿਸੇ ਨੇ ਇੱਧਰ ਔਰਗਨ ਜਾਣਾ ਹੈਗਾ, ਹੁਣ ਰਿਟਰਨ ਵਾਲੇ ਪਾਸਿਓਂ ਜੇ ਤੁਸੀਂ ਉੱਧਰੋਂ ਵਾਪਸ ਆਉਂਦੇ ਹੈਗੇ ਆ, ਤੁਹਾਨੂੰ ਵਾਪਸੀ ਬਿਲਕੁਲ ਘੱਟ ਗਈ ਹੈ ਜਾਂ ਬੰਦ ਹੋ ਗਈ ਆ, ਪਰ ਇਹ ਬ੍ਰੋਕਰ ਨੇ ਪੈਸੇ ਇੱਧਰੋਂ ਲੈ ਲਏ ਹੁੰਦੇ ਆ, ਠੀਕ ਹੈ ਨਾ। ਕਿਉਂਕਿ ਸਾਡੇ ਕੋਲ ਕੋਈ ਇੱਦਾਂ ਦਾ ਕੋਈ ਜ਼ਰੀਆ ਨਹੀਂ ਹੈਗਾ ਜਿਹਦੇ ਕਰਕੇ ਅਸੀਂ ਬ੍ਰੋਕਰ ਦੀਆਂ ਜਾਂ ਟ੍ਰਾਂਜੈਕਸ਼ਨ ਜਾਂ ਕੁਛ ਵੀ ਦੇ ਸਕਦੇ, ਕਿੰਨੇ ਲਏ ਹੋ ਸਕਦਾ ਘੱਟ ਵੀ ਲੈਂਦੇ, ਪਰ ਇੰਨਾ ਵੀ ਨਹੀਂ ਘੱਟ। ਸਾਨੂੰ ਉਹ ਪੋਸਟਿੰਗ ਵੀ ਬਹੁਤ ਘੱਟ ਕਰਨ ਦੇ ਹੁੰਦੇ ਆ, ਜਿਸ ਕਰਕੇ ਸਾਨੂੰ ਨੁਕਸਾਨ ਹੁੰਦਾ ਆ। ਤਾਂ ਥੋੜੀ ਪਲੀਜ਼ ਵੇਟ ਕਰੋ, ਤਾਂ ਕਿ ਹਰ ਇੱਕ ਬੰਦਾ ਆਪੋ ਆਪਣੇ ਜੈਨੂਅਨ ਤਰੀਕੇ ਨਾਲ ਪੈਸੇ, ਕਿਉਂਕਿ ਜਦੋਂ ਤੁਹਾਨੂੰ ਪਤਾ ਰਿਟਰਨ ਤਾਂ ਤੁਹਾਨੂੰ ਮਿਲਣੀ ਜਾਂ ਘੱਟ ਪੈਸੇ ਦੇਣਾ ਆ, ਤਾਂ ਤੁਸੀਂ ਜੈਨੂਅਨ ਤਰੀਕੇ ਨਾਲ ਆਪਣੇ ਜੋ ਵੀ ਤੁਹਾਡੇ ਪੈਸੇ ਬਣਦੇ ਹੈਗੇ ਉਹ ਸਹੀ ਤਰੀਕੇ ਨਾਲ ਬਣ, ਤੁਹਾਡੇ ਖਾਤੇ ਪਾਣੀ ਚੱਲ ਸਕਣ, ਠੀਕ ਹੈ ਜੀ। ਤੇ ਬਾਕੀ ਇਹੀ ਸੀਗਾ ਭਾਈ, ਮੈਂ ਰਿਕੁਐਸਟ ਆ ਕਿ ਸਾਰਿਆਂ ਨੂੰ ਕੋਸ਼ਿਸ਼ ਕਰੋ ਵੀ ਜਿੱਦਾਂ ਇਹ ਤੇ ਵਰਕ ਕਰਨ, ਕਿਉਂਕਿ ਇੱਕ ਤੁਹਾਨੂੰ ਬਹੁਤ ਫਾਇਦਾ ਕਰੂਗਾ ਇਹ, ਪਰ ਇੰਨਾ ਵੀ ਸਾਰੇ ਵਰਕ ਕਰਨ। ਇਹ ਨਾ ਵੀ ਆਪਾਂ ਸਾਡੇ ਨਾ ਥੋੜੀ ਬੇਸਬਰੀ ਕਰਕੇ ਅਸੀਂ ਨੁਕਸਾਨ ਆਪਣਾ ਕਰ ਲੈਂਦੇ, ਵੀ 2 ਦਿਨ ਬੁੱਕ ਪਹਿਲਾਂ ਹੀ ਕਰ ਲਿਆ, 3 ਦਿਨ ਕਰ ਲਿਆ। ਹਾਂ ਠੀਕ ਆ, ਮੰਨਦਾ ਵੀ ਜੇ ਤੁਸੀਂ ਦੂਜੇ ਪਾਸੇ ਗਏ ਹੈਗੇ, ਜਿੱਦਾਂ ਅਸੀਂ ਈਸਟ ਨੂੰ ਗਏ ਹੈਗੇ ਆ, ਉਹ ਤੁਹਾਡੀ ਮਰਜ਼ੀ ਹੈ, ਬੁੱਕ ਕਰ ਲਓ, ਸੌਕੇ ਆ। ਪਰ ਕੈਲੀਫੋਰਨੀਆ ਵਿੱਚ ਜਿੱਲੇ ਤੁਸੀਂ ਜਾਣਾ ਅੱਜ ਕੱਲ੍ਹ, ਕਿਉਂਕਿ ਸੀਜ਼ਨ ਹੈਗਾ ਆ ਗਾਂ, ਫਿਰ ਜੇ ਤੁਸੀਂ ਹੁਣ ਹੀ ਲੋ ਪ੍ਰਾਈਸ ਤੇ ਜਾਣ ਲੱਗ ਪਏ ਨਾ, ਤੇ ਆਉਣ ਵਾਲੇ ਸਮੇਂ ਜਿੱਦਾਂ ਸਰਦੀਆਂ ਆਉਣੀਆਂ ਤਾਂ ਤੁਹਾਨੂੰ ਫਿਰ ਬਹੁਤ ਜ਼ਿਆਦਾ ਇਹਨਾਂ ਨੇ ਨੁਕਸਾਨ ਕਰਨਾ, ਠੀਕ ਹੈ ਜੀ। ਬਾਕੀ ਧੰਨਵਾਦ ਤੁਹਾਡਾ ਬਹੁਤ ਬਹੁਤ ਜੀ, ਥੈਂਕ ਯੂ, ਮਿਹਰਬਾਨੀ, ਓਕੇ। ਇੱਕ ਇਹਨਾਂ ਦੀ ਗੱਲ ਦੇ ਉੱਤੇ ਬਾਅਦ ਚ ਪਾਉਂਦੇ, ਇੱਕ ਗੱਲ ਹੀ ਆਪਣੀ ਇਨਫੋਰਮੇਸ਼ਨ ਜਿਹੜੀ ਦੱਸਦੇ ਜਾਈਏ। ਆਪਣੇ ਇੱਕ ਟਰੱਕਰ ਵੀਰ ਨੇ ਕਾਲ ਕਰਕੇ ਦੱਸਿਆ, ਹਾਈਵੇ 97 ਜਿਹੜਾ ਕੋਲਸਮ ਫਾਲਸ ਦੇ ਲਾਗੇ, ਜਦੋਂ ਵੀਡ ਤੋਂ ਸਪੋਕਨ ਵੱਲ ਨੂੰ ਤੁਸੀਂ ਜਾਂਦੇ ਆ, ਤਾਂ ਕਹਿੰਦੇ ਵੀ ਉਹ ਫਾਲਸ ਦੇ ਲਾਗੇ ਕੁਝ ਬੰਦੇ ਖੜਦੇ ਆ ਰਾਤ ਨੂੰ ਤੇ ਵੱਟੇ ਮਾਰਦੇ ਆ, ਪੱਥਰ ਮਾਰਦੇ ਆ, ਤੇ ਉਹਨਾਂ ਦੇ ਕਿਸੇ ਇੱਕ ਫਰੈਂਡ ਦੇ ਟਰੱਕ ਦੇ ਉੱਤੇ ਇਦਾਂ ਹੀ ਜਿਹੜਾ ਉਹ ਵੱਟਾ ਪੱਥਰ ਜਿਹੜਾ ਉਹ ਲੱਗਾ ਸੀ। ਸੋ ਜਦੋਂ ਤੁਸੀਂ ਵੀਡ ਤੋਂ ਸਪੋਕਨ ਵੱਲ ਨੂੰ ਜਦੋਂ ਜਾ ਰਹੇ ਹੁੰਦੇ ਆ, ਕੋਲਸਮ ਫਾਲਸ ਦੇ ਨਜ਼ਦੀਕ ਹਾਈਵੇ 97 ਦੇ ਉੱਤੇ ਥੋੜਾ ਜਿਹਾ ਸਤਰਕਤਾ ਦੇ ਨਾਲ ਜਿਹੜਾ ਉਹ ਚੱਲਿਓ। ਰਾਤ ਨੂੰ ਕਹਿੰਦੇ ਵੀ ਅੱਧੀ ਰਾਤ ਨੂੰ 12 ਤੋਂ 2 ਵਜੇ ਦੇ ਵਿੱਚ ਉਹਨਾਂ ਦੇ ਨਾਲ ਇਨਸੀਡੈਂਟ ਉੱਥੇ ਵਾਪਰਿਆ ਆ। ਇਹ ਆਪਾਂ ਕਾਫੀ ਇਹਦੀ ਕਈ ਥਾਵਾਂ ਦੇ ਉੱਤੇ ਖਬਰਾਂ ਸੁਣੀਆਂ, ਕਈ ਕਮਲੇ ਲੋਕ ਰੋਡ ਦੇ ਉੱਤੇ ਪੱਥਰ ਮਾਰ ਦਿੰਦੇ ਆ, ਕਈ ਇਹਦੀ ਮੌਤ ਵੀ ਹੋ ਜਾਂਦੀ, ਐਕਸੀਡੈਂਟ ਵੀ ਹੋ ਜਾਂਦੇ ਆ, ਕਈ ਇਹਦੀ ਕੋਈ ਸ਼ੂਟ ਵੀ ਕਰਨ ਲੱਗ ਜਾਂਦਾ। ਸੋ ਜਿਹੜਾ ਧਿਆਨ ਦੇ ਨਾਲ ਜਿਹੜਾ ਬਚ ਕੇ ਇਹੋ ਜਿਹੀਆਂ ਥਾਵਾਂ ਤੋਂ। ਥੈਂਕ ਯੂ ਇਹਨਾਂ ਦਾ ਜਿਨ੍ਹਾਂ ਨੇ ਕਾਲ ਕੀਤੀ। ਤੇ ਰਮਨ ਜੀ ਤੇ ਹਰਜੋਤ ਜੀ, ਸਮਾਂ ਆਪਣਾ ਸਮਾਪਤ। ਕੁਝ ਕਾਲਰ ਜੁੜੇ ਆ, ਇੱਕ ਅੱਧੀ ਕਾਲ ਲੈ ਕੇ ਤੇ ਫਿਰ ਆਪਾਂ ਸਮਾਪਤੀ ਕਰਦੇ ਹਾਂ। ਅਮਨਪ੍ਰੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੈਂ ਜੀ ਕੈਨੇਡਾ ਤੋਂ ਬੋਲਦਾ ਜੀ। ਤੇ ਮੈਂ ਪੁੱਛਣਾ ਸੀ, ਹਾਂਜੀ ਆਪਣੇ ਰਮਨ ਭਾਜੀ ਦਾ ਨੰਬਰ ਮਿਲ ਸਕਦਾ ਇਹਨਾਂ ਦਾ, ਇਹਨਾਂ ਨਾਲ ਗੱਲ ਕਰਨੀ ਬਾਅਦ ਚ। ਹਾਂਜੀ ਹਾਂਜੀ ਭਾਈ 5597018000। Can you repeat it please? 559 701-8000। 701 ਹਾਂਜੀ ਠੀਕ ਹੈ ਹਾਂਜੀ। ਟਰੱਕਿੰਗ ਦਾ ਜੀ ਮੈਂ ਗੱਲ ਐਡ ਕਰਨੀ ਚਾਹੁੰਦਾ ਵੀ ਇਹਦੇ ਵੀ ਟਰੱਕਿੰਗ ਦਾ ਕੈਨੇਡਾ ਦੇ ਵਿੱਚ ਵੀ ਬਹੁਤ ਉਹ ਮਤਲਬ ਕੰਮ ਦਾ ਹੈਗਾ ਜਿਹੜਾ
ਰਿਸੈਸ਼ਨ ਬੜਾ ਤਕੜਾ ਕੈਨੇਡਾ ਦੇ ਵਿੱਚ। ਤੇ ਚਲੋ ਸਾਡੇ ਤਾਂ ਇੱਥੇ ਕਹਿੰਦੇ ਵੀ ਪਾਪੂਲੇਸ਼ਨ ਘੱਟ ਆ ਜੀ, ਡਿਮਾਂਡ ਘੱਟ ਆ ਜੌਬਸ ਕਰਕੇ, ਇਸ ਕਰਕੇ ਵੀ ਆ। ਤੇ ਮਤਲਬ ਹਨਾ, ਤੇ US ਦੀ ਕੀ ਸਮਝ ਨਹੀਂ ਆਉਂਦੀ ਵੀ ਇੱਥਾਂ ਤੁਹਾਡੇ ਵੀ ਇਹ ਬਹੁਤ ਵੱਡੀ ਪ੍ਰੋਬਲਮ ਆ। ਇਸ ਟਾਈਮ ਸੁਣ ਰਹੇ ਆ ਤੁਹਾਡੇ ਰੇਡੀਓ ਦੇ ਜ਼ਰੀਏ ਵੀ ਰਿਸੈਸ਼ਨ ਦੀ, ਤੇ ਥਰੂ ਆਊਟ ਦਾ ਵਰਲਡ ਇਹ ਕੰਸੀਡਰ ਕੀਤਾ ਜਾਵੇ ਹਨਾ ਵੀ ਇਹ ਤਾਂ ਜਿਹੜਾ ਮੰਦੀ ਛਾਈ ਹੋਈ ਹੈ ਇਸ ਟਾਈਮ ਹਨਾ ਗੌਰਮੈਂਟਾਂ ਨੇ ਮੋਸਟਲੀ ਹੈਗੀ ਆ। ਡਾਲਰ ਬਹੁਤ ਛਾਪੇ, ਨੋਟ ਬਹੁਤ ਛਾਪੇ, ਲੋਕਾਂ 'ਚ ਬਥੇਰੇ ਵੰਡੇ, ਤੇ ਹੁਣ ਉਸੇ ਦਾ ਹੀ ਦੈਂਤ ਜਿਹੜਾ ਦੰਦੀ ਵੱਢਦਾ ਹੈ, ਜਿਹੜਾ ਮਹਿੰਗਾਈ ਦਾ, ਉਹਦੇ ਨਾਲ ਹੀ ਕੰਮ ਸਾਰਾ ਉਥਲ ਪੁਥਲ ਹੋਇਆ ਪਿਆ। ਯੂਰਪ ਦਾ ਹੋਰ ਵੀ ਮਾੜਾ ਹਾਲ। ਪ੍ਰੋਬਲਮ ਸਾਰੇ ਇਹੋ ਹੀ ਆ ਜੀ। ਪ੍ਰੋਬਲਮ ਇਹੋ ਆ, ਜਦੋਂ ਆਪਣੀ ਆਮਦਨ ਨਾਲੋਂ ਖਰਚੇ ਵੱਧ ਜਾਣ ਉਦੋਂ ਇਹ ਤੰਗੀਆਂ ਤਕਲੀਫਾਂ ਆਉਂਦੀਆਂ। ਇਹ ਹੁੰਦਾ ਹੀ ਹੁੰਦਾ ਆ। ਸੋ ਆਪਣੇ ਆਮਦਨ ਨਾਲੋਂ ਖਰਚੇ ਜ਼ਿਆਦਾ ਵੱਧ ਗਿਆ, ਸੋ ਇਹੋ ਹੀ ਸਿਚੁਏਸ਼ਨ ਖੜੀ ਹੈ ਇਸ ਵੇਲੇ। ਥੈਂਕ ਯੂ ਵੀਰ ਜੀ। ਮੁਲਕਾਂ ਨੇ ਡਾਲਰ ਹੀ ਇੰਨੇ ਛਾਪੇ ਹੈਗੇ ਆ ਕੋਵਿਡ ਦੇ ਦੌਰਾਨ, ਜਿਹਨਾਂ ਨੂੰ ਨਹੀਂ ਵੀ ਜ਼ਰੂਰਤ ਸੀ ਉਹਨਾਂ ਨੂੰ ਪੈਸੇ ਉੱਦਾਂ ਹੀ ਦੇਈ ਗਏ, ਤੇ ਉਹ ਫਿਰ ਹੁਣ ਸਾਰੇ ਕਾਸੇ ਕਰਕੇ ਇੱਕ ਚੀਜ਼ ਆ, ਉਦੋਂ ਤਾਂ ਲੋਕਾਂ ਨੂੰ ਬਹੁਤ ਚੰਗਾ ਲੱਗ ਰਿਹਾ ਸੀ, ਸਾਰਿਆਂ ਨੂੰ ਹੀ ਸੀ। ਐਵਰੀਬਡੀ ਲਾਈਕਡ ਇਟ ਜਦੋਂ ਮਨੀ ਆਉਂਦੀ ਆ। ਜਿੰਨਾ ਖਾਸ ਕਰਕੇ ਟਰੱਕਿੰਗ ਨੂੰ ਪੈਸੇ ਜਿਹੜੇ ਮਿਲੇ ਆ ਉਹ ਨਜਾਇਜ਼ ਮਿਲੇ ਆ, ਮੈਂ ਗਰੰਟੀ ਦਿੰਦਾ, ਕਿਉਂਕਿ ਪੈਸੇ ਉਸ ਬਿਜ਼ਨਸ ਨੂੰ ਮਿਲਣੇ ਚਾਹੀਦੇ ਸੀ ਜਿਹੜਾ ਬਿਜ਼ਨਸ ਬੰਦ ਪਿਆ ਔਰ ਉਹਦੇ EMPLOYE ਘਰ ਬੈਠੇ ਆ। ਟਰੱਕਿੰਗ ਤਾਂ ਕਦੀ ਬੰਦ ਹੀ ਨਹੀਂ ਹੋਈ। ਟਰੱਕਿੰਗ ਨੂੰ ਤਾਂ ਕਦੀ ਆਪਾਂ ਦੇਖਿਆ ਕਦੀ ਕੋਵਿਡ ਦੇ ਵਿੱਚ ਟਰੱਕਿੰਗ ਇੱਥੇ ਬੰਦ ਹੋਈ ਹੈ? ਟਰੱਕਿੰਗ ਤਾਂ ਡਬਲ ਹੋ ਗਈ, ਟ੍ਰਿਪਲ ਹੋ ਗਈ। ਉਹਨਾਂ ਬਿਜ਼ਨਸਿਸ ਨੂੰ ਪੈਸੇ ਮਿਲਣੇ ਚਾਹੀਦੇ ਸੀ ਜਿਨ੍ਹਾਂ ਦੇ ਬਿਜ਼ਨਸ ਬੰਦ ਹੋਏ ਔਰ EMPLOYE ਘਰ ਬੈਠੇ ਆ, ਜਿੱਦਾਂ ਰੈਸਟੋਰੈਂਟ ਹੋ ਗਏ, ਸਟੋਰ ਹੋ ਗਏ, ਹੋਰ ਚੀਜ਼ਾਂ ਹੋ ਗਈਆਂ, ਆਫਿਸਿਸ ਹੋ ਗਏ, ਜਿਨ੍ਹਾਂ ਦੇ ਬੰਦੇ ਘਰ ਬੈਠੇ ਸੀ, ਉਹਨਾਂ ਨੇ ਅਨਇੰਪਲੋਇਮੈਂਟ ਨਹੀਂ, PPP ਲੋਨ ਉਹਨਾਂ ਨੂੰ ਮਿਲਣੇ ਚਾਹੀਦੇ ਸੀ। ਇਹ ਜਿੱਥੇ ਮਿਲੇ ਆ, ਜਿਨ੍ਹਾਂ ਨੂੰ ਮਿਲੇ ਆ, ਬਹੁਤ ਨਜਾਇਜ਼ ਹੋਈ ਆ, ਔਰ ਉਹਦੇ ਕਰਕੇ ਹੀ ਇਹ ਇੰਡਸਟਰੀ ਜਿਹੜਾ ਇਸ ਵੇਲੇ ਦੁੱਖ ਝੇਲ ਰਹੀ ਆ ਜੀ। ਥੈਂਕ ਯੂ ਜੀ, ਮਿਹਰਬਾਨੀ, ਸ਼ੁਕਰੀਆ ਰਮਨ ਜੀ। ਤੇ ਰਾਜ ਜੀ, ਇੱਕ ਆਪਾਂ ਜਿਹੜਾ ਕੈਂਪ ਲਾਉਣ ਜਾ ਰਹੇ ਪੰਜਾਬੀ ਕਲਚਰਲ ਸੈਂਟਰ 'ਚ, ਉਹ ਜ਼ਰੂਰ ਦੱਸੋ, ਕਿਉਂਕਿ ਬਹੁਤ ਸਾਰੇ ਟਰੱਕਰ ਹੁਣ ਜੇ ਘਰਾਂ 'ਚ ਵੀ ਬੈਠੇ ਆ, ਆਪਣੀ ਫੈਮਿਲੀ ਨਾਲ ਥੋੜਾ ਜਿਹਾ ਸਮਾਂ ਗੁਜ਼ਾਰੋ, ਬੱਚਿਆਂ ਨੂੰ ਜਿਹੜਾ ਆਰਟ ਵੱਲ ਲਾਓ, ਉਹ ਤੁਹਾਨੂੰ ਆਪਾਂ ਡਿਸਕਸ ਕਰਦੇ ਹਾਂ। ਹਾਂਜੀ, ਦੱਸਦੇ ਜਾਈਏ, ਆਉਂਦੇ ਮਹੀਨੇ ਦੇ ਵਿੱਚ 8 ਜੁਲਾਈ ਤੋਂ 13 ਜੁਲਾਈ ਤੱਕ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਰੇਡੀਓ USA ਤੇ ਪੰਜਾਬੀ ਕਲਚਰਲ ਸੈਂਟਰ ਦੇ ਸਾਂਝੇ ਉਦਮ ਦੇ ਸਦਕਾ ਆਰਟ ਕੈਂਪ ਤੇ ਆਰਟ ਐਗਜ਼ੀਬਿਸ਼ਨ ਲੱਗਣੀਆਂ। ਛੋਟੀ ਉਮਰ ਦੇ ਚਾਹੇ ਬੱਚੇ ਆ ਤੇ ਚਾਹੇ ਵੱਡੀ ਉਮਰ ਤੱਕ ਦੇ ਆ। ਤੁਸੀਂ ਲਾ ਲਓ ਵੀ 5-6 ਸਾਲ ਤੋਂ ਲੈ ਕੇ ਤੇ 18 ਸਾਲ ਤੱਕ ਦੇ ਬੱਚਿਆਂ ਦੇ ਲਈ 2 ਉਮਰ ਵਰਗ ਜਿਹੜੇ ਉਹ ਆਪਾਂ ਬਣਾਏ ਆ, ਤੇ ਉਹ ਕਲਾਸਿਸ ਜਿਹੜੀਆਂ ਉਹ ਲੱਗਣੀਆਂ ਆ। 2-2 ਘੰਟੇ ਦੀ ਕਲਾਸ ਹੋਣੀ ਆ, ਤੇ ਪਿਛਲੇ ਸਾਲਾਂ ਦੇ ਵਿੱਚ ਵੀ ਭਾਰੀ ਮਾਤਰਾ ਦੇ ਵਿੱਚ ਬੱਚਿਆਂ ਨੇ ਇਹਨਾਂ ਕੈਂਪਸ ਦਾ ਫਾਇਦਾ ਚੱਕਿਆ। ਸੋ ਮਾਪਿਆਂ ਨੂੰ ਵੀ ਤੇ ਉਹਨਾਂ ਬੱਚਿਆਂ ਨੂੰ ਵੀ ਅਸੀਂ ਬੇਨਤੀ ਕਰਦੇ ਹਾਂ, ਜੇ ਤੁਸੀਂ ਇਸ ਸਾਲ ਵੀ ਇਸ ਕੈਂਪ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ ਤਾਂ ਤੁਸੀਂ ਕਾਲ ਕਰ ਸਕਦੇ ਆ ਤੇ ਆਪਣੇ ਬੱਚੇ ਨੂੰ ਰਜਿਸਟਰ ਕਰਵਾ ਸਕਦੇ ਆ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ ਕਾਲ ਕਰਕੇ। ਬਹੁਤ ਹੀ ਜਿਹੜੇ ਉੱਚ ਪੱਧਰ ਦੇ ਜਿਹੜੇ ਆਰਟ ਦੇ ਕਲਾ ਅਧਿਆਪਕ ਤੇ ਜਿਹੜੇ ਆਰਟ ਜਿਨ੍ਹਾਂ ਦੀ ਬਹੁਤ ਮਸ਼ਹੂਰ ਆ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦਾ ਦਰਬਾਰ ਵੀ ਬਣਾਇਆ ਆ, ਉਹ ਜਿਹੜੇ ਆਰਟਿਸਟ ਜਿਹੜੇ ਉਹ ਇਸ ਟਾਈਮ ਕਲਾ ਅਧਿਆਪਕ ਜਿਹੜੇ ਉਹ ਪਹੁੰਚ ਰਹੇ ਆ, ਤੇ ਉਹਨਾਂ ਦੇ ਨਾਲ ਆਪਾਂ ਪਹਿਲਾਂ ਇੰਟਰਵਿਊ ਕਰ ਚੁੱਕੇ। ਇੱਕ ਵਾਰੀ ਪਹਿਲਾਂ ਵੀ ਉਹਨਾਂ ਦੀ ਇੱਥੇ ਐਗਜ਼ੀਬਿਸ਼ਨ ਉਹ ਲੱਗ ਚੁੱਕੀ ਆ। ਸੋ ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਇਸ ਆਰਟ ਕੈਂਪ ਦੇ ਵਿੱਚ ਲਾਓ। ਸੂਖਮ ਕਲਾਵਾਂ ਦੇ ਵਿੱਚ ਆਪਾਂ ਕਈ ਦੀ ਪਿੱਛੇ ਰਹਿ ਜਾਂਦੇ ਆ, ਪਰ ਬੱਚਿਆਂ ਦਾ ਆਰਟਿਸਟ ਬਣਨਾ, ਇਹੋ ਜਿਹੀਆਂ ਚੀਜ਼ਾਂ ਵੱਲ ਨੂੰ ਜਿਹੜਾ ਉਹ ਜਾਣਾ, ਇਹ ਇੱਕ ਬਹੁਤ ਵਧੀਆ ਕ੍ਰੀਏਟਿਵ ਜਿਹੜੀ ਇਹ ਚੀਜ਼ ਹੁੰਦੀ ਆ। ਤੇ ਨਾਲੇ ਸਮਰ ਦੀਆਂ ਛੁੱਟੀਆਂ ਆ, ਤੇ 1 ਵੀਕ ਦੇ ਲਈ ਸਾਰਾ ਇਹ ਕੰਮ ਹੈਗਾ ਆ, ਤੇ ਉਹਦੇ ਵਿੱਚ ਤੁਹਾਨੂੰ ਕਾਫੀ ਕੁਝ ਨਵਾਂ ਜਿਹੜਾ ਉਹ ਸਿੱਖਣ ਨੂੰ ਮਿਲੇਗਾ। ਸੋ ਜ਼ਰੂਰ ਵੱਧ ਤੋਂ ਵੱਧ ਜਿਹੜੇ 18 ਸਾਲ ਤੋਂ ਘੱਟ ਦੀ ਉਮਰ ਵਾਲੇ ਆ, ਬੱਚੇ ਬੱਚੀਆਂ ਵਾਲੇ ਜਿਹੜੇ ਮਾਪੇ ਆ, ਉਹ ਜ਼ਰੂਰ ਗੌਰ ਕਰਨ, ਤੇ ਤੁਸੀਂ ਰਜਿਸਟਰ ਜਿਹੜਾ ਉਹ ਕਰਵਾ ਸਕਦੇ ਆ 408-722-7698, 4087227698 ਜਾਂ 408-272-5200, 4082725200 ਉੱਤੇ ਕਾਲ ਕਰਕੇ। ਇਹ ਕਾਫੀ ਲੰਮਾ ਸਮਾਂ ਪਹਿਲਾਂ ਪੰਜਾਬੀ ਰੇਡੀਓ USA ਦੇ ਪੰਜਾਬੀ ਕਲਚਰ ਸੈਂਟਰ USA ਜਿਹੜਾ ਫ੍ਰੈਜ਼ਨੋ ਵਾਲਾ ਜਿਹੜਾ ਸਾਡਾ ਆਫਿਸ ਆ, ਉੱਥੇ ਅਸੀਂ ਸ਼ੁਰੂ ਕੀਤਾ ਸੀ। ਇਹ ਹੋਣਾ ਸੱਚ ਫ੍ਰੈਜ਼ਨੋ ਚ, ਸੌਰੀ ਇਹ ਦੱਸਦੇ ਜਾਈਏ ਵੀ ਫ੍ਰੈਜ਼ਨੋ ਜਿਹੜੇ ਆਪਣੇ ਜਿਹੜੇ ਬੱਚੇ ਆ ਉਹ ਆਰਟ ਵੱਲ ਉਹਨਾਂ ਦਾ ਇੰਟਰਸਟ ਹੋਵੇ। ਸਭ ਤੋਂ ਪਹਿਲਾਂ ਆਪਾਂ ਜਰਨੈਲ ਸਿੰਘ ਆਰਟਿਸਟ ਉਹਨਾਂ ਦੀ ਜਿਹੜੀ ਐਗਜ਼ੀਬਿਸ਼ਨ ਵੀ ਲਾਈ ਸੀ, ਤੇ ਉਹਨੀ ਕਲਾਸਾਂ ਵੀ ਲਾਈਆਂ ਸੀਗੀਆਂ, ਜਿਹੜੇ ਕੈਨੇਡਾ ਵਾਲੇ ਹੈਗੇ ਆ। ਉਹਨਾਂ ਤੋਂ ਬਾਅਦ ਪਰਮ ਸਿੰਘ, ਉਹ ਵੀ ਕੈਲਗਰੀ ਦੇ ਵਿੱਚ ਆ, ਜਿਨ੍ਹਾਂ ਦੀ ਪੰਜਾਬ ਆਰਟ ਗੈਲਰੀ ਆ, ਤੁਸੀਂ ਦੇਖਦੇ ਆ ਉਹਨਾਂ ਦੇ ਅਕਾਲ ਤਖਤ ਸਾਹਿਬ ਦੀ ਬਹੁਤ ਵਧੀਆ ਜਿਹੜੀਆਂ ਉਹਨਾਂ ਨੇ ਪੇਂਟਿੰਗਸ ਬਣਾਈਆਂ ਆ। ਹੁਣ ਇਸ ਵਾਰ ਸੁਖਪ੍ਰੀਤ ਸਿੰਘ ਹੁਣੀ ਆ ਰਹੇ ਹੈਗੇ ਆ, ਲੁਧਿਆਣੇ ਬੇਸਡ ਆਰਟਿਸਟ ਨੇ ਜੀ।
ਵਰਲਡ ਰਾਊਂਡ ਜਿਹੜੇ ਉਹ ਆਰਟਿਸਟ ਹੈਗੇ ਆ, ਪੇਂਟਰ ਆ। ਸੋ ਇਦਾਂ ਦੇ ਲੋਕਾਂ ਦੇ ਕੋਲੋਂ ਬੱਚਿਆਂ ਨੂੰ ਜਿਨ੍ਹਾਂ ਦਾ ਥੋੜਾ ਬਹੁਤਾ ਇੰਟਰਸਟ ਹੈਗਾ ਆਰਟ ਦੇ ਵਿੱਚ, ਜਦੋਂ ਸਿੱਖਦੇ ਆ ਤੇ ਫਿਊਚਰ ਦੇ ਵਿੱਚ ਆਰਟ ਬਹੁਤ ਵਧੀਆ ਜਿਹੜਾ ਲਾਈਫ ਦੇ ਲਈ ਹੁੰਦਾ ਆ। ਇਹ ਜ਼ਰੂਰੀ ਨਹੀਂ ਵੀ ਹਰ ਕੰਮ ਦੇ ਵਿੱਚ ਜਿਹੜੇ ਪੈਸੇ ਹੋਣ, ਪਰ ਇਹ ਆਪਣੇ ਮਾਈਂਡ ਦੇ ਲਈ, ਆਪਣੀ ਹਿਸਟਰੀ ਨੂੰ ਸਕੈਚ ਕਰਨਾ, ਆਰਟ ਜਿਹੜਾ ਆ ਬਹੁਤ ਵਧੀਆ ਸਬਜੈਕਟ ਆ। ਸੋ ਬੱਚਿਆਂ ਨੂੰ ਇਹਦੇ ਵਿੱਚ ਰਜਿਸਟਰ ਕਰਾਓ। ਬੜੀ ਮਿਨੀਮਲ ਜਿਹੀ ਫੀਸ ਹੈਗੀ ਆ। ਸੋ 2-2 ਘੰਟੇ ਦੀਆਂ ਕਲਾਸਾਂ ਹੋਣੀਆਂ, 2 ਗਰੁੱਪ ਬਣਾ ਦਈਦੇ ਆਪਾਂ, ਇੱਕ ਸਵੇਰ ਨੂੰ ਹੁੰਦਾ, ਇੱਕ ਆਫਟਰਨੂਨ ਚ ਹੁੰਦਾ ਆ। ਤੇ ਫ੍ਰਿਜਨੋ ਦੇ ਵਿੱਚ ਹੈਗਾ ਆ। ਜਿਹੜੇ ਫ੍ਰਿਜਨੋ ਦੇ ਆਲੇ ਦੁਆਲੇ ਦੇ ਲੋਕ ਆ ਉਹਨਾਂ ਲਈ ਸੌਖਾ, ਜਿਹੜੇ ਦੂਰੋਂ ਵੀ ਆ, ਬਹੁਤਿਆਂ ਦੇ ਰਿਸ਼ਤੇਦਾਰ ਉੱਥੇ ਹੁੰਦੇ ਆ, ਉੱਥੇ ਰਹਿ ਸਕਦੇ, ਨਾਲੇ ਛੁੱਟੀਆਂ ਦੇ ਵਿੱਚ ਘੁੰਮ ਫਿਰ ਸਕਦੇ ਹੈਗੇ ਆ। ਤੇ ਰਜਿਸਟਰ ਜ਼ਰੂਰ ਕਰਾਓ। ਟੈਲੀਫੋਨ ਨੰਬਰ ਹੈਗਾ 408 272 5200 408272 5200। ਜੀ ਧੰਨਵਾਦ, ਸਭ ਦਾ ਹੀ ਮਿਹਰਬਾਨੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।